ਹੂੰ। ਕਾਮਾਗਾਟਾ ਉਹਦਾ ਨਾਂ ਸੀ ਮੂਲ, ਤੇ ਮਾਰੂ ਜਾਪਾਨ ਦੇ ਵਿੱਚ ਜਹਾਜ਼ ਨੂੰ ਕਹਿੰਦੇ ਮਾਰੂ। ਜੀ, ਜਿਵੇਂ ਜੀ। ਪਹਿਲਾਂ ਆਏ ਸੀ ਤੋਸ਼ਾ ਮਾਰੂ, ਪਨਾਮਾ ਮਾਰੂ ਤੇ ਹੋਰ। ਜਿਹੜੇ ਲੋਕ ਕਹਿੰਦੇ ਨੇ ਕੀ ਫਰਕ ਪੈਂਦਾ ਹੈ ਹੂੰ, ਹੂੰ, ਜੇ ਗੁਰੂ ਨਾਨਕ ਜਹਾਜ਼ ਦੀ ਥਾਂ ਤੇ ਕਾਮਾਗਾਟਾ ਮਾਰੂ ਜਹਾਜ਼ ਕਹਿ ਲਿਆ ਜਾਵੇ। ਹੂੰ, ਬਹੁਤ ਵੱਡਾ ਫਰਕ ਪੈਂਦਾ ਹੈ। ਕੀ ਗੱਲ ਹੈ, ਕੀ ਮਜਬੂਰੀ ਹੈ ਤੁਹਾਨੂੰ? ਤੁਸੀਂ ਨਾ ਕੋਈ ਦਿੱਤਾ, ਨਾ ਕੁਛ ਲਿਆ, ਹੂੰ, ਤੁਸੀਂ ਇਤਿਹਾਸ ਨੂੰ ਵਿਗਾੜੀ ਜਾਂਦੇ ਹੋ। ਹੂੰ, ਚਲੋ, ਫਿਰ ਵੀ ਅਸੀਂ ਕਹਿੰਦੇ ਹਾਂ ਜੋ ਹੋ ਗਿਆ ਠੀਕ ਹੈ, ਹੂੰ, ਹੁਣ ਹੀ ਸੁਧਰ ਜਾਓ। ਜਹਾਜ਼ ਦੇ ਵਿੱਚ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ, ਹੂੰ, ਮੁਸਲਮਾਨਾਂ ਲਈ ਨਮਾਜ਼, ਹਿੰਦੂਆਂ ਲਈ ਪੂਜਾ ਪ੍ਰਤਿਸ਼ਠਾ, ਤਿੰਨੇ ਝੰਡੇ ਲੱਗੇ ਹੋਏ ਸੀ। ਸਾਰਿਆਂ ਨੂੰ ਬਰਾਬਰ ਸਤਿਕਾਰ ਸੀ। ਸਾਰਿਆਂ ਦੀ ਸਮਾਨਤਾ ਗੁਰੂ ਨਾਨਕ ਦੇ ਛਤਰ ਛਾਇਆ ਹੇਠ ਸੀ। ਇੱਕ ਸਮੁੰਦਰੀ ਬੇੜਾ ਜਿਹੜਾ ਕਿ ਜਾਪਾਨੀ ਸੀ, ਹੂੰ, ਉਹ ਸਮੁੰਦਰੀ ਬੇੜਾ ਕੰਪਨੀ ਵੱਲੋਂ ਜਿਹੜਾ ਸੀ, ਇਹ ਬਕਾਇਦਾ ਲੀਜ਼ ਤੇ ਅਵੇਲੇਬਲ ਸੀ। ਠੀਕ। ਉਹ ਕਹਿੰਦੇ ਵੀ ਆਪਾਂ ਇਉਂ ਕਰਾਂਗੇ, ਹੂੰ, ਇਹਨੂੰ ਬਕਾਇਦਾ ਤੌਰ ਤੇ ਇਹਦੇ ਤੇ ਕੁਝ ਪੈਸੇ ਲਾਉਣੇ ਆ। ਕੰਟੀਨਿਊਸ ਜਰਨੀ ਵਰਗਾ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਕਿ ਜੇ ਕਿਸੇ ਨੇ ਕੈਨੇਡਾ ਆਉਣਾ ਤਾਂ ਸਿੱਧਾ ਸਵਾਰ ਹੋ ਕੇ ਜਹਾਜ਼ ਤੇ ਇੱਥੇ ਆਵੇ, ਰਾਹ ਦੇ ਵਿੱਚੋਂ ਸਫ਼ਰ ਦੀ ਟਿਕਟ ਨਹੀਂ ਲੈ ਸਕਦਾ। ਹੂੰ, ਕੈਨੇਡਾ ਦੇ ਵਿੱਚ ਵੋਟ ਦਾ ਹੱਕ ਸਾਨੂੰ ਮਿਲਿਆ ਹੋਇਆ ਸੀ। 1907 ਦੇ ਵਿੱਚ ਇਹ ਵੋਟ ਦਾ ਹੱਕ ਖੋਲ੍ਹਿਆ ਗਿਆ। ਕਿਹਾ ਠੀਕ। ਗਿਆ ਕਿ ਇਹ ਲੋਕ ਜਿਹੜੇ ਨੇ ਇਹ ਪਾਕੀ ਨੇ, ਇਹ ਹਿੰਦੂ ਨੇ, ਇਸ ਤਰ੍ਹਾਂ ਦੇ ਲਫ਼ਜ਼ ਸੰਬੋਧਨ ਕਰਕੇ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ। ਜੇ ਮੈਂ ਉਹ ਕੋਟੇਸ਼ਨ ਤੁਹਾਡੇ ਨਾਲ ਸਾਂਝੀਆਂ ਕਰਾਂ, ਤੁਸੀਂ ਹੈਰਾਨ ਹੋ ਜਾਓਗੇ। ਕਈ ਸਾਡੇ ਸੱਜਣ ਮਿੱਤਰ, ਮੈਂ ਸਤਿਕਾਰ ਨਾਲ ਉਹਨਾਂ ਨੂੰ ਕਹਿਣਾ ਚਾਹੁੰਦਾ, ਉਹਨਾਂ ਨੂੰ ਥੋੜ੍ਹੀ ਜਿਹੀ ਇਸ ਗੱਲ ਦੇ ਲਈ ਹੋ ਸਕਦਾ ਕਿ ਤਕਲੀਫ ਵੀ ਹੋਵੇ, ਉਹਨਾਂ ਤੋਂ ਪਹਿਲਾਂ ਹੀ ਖਿਮਾ ਮੰਗਦੇ ਹਾਂ। ਜੀ, ਪਰ ਤੱਥ ਤਾਂ ਤੱਥ ਨੇ, ਸੱਚ ਸੱਚ ਹੈ, ਜੀ, ਉਸ ਨੂੰ ਝੁਠਲਾ ਨਹੀਂ ਸਕਦੇ ਅਸੀਂ। ਜੀ, ਜੀ। ਤੁਸੀਂ ਦੇਖੋ, ਜੂਨ 1984 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ। ਹਾਂਜੀ। 84 ਤੋਂ ਲੈ ਕੇ ਹੂੰ, 20 ਸਾਲ ਤੱਕ ਦੇ ਸਮੇਂ ਦੀਆਂ ਕਿਤਾਬਾਂ ਦੇਖੋ। ਹੂੰ, ਹੂੰ, ਉਹਨਾਂ ਕਿਤਾਬਾਂ ਦਾ ਸਿਰਲੇਖ, ਆਪ ਜੀ ਹੈਰਾਨ ਹੋਵੋਗੇ ਪ੍ਰਵੀਨ ਹੂੰ। ਸ਼ਰਮਾ ਜੀ, ਉਹਨਾਂ ਦਾ ਸਿਰਲੇਖ ਕੀ ਹੈ? ਆਪਰੇਸ਼ਨ ਸਾਕਾ ਨੀਲਾ ਤਾਰਾ। ਕਿ ਇਹ ਕੋਡ ਵਰਡ ਹੈ, ਕਿਉਂਕਿ ਨੀਲੀਆਂ ਜੀ। ਦਸਤਾਰਾਂ ਤੇ ਅਟੈਕ ਕਰਨਾ, ਹੂੰ, ਆਪਰੇਸ਼ਨ ਬਲੂ ਸਟਾਰ। ਜੀ, ਜੀ। ਉਹ ਸਮਝ ਕੇ ਇੰਡੀਆ ਦੀ ਉਸ ਵੇਲੇ ਫੌਜ ਨੇ, ਫੌਜੀ ਹੂੰ, ਸ਼ਬਦ ਘਿਰਿਆ। ਤੇ ਹੂੰ, ਸਾਡੇ ਸੁੱਤੇ ਸਿੱਧੀ ਚੰਗੇ ਚੰਗੇ, ਜੇ ਹੂੰ, ਮੈਂ ਲਿਖਾਰੀਆਂ ਦੀ ਗੱਲ ਕਰਾਂ, ਉਹਨਾਂ ਚੋਂ ਅਕਾਲ ਤਖਤ ਦੇ ਰਹਿ ਚੁੱਕੇ ਸਾਬਕਾ ਜਥੇਦਾਰ ਤੱਕ ਹੋਰ ਕਈਆਂ ਨੇ ਹੂੰ। ਆਪਣੀਆਂ ਇਹ ਵੀ ਕਿਰਤਾਂ ਦੇ ਸਭ ਵਿੱਚ ਹੈਡਿੰਗ ਬਣਦੇ ਆ, ਜੀ, ਸਾਕਾ ਨੀਲਾ ਤਾਰਾ ਦਾ ਦੁਖਾਂਤ। ਜੀ। ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਸੀਰੀਜ਼, ਇੱਕ ਵਿਸ਼ੇਸ਼ ਪ੍ਰੋਗਰਾਮ, ਜਿਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਾਮਾਗਾਟਾ ਮਾਰੂ ਦੁਖਾਂਤ ਦੇ ਬਾਰੇ। ਬੇਸ਼ੱਕ ਇਸ ਨੂੰ ਅਸੀਂ ਕਾਮਾਗਾਟਾ ਮਾਰੂ ਕਰਕੇ ਜਾਣਦੇ ਹਾਂ, ਪਰ ਇਸ ਘਟਨਾ ਦੇ ਨਾਲ, ਇਸ ਪੂਰੇ ਦੁਖਾਂਤ ਨੂੰ ਇੱਕ ਅਜਿਹੇ ਸਿੱਖ ਚਿੰਤਕ ਨੇ ਜਿਹੜੇ ਇਸ ਨਾਂ ਦੇ ਨਾਲ ਨਹੀਂ ਬਲਕਿ ਹੋਰ ਸੰਦਰਭ ਵਜੋਂ ਜਾਣਦੇ ਨੇ, ਤੇ ਉਹਨਾਂ ਦਾ ਦਾਅਵਾ ਇਹ ਹੈ ਕਿ ਜੇਕਰ ਅਸੀਂ ਕਾਮਾਗਾਟਾ ਮਾਰੂ ਦੀ ਥਾਂ ਤੇ ਇਸ ਦੁਖਾਂਤ ਨੂੰ ਉਸ ਸੰਦਰਭ ਦੇ ਵੱਲੋਂ ਜਾਣਾਂਗੇ ਤਾਂ ਸਾਨੂੰ ਇਤਿਹਾਸ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਤਾ ਲੱਗਣਗੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਤਿਹਾਸ ਨੂੰ ਲਿਖਣ ਵਾਲੀਆਂ ਦੋ ਧਿਰਾਂ ਹੁੰਦੀਆਂ ਨੇ। ਹਾਰਨ ਵਾਲੇ ਆਪਣਾ ਲਿਖਦੇ ਨੇ ਤੇ ਜਿੱਤਣ ਵਾਲੇ ਆਪਣੇ ਤਰੀਕੇ ਨਾਲ ਲਿਖਦੇ ਨੇ। ਫਿਰ ਉਸ ਤੋਂ ਬਾਅਦ ਆਈਡੀਓਲੋਜੀ ਦੇ ਤੌਰ ਤੇ ਜਿਨ੍ਹਾਂ ਲੋਕਾਂ ਦੇ ਵਖਰੇਵੇਂ ਹੁੰਦੇ ਨੇ, ਉਹ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਦੇ ਨੇ। ਕਈ ਚੀਜ਼ਾਂ ਕਈ ਵਾਰ ਬੜੇ ਮਹਾਨ ਪਾਤਰ ਹਥਿਆ ਲਏ ਜਾਂਦੇ ਨੇ, ਉਹਨਾਂ ਨੂੰ ਆਪਣੇ ਵਿੱਚ ਰਲਾ ਲਿਆ ਜਾਂਦਾ ਹੈ। ਇਹ ਚੱਲਦਾ ਆ ਰਿਹਾ ਹੈ। ਇਸ ਬਾਬਤ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਜੁੜਨਗੇ ਸਿੱਖ ਬੁੱਧੀਜੀਵੀ, ਸਿੱਖ ਚਿੰਤਕ ਡਾਕਟਰ ਗੁਰਬਿੰਦਰ ਸਿੰਘ ਧਾਲੀਵਾਲ ਜੀ। ਉਹ ਕਾਮਾਗਾਟਾ ਮਾਰੂ ਜਿਹੜਾ ਦੁਖਾਂਤ ਵਾਪਰਿਆ ਸੀ, ਜਿਹਨੇ ਵਿਸ਼ਵ ਨੂੰ ਦੱਸਿਆ, ਵਰਲਡ ਨੂੰ ਦੱਸਿਆ ਕਿ ਅਸਲ ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਵਿੱਚ ਹਾਲਾਤ ਕੀ ਨੇ, ਮਨੁੱਖਤਾ ਦੇ, ਲੋਕਾਂ ਦੇ, ਤੇ ਉੱਥੇ ਸ਼ਾਸਨ ਕਿਸ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਤੇ ਉਹਨਾਂ ਤੋਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਦਾਅਵੇ ਜਿਹੜੇ ਨੇ ਉਹ ਕਾਮਾਗਾਟਾ ਮਾਰੂ ਦੁਖਾਂਤ ਦੇ ਤੇ ਨਾਲ ਤਾਂ ਬਿਲਕੁਲ ਮੇਲ ਖਾਂਦੇ ਨੇ, ਪਰ ਜੋ ਇਸ ਤਰੀਕੇ ਦੇ ਵਿੱਚ ਕੁਝ ਚੀਜ਼ਾਂ ਛੁਟਿਆ ਦਿੱਤੀਆਂ ਗਈਆਂ, ਕੁਝ ਨੂੰ ਛੱਡ ਦਿੱਤਾ ਗਿਆ, ਉਹਦੇ ਬਾਰੇ ਉਹ ਆਪਣਾ ਜਿਹੜਾ ਪੱਖ, ਆਪਣਾ ਜਿਹੜਾ ਦਾਅਵਾ ਹੈ, ਉਹ ਵੱਖਰੀ ਤਰ੍ਹਾਂ ਦਾ ਰੱਖਦੇ ਨੇ ਤੇ ਇਸ ਦੇ ਨਾਲ ਉਹ ਇਤਿਹਾਸਕ ਹਵਾਲੇ ਵੀ ਦਿੰਦੇ ਨੇ। ਡਾਕਟਰ ਗੁਰਬਿੰਦਰ ਸਿੰਘ ਧਾਲੀਵਾਲ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਮੂਹ ਦਰਸ਼ਕਾਂ ਨੂੰ ਤੇ ਪ੍ਰਵੀਨ ਸ਼ਰਮਾ ਜੀ, ਤੁਹਾਨੂੰ ਬਹੁਤ ਪਿਆਰ ਸਤਿਕਾਰ ਸਹਿਤ ਜੀ ਆਇਆਂ ਨੂੰ। ਧੰਨਵਾਦ ਤੁਹਾਡਾ ਇੱਕ ਬੜੇ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਲਈ, ਤੇ ਉਹ ਵਿਸ਼ਾ ਜੀ। ਜਿਹੜਾ ਕਿ ਕਈ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਦੀ ਮੰਗ ਕਰਦਾ ਹੈ। ਤੇ ਹੂੰ। ਜਿਵੇਂ ਤੁਸੀਂ ਪਰਿਭਾਸ਼ਾ ਜਿਹੜੀ ਹੈ ਪਹਿਲਾਂ ਹੀ ਦਿੱਤੀ ਹੈ ਐਡੀਟੋਰੀਅਲ ਦੇ ਵਿੱਚ, ਜੀ। ਕਿ ਇਤਿਹਾਸ ਜਿਹੜਾ ਲਿਖਣ ਦਾ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ, ਹੂੰ। ਉਸ ਨੂੰ ਪੇਸ਼ ਕਰਨ ਦਾ ਇੱਕ ਨਜ਼ਰੀਆ ਹੁੰਦਾ ਹੈ। ਹਰ ਧਿਰ ਆਪੋ ਆਪਣੇ ਢੰਗ ਨਾਲ ਪੇਸ਼ ਕਰਦੀ ਹੈ। ਹੂੰ। ਸੋ ਅਸੀਂ ਵੀ ਇਸ ਗੱਲ ਨੂੰ ਲੈ ਕੇ ਵਿਚਾਰ ਸਾਂਝੇ ਕਰਾਂਗੇ, ਪਰ ਸਾਡਾ ਆਪਣਾ ਕੋਈ ਦਾਅਵਾ ਨਹੀਂ ਹੈ ਨਿੱਜੀ, ਨਾ ਹੀ ਕੋਈ ਆਪਣਾ ਜਿਹੜਾ ਹੈ ਕੋਈ ਇਸ ਤੇ ਕਿਸੇ ਢੰਗ ਦੇ ਨਾਲ ਖੁਦ ਦੀ ਪ੍ਰਮਾਣਿਕਤਾ ਦੀ ਗੱਲ ਹੈ। ਗੱਲ ਇਹ ਹੈ ਕਿ ਇਤਿਹਾਸਿਕ ਸਰੋਤ ਕੀ ਕਹਿੰਦੇ ਨੇ,
ਜੀ। ਪਹਿਲੀ ਇਨਫੋਰਮੇਸ਼ਨ ਕੀ ਕਹਿੰਦੀ ਹੈ, ਹੂੰ, ਹੂੰ, ਜਿਹੜੀ ਘਟਨਾ ਜੁੜੀ ਹੈ ਜਿਨ੍ਹਾਂ ਵਿਅਕਤੀਆਂ ਨਾਲ, ਉਹਨਾਂ ਦੀ ਆਪਣੀ ਹੱਡਬੀਤੀ, ਹੂੰ, ਉਹਨਾਂ ਹੂੰ, ਦੀ ਆਟੋਬਾਇਓਗ੍ਰਾਫੀ, ਉਹਨਾਂ ਦੀ ਸਵੈ ਜੀਵਨੀ ਕੀ ਕਹਿੰਦੀ ਹੈ। ਸੋ ਜੀ। ਸਾਡਾ ਮੁੱਖ ਤੌਰ ਤੇ ਆਧਾਰ ਗੱਲਬਾਤ ਦਾ ਉਹ ਹੂੰ, ਤੱਥ ਹੋਣਗੇ। ਬਾਕੀ ਸੈਕੰਡਰੀ ਸੋਰਸਜ਼ ਜਿਹੜੇ ਜੀ। ਕਿ ਉਹਨਾਂ ਸਰੋਤਾਂ ਤੋਂ ਲੈ ਕੇ ਅੱਗੇ ਲਿਖੇ ਗਏ ਤੇ ਹੂੰ, ਬਾਅਦ ਦੇ ਵਿੱਚ ਉਹਨਾਂ 'ਚ ਕੁਝ ਨਾ ਕੁਝ ਤੱਥ ਤੋੜੇ ਮਰੋੜੇ ਵੀ ਗਏ ਤੇ ਹੂੰ, ਕੁਝ ਹੂੰ, ਆਪਣੀ ਸਹੂਲਤ ਦੇ ਵਾਸਤੇ ਬਦਲੇ ਗਏ। ਉਹਨਾਂ ਦੀ ਗੱਲਬਾਤ ਜਿਹੜੀ ਹੈ ਅਸੀਂ ਉਸ ਨੂੰ ਪਛਾਣ ਰੱਖਾਂਗੇ। ਹੂੰ, ਕੇਂਦਰ ਬਿੰਦੂ ਸਾਡਾ ਹੋਏਗਾ ਕਿ ਅਸਲ ਮੁੱਢਲਾ ਮੂਲ ਸਰੋਤ ਕੀ ਹੈ ਤੇ ਹੂੰ। ਉਹਦਾ ਦ੍ਰਿਸ਼ਟੀਕੋਣ ਕੀ ਹੈ। ਜੀ। ਡਾਕਟਰ ਸਾਹਿਬ ਇਸੇ ਗੱਲ ਤੋਂ ਸ਼ੁਰੂਆਤ ਕਰ ਲਈਏ ਕਿ ਤੁਸੀਂ ਕਿਸ ਆਧਾਰ ਤੇ ਜਿਹੜਾ ਕਾਮਾਗਾਟਾ ਮਾਰੂ ਬਿਰਤਾਂਤ ਆ ਪੂਰਾ ਇਸ ਜਹਾਜ਼ ਦਾ, ਉਹਦੇ ਨਾਲ ਸਹਿਮਤ ਨਹੀਂ ਤੇ ਤੁਸੀਂ ਇਹਦੇ ਪਿੱਛੇ ਜਿਹੜਾ ਹਵਾਲਾ ਦਿੰਦੇ ਹੋ ਕਿ ਇਸ ਜਹਾਜ਼ ਦਾ ਨਾਂ ਕਾਮਾਗਾਟਾ ਮਾਰੂ ਦੀ ਥਾਂ ਤੇ ਗੁਰੂ ਨਾਨਕ ਜਹਾਜ਼ ਸੀ ਜਾਂ ਬਾਬਾ ਨਾਨਕ ਜਹਾਜ਼ ਸੀ। ਇਹ ਦੋਨਾਂ ਨਾਵਾਂ ਦੇ ਵਿੱਚ ਸਪਸ਼ਟਤਾ ਜ਼ਰੂਰ ਦੱਸ ਦਿਓ। ਤੇ ਦੂਜਾ ਇਹ ਹੈ ਕਿ ਕਿੱਥੋਂ ਪਤਾ ਲੱਗਦਾ ਹੈ ਤੇ ਤੁਹਾਡੇ ਮੁਤਾਬਕ ਕਿ ਇਹ ਕਿਹੜੀ ਸੋਚ ਹੈ ਜਿਹਨੇ ਬਾਬੇ ਨਾਨਕ ਨੂੰ ਹਟਾ ਕੇ ਤੇ ਕਾਮਾਗਾਟਾ ਮਾਰੂ ਜਿਹੜਾ ਉਹ ਪਹਿਲਾਂ ਕਰ ਦਿੱਤਾ? ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਇਤਿਹਾਸ ਦਾ ਪੰਨਾ ਹੈ, ਮੈਂ ਥੋੜ੍ਹਾ ਜਿਹਾ ਕੁਝ ਮਿੰਟ ਉਹਦੇ ਤੇ ਗੱਲ ਕਰਾਂਗਾ ਕਿ ਜਿਹੜਾ ਬੇਸ਼ੱਕ ਅਸੀਂ ਜੋ ਟ੍ਰੈਂਡ ਚੱਲਦਾ, ਰਵਾਇਤ ਚੱਲਦੀ ਹੈ, ਉਹਦੇ ਅਨੁਸਾਰ ਹੀ ਗੱਲ ਕਰਦੇ ਹਾਂ। ਕਾਮਾਗਾਟਾ ਮਾਰੂ ਸ਼ਬਦ ਹੀ ਲੈ ਲੈਂਦੇ ਹਾਂ, ਹੂੰ, 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 ਕਿਉਂਕਿ ਉਹ ਬਿਲਕੁਲ। ਆਪਣੇ ਆਪ ਦੇ ਵਿੱਚ ਇੱਕ ਲਫ਼ਜ਼ ਨਹੀਂ ਹੈ। ਗੱਲ ਇਹ ਹੈ ਕਿ ਕੈਨੇਡਾ ਦੀ ਧਰਤੀ ਤੇ ਜਦੋਂ ਰੰਗ ਨਸਲ ਦੀ ਨੀਤੀ ਪ੍ਰਮੁੱਖ ਸੀ, ਹਾਂਜੀ। ਜਦੋਂ ਚਿੱਟੇ ਗੋਰਿਆਂ ਦੇ ਦੇਸ਼ ਨੂੰ ਕੈਨੇਡਾ ਕਿਹਾ ਜਾਂਦਾ ਸੀ, ਹੂੰ, ਉਸ ਵੇਲੇ ਇੱਥੇ ਨਸਲਵਾਦ ਸਿਖਰ ਤੇ ਸੀ। ਹੂੰ, ਹੂੰ, ਤੇ ਉਸ ਨਸਲਵਾਦ ਦਾ ਜਿਹੜਾ ਇੱਕ ਮੂਲ ਕਾਰਨ ਇਹ ਸੀ ਕਿ ਇਹ ਧਰਤੀ ਤੇ ਕੋਈ ਜਿਹੜੇ ਆ ਇਮੀਗ੍ਰੈਂਟ ਰੰਗਦਾਰ ਲੋਕ ਨਹੀਂ ਆਉਣੇ ਚਾਹੀਦੇ। ਹੂੰ, ਸਾਡੇ ਮਹਾਨ ਯੋਧੇ ਜਿਨ੍ਹਾਂ ਨੇ 1905-6 ਦੇ ਵਿੱਚ ਆ ਕੇ ਖਾਲਸਾ ਦੀਵਾਨ ਸੁਸਾਇਟੀ ਸਿਰਜੀ, ਗੁਰੂ ਜੀ। ਨਾਨਕ ਸਾਹਿਬ ਦੇ ਸੰਦੇਸ਼ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਲੈ ਕੇ ਗੁਰਦੁਆਰਾ ਬਣਾਇਆ। ਹੂੰ, ਉਹ ਭਾਈ ਭਾਗ ਸਿੰਘ ਜੀ, ਭਾਈ ਬਦਨ ਸਿੰਘ ਜੀ, ਭਾਈ ਮੇਵਾ ਸਿੰਘ ਜੀ ਲੋਪੋਕੇ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਪਹਿਲੇ ਗ੍ਰੰਥੀ ਸਿੰਘ ਜਿਹੜੇ ਬਾਅਦ 'ਚ ਸ਼ਹੀਦ ਵੀ ਹੁੰਦੇ ਨੇ। ਇਹ ਉਹ ਹੂੰ, ਸਾਰੇ ਨੇ ਜਿਨ੍ਹਾਂ ਯੋਧਿਆਂ ਨੇ ਸ਼ਹਾਦਤਾਂ ਦਿੱਤੀਆਂ। ਜੀ। ਇਹ 1906-07 ਦੇ ਵਿੱਚ ਬਾਕਾਇਦਾ ਤੌਰ ਤੇ ਇਹਨਾਂ ਨੇ ਏਡਾ ਇਤਿਹਾਸਕ ਕੰਮ ਕੀਤਾ ਕਿ ਹੂੰ, ਇਹਨਾਂ ਦੀ ਪ੍ਰੇਰਨਾ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਸੀ, ਹੂੰ, ਹੂੰ, ਗੁਰਬਾਣੀ ਸੀ, ਸਿੱਖ ਇਤਿਹਾਸ ਸੀ, ਸ਼ਹਾਦਤਾਂ ਦਾ ਵਿਰਸਾ ਸੀ। ਇਸੇ ਪ੍ਰੇਰਨਾ ਨੇ ਅੱਗੇ ਜਾ ਕੇ ਉਤਸ਼ਾਹ ਪੈਦਾ ਕੀਤਾ ਕਿ 7-8 ਸਾਲ ਦੇ ਬਾਅਦ ਅਮਰੀਕਾ ਦੇ ਵਿੱਚ ਜਿਹੜੀ ਗਦਰ ਪਾਰਟੀ ਬਣੀ, ਉਹ ਗਦਰ ਪਾਰਟੀ ਦਾ ਜਿਹੜਾ ਬਣਨਾ ਜਾਂ ਉਹਦੀ ਪ੍ਰੇਰਨਾ ਬਣਨੀ ਅਸਲ ਦੇ ਵਿੱਚ ਸਿੱਖੀ ਤੋਂ ਪ੍ਰੇਰਿਤ ਇਹ ਜਿਹੜੇ ਲੋਕ ਸਨ, ਇਹਨਾਂ ਦੇ ਸਦਕਾ ਹੋਈ। ਸੋ ਗੁਰੂ ਨਾਨਕ ਜਹਾਜ਼ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਾਂਗਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਨੇਹਾ ਹੈ, ਇਹ ਸੁਨੇਹਾ ਜਿਹੜਾ ਵਿਸ਼ਵ ਪੱਧਰ ਤੇ ਜਿਵੇਂ ਫੈਲਿਆ, ਜੀ। ਉਹ ਸੈਕੂਲਰਿਜ਼ਮ ਦਾ ਸਿਖਰ ਹੈ, ਜਿਹੜਾ ਅੱਜ ਦੀ ਪਰਿਭਾਸ਼ਾ ਦੇ ਵਿੱਚ ਜਿਸਨੂੰ ਧਰਮ ਨਿਰਪੱਖਤਾ ਦਾ ਨਾਂ ਦਿੱਤਾ ਜਾਂਦਾ ਜਾਂ ਸੈਕੂਲਰਿਜ਼ਮ ਦਾ ਨਾਂ ਦਿੱਤਾ ਜਾਂਦਾ ਹੈ। ਜੀ, ਤੇ ਜੀ। ਜੇਕਰ ਸਭ ਤੋਂ ਵੱਡਾ ਕੋਈ ਇਹੋ ਜਿਹਾ ਧਰਮ ਨਿਰਪੱਖ ਸੰਕਲਪ ਦੇਖਣਾ ਹੋਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਆ। ਹੂੰ, ਧਾਰਮਿਕ ਨਿਰਪੱਖ ਤੋਂ ਵੀ ਉੱਤੇ ਜੇ ਗੱਲ ਕਰੀਏ, ਅਸਲ ਦੇ ਵਿੱਚ ਧਾਰਮਿਕਤਾ ਜਿਹੜੀ ਸਾਰਿਆਂ ਨੂੰ ਆਪਣੀ ਬੁੱਕਲ 'ਚ ਲੈਂਦੀ ਹੈ। ਹੂੰ, ਜਿੱਥੇ ਹੂੰ, ਬਾਬਾ ਕਬੀਰ ਜੀ ਵੀ ਨੇ, ਫਰੀਦ ਜੀ ਵੀ ਨੇ, ਜਿੱਥੇ ਰਵਿਦਾਸ ਜੀ ਵੀ ਨੇ, ਧੰਨਾ ਜੀ ਵੀ ਨੇ, ਜਿੱਥੇ ਰਾਮਾਨੰਦ ਜੀ ਵੀ ਨੇ, ਜਿੱਥੇ ਅਨੇਕਾਂ ਹੋਰ ਨੇ, 36 ਮਹਾਂਪੁਰਖ ਇੱਕ ਥਾਂ ਤੇ ਨੇ। ਸਾਰਿਆਂ ਦੀ ਵਿਚਾਰਧਾਰਾ, ਹੂੰ, ਖਿਆਲਾਤ, ਧਰਮ, ਮਜ਼ਹਬ ਸਾਰਾ ਪਿੱਛੋਂ ਇਹ ਵੱਖੋ ਵੱਖਰਾ। ਪਰ ਦੁਨੀਆ ਦੇ ਇਤਿਹਾਸ 'ਚ ਇਹ ਮੈਂ ਸਤਿਕਾਰ ਸਹਿਤ ਇੱਕ ਦਾਅਵੇ ਨਾਲ ਗੱਲ ਕਹਿੰਦਾ, ਗੁਰੂ ਗ੍ਰੰਥ ਸਾਹਿਬ ਵਰਗਾ ਸੈਕੂਲਰ ਆਧਾਰ ਵਾਲਾ ਸਰੋਤ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਮਿਲਣਾ। ਇਕੱਲਾ ਭਾਰਤ ਨੂੰ ਛੱਡੀਏ, ਦੁਨੀਆ ਦੇ ਵਿੱਚ ਹੂੰ, ਕਿਤੇ ਇੰਨੀਆਂ ਵਿਚਾਰਧਾਵਾਂ ਇੱਕ ਮੰਚ ਤੇ ਹੋਣ। ਤੇ ਹੂੰ, ਗੁਰੂ ਨਾਨਕ ਸਾਹਿਬ ਦੀ ਉਹ ਸਾਨੂੰ ਬਖਸ਼ਿਸ਼ ਹੈ ਤੇ ਦੇਣ ਹੈ। ਤੇ ਠੀਕ। ਮੈਂ ਕਹਿੰਦਾ ਵੀ ਜਿਹੜੇ ਇਹ ਲੋਕ ਮਹਿਸੂਸ ਕਰਦੇ ਨੇ ਕਿ ਗੁਰੂ ਨਾਨਕ ਸ਼ਬਦ ਜਿਹੜਾ ਹੈ, ਹੂੰ, ਉਹਦੇ ਨਾਲ ਸ਼ਾਇਦ ਇਹ ਕਿਤੇ ਖਾਸ ਫਿਰਕੇ ਨਾਲ ਗੱਲ ਜੁੜ ਜਾਂਦੀ ਹੈ, ਹੂੰ, ਉਹ ਹੂੰ, ਬਹੁਤ ਗਲਤ ਸੋਚ ਦੇ ਧਾਰਨੀ ਨੇ। ਹੂੰ, ਕਿਉਂਕਿ ਗੁਰੂ ਨਾਨਕ ਲਫ਼ਜ਼ ਤਾਂ ਸਰਬੱਤਰ ਦੇ ਭਲੇ ਦੇ ਵਾਸਤੇ ਸਾਰਿਆਂ ਨੂੰ ਬੁੱਕਲ 'ਚ ਲੈਂਦਾ। ਅਰਦਾਸ ਵੀ ਸਾਡੀ ਇਹੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਹਾਂਜੀ। ਜਿਹੜੇ ਸ਼ਖਸ ਇੱਥੇ ਆਏ ਕੈਨੇਡਾ ਦੇ ਵਿੱਚ, ਉਹਨਾਂ ਨੂੰ ਆਉਣ ਤੋਂ ਬਾਅਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਜੀ। ਕੰਟੀਨਿਊਸ ਜਰਨੀ ਵਰਗਾ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਕਿ ਜੇ ਕਿਸੇ ਨੇ ਕੈਨੇਡਾ ਆਉਣਾ ਤਾਂ ਸਿੱਧਾ ਸਵਾਰ ਹੋ ਕੇ ਜਹਾਜ਼ ਤੇ ਇੱਥੇ ਆਵੇ, ਰਾਹ ਦੇ ਵਿੱਚੋਂ ਸਫ਼ਰ ਦੀ ਟਿਕਟ ਨਹੀਂ ਲੈ ਸਕਦਾ। ਹੂੰ, ਕੈਨੇਡਾ ਦੇ ਵਿੱਚ ਵੋਟ ਦਾ ਹੱਕ ਸਾਨੂੰ ਮਿਲਿਆ ਹੋਇਆ ਸੀ। 1907 ਦੇ ਵਿੱਚ ਇਹ ਵੋਟ ਦਾ ਹੱਕ ਖੋਲ੍ਹਿਆ ਗਿਆ। ਕਿਹਾ ਠੀਕ। ਗਿਆ ਕਿ ਇਹ ਲੋਕ ਜਿਹੜੇ ਨੇ ਇਹ ਪਾਕੀ ਨੇ, ਇਹ ਹਿੰਦੂ ਨੇ, ਇਸ ਤਰ੍ਹਾਂ ਦੇ ਲਫ਼ਜ਼ ਸੰਬੋਧਨ ਕਰਕੇ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ। ਜੇ ਮੈਂ ਉਹ ਕੋਟੇਸ਼ਨ ਤੁਹਾਡੇ ਨਾਲ ਸਾਂਝੀਆਂ ਕਰਾਂ, ਤੁਸੀਂ ਹੈਰਾਨ ਹੋ ਜਾਓਗੇ ਹੂੰ, ਕਿ ਹੂੰ, ਵਿਧਾਨ ਸਭਾ ਦੇ ਵਿੱਚ BC 'ਚ ਜਾਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੀ ਕੁਝ ਕਿਹਾ ਗਿਆ। ਪਰ ਉਸ ਦਾ ਸਾਡੇ ਬਜ਼ੁਰਗਾਂ ਨੇ ਪੂਰਾ ਸੰਘਰਸ਼ ਕੀਤਾ। ਹੌਂਡਰਸ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਹੂੰ, ਪ੍ਰੋਫੈਸਰ ਸੰਤ ਤੇਜਾ ਸਿੰਘ ਵਰਗਿਆਂ ਨੇ ਗਵਾਹੀ ਦਿੱਤੀ ਕਿ ਨਹੀਂ, ਅਸੀਂ ਉੱਥੇ ਨਹੀਂ ਜਾਵਾਂਗੇ। ਜੇ ਉਹ ਉਦੋਂ ਭੇਜ ਦਿੰਦੇ ਤਾਂ ਅੱਜ ਕੈਨੇਡਾ 'ਚ ਅਸੀਂ ਨਾ ਹੁੰਦੇ। ਪਰਿਵਾਰਾਂ ਲਈ ਘੋਲ ਹੋਇਆ। ਇਹੀ ਚੁਣੌਤੀ ਦੇ ਵਿੱਚ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਤੇ ਉਹਨਾਂ ਦੇ ਸਾਥੀਆਂ ਨੇ
ਬਾਬਾ ਗੁਰਦਿੱਤ ਸਿੰਘ ਹੋਰਾਂ ਨੂੰ ਕਿਹਾ ਕਿ ਇਹ ਜਿਹੜਾ ਕਾਲਾ ਕਾਨੂੰਨ ਹੈ ਇਹਨੂੰ ਚੁਣੌਤੀ ਦੇਣ ਲਈ ਕੋਈ ਨਾ ਕੋਈ ਜਹਾਜ਼ ਕਿਰਾਏ ਤੇ ਲਿਆ ਜਾਵੇ। ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਇੱਕ ਜਹਾਜ਼ ਆਇਆ 35 ਸਿੰਘ ਉਹਦੇ 'ਚ ਸਵਾਰ ਸਨ, ਉਹਨਾਂ ਨੂੰ ਰੋਕ ਦਿੱਤਾ ਗਿਆ, ਕਈ ਰੁਕਾਵਟਾਂ ਸਨ। ਪਰ ਆਖਿਰਕਾਰ ਇਹ ਕੋਸ਼ਿਸ਼ ਕੀਤੀ ਗਈ ਕਿ ਇੱਥੇ ਇੱਕ ਜਹਾਜ਼ ਲਿਆਂਦਾ ਜਾਵੇ। ਉਹ ਜਹਾਜ਼ ਜਿਹੜਾ ਹੈ ਉਸ 'ਤੇ ਸਵਾਰ ਹੋ ਕੇ ਸਿੱਧੇ ਤੌਰ ਤੇ ਇੱਥੇ ਆ ਕੇ ਇਸ ਕਾਨੂੰਨ ਨੂੰ ਅਸੀਂ ਚੈਲੰਜ ਕਰੀਏ ਤੇ ਸਾਡੇ ਜਿਹੜੇ ਇਮੀਗ੍ਰੈਂਟਸ ਨੇ, ਸਾਡੇ ਭਾਈਚਾਰੇ ਦੇ ਲੋਕ ਨੇ ਉਹ ਆ ਸਕਣ। ਠੀਕ ਹੈ। ਕਾਮਾਗਾਟਾ ਮਾਰੂ ਨੂੰ ਲੈਣ ਦਾ, ਕਿਰਾਏ ਤੇ ਲੈਣ ਦਾ ਜਾਂ ਜਹਾਜ਼ ਕਰਨ ਦਾ ਮੰਤਵ ਇਹ ਸੀਗਾ ਕਿ ਇਹ ਜਿਹੜੀ ਅਸਲ 'ਚ ਇਹ ਮੰਤਵ ਸੀ। ਅਸਲ 'ਚ ਇਸ ਮੰਤਵ ਦੇ ਵਿੱਚ ਪ੍ਰਵੀਨ ਜੀ ਇੱਕ ਬੜੀ ਖਾਸ ਗੱਲ ਮੈਂ ਜਿਹੜੀ ਕਰਨੀ ਚਾਹਾਂਗਾ ਉਹ ਇਹ ਸੀ ਕਿ ਗਦਰੀ ਬਾਬੇ ਜਿਹੜੇ ਬਾਅਦ 'ਚ ਬਣੇ, ਪਹਿਲਾਂ ਗੁਰੂ ਦੇ ਸਿੱਖ ਸਨ, ਉਹਨਾਂ ਨੇ ਬਾਅਦ ਦੇ ਵਿੱਚ ਵੀ ਸਿੱਖੀ ਤੋਂ ਪ੍ਰੇਰਨਾ ਲਈ। ਉਹਨਾਂ ਨੇ ਬਾਬਾ ਗੁਰਦਿੱਤ ਸਿੰਘ ਹੋਰਾਂ ਨੂੰ ਇਹ ਗੁਜ਼ਾਰਿਸ਼ ਕੀਤੀ ਤੇ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਉਹ ਜਾਪਾਨੀ ਬੇੜਾ ਜਿਹੜਾ ਲਿਆ, ਜਿਹੜਾ ਅੱਜ ਨਾਮ ਪ੍ਰਚਲਿਤ, ਮੈਂ ਟ੍ਰੈਂਡ ਦੀ ਗੱਲ ਕਰ ਰਿਹਾ, ਉਹ ਕਾਮਾਗਾਟਾ ਮਾਰੂ ਲਿਆ। ਬਾਅਦ ਦੇ ਵਿੱਚ ਜਿਸ ਤਰ੍ਹਾਂ ਉਹ 2 ਮਹੀਨੇ ਵੈਨਕੂਵਰ ਰੋਕਿਆ ਗਿਆ, 21 ਮਈ ਤੋਂ ਲੈ ਕੇ 23 ਜੁਲਾਈ ਤੱਕ ਉਤਰਨ ਨਾ ਦਿੱਤਾ ਗਿਆ ਕਿਸੇ ਨੂੰ। ਸਿਰੇ ਦੀ ਜਿਹੜੀ ਵਿਤਕਰੇ ਦੀ ਨੀਤੀ ਸੀ, ਡਿਸਕ੍ਰਿਮੀਨੇਸ਼ਨ ਸੀ, ਨਸਲਵਾਦ ਸੀ। ਉਸ ਤੋਂ ਬਾਅਦ ਇਹ ਜਹਾਜ਼ ਜਦੋਂ ਮੋੜਿਆ ਗਿਆ, ਕਿੰਨਾ ਹਾਲਾਤ ਦੇ ਵਿੱਚ, ਕਿਵੇਂ ਵੈਨਕੂਵਰ ਵਾਸੀਆਂ ਨੇ ਇਸ ਦੀ ਆਵਾਜ਼ ਉਠਾਈ, ਕਿਵੇਂ ਖਾਲਸਾ ਦੀਵਾਨ ਸੁਸਾਇਟੀ ਨੇ ਉਸ ਲਈ ਘੋਲ ਲੜਿਆ, ਭਾਈ ਭਾਗ ਸਿੰਘ ਜੀ, ਹਸਨ ਰਹੀਮ ਤੇ ਹੋਰ ਸਾਰਿਆਂ ਨੇ ਮਿਲ ਕੇ ਕਿਵੇਂ ਇਸ ਦੇ ਲਈ ਸੰਘਰਸ਼ ਲੜਿਆ, ਇੱਕ ਲੰਮਾ ਇਤਿਹਾਸ ਹੈ। 29 ਸਤੰਬਰ ਨੂੰ ਇਹ ਜਹਾਜ਼ ਵਾਪਸ ਮੋੜਿਆ ਗਿਆ। ਬਾਜ ਘਾਟ ਤੇ ਗੋਲੀਆਂ ਚੱਲੀਆਂ, 19 ਸਿੰਘ ਸ਼ਹੀਦ ਹੋਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਉਹ ਪ੍ਰਕਾਸ਼ ਕਰਨਾ ਚਾਹੁੰਦੇ ਸਨ। ਪਰ ਅਫਸੋਸ ਹੈ ਕਿ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀ ਉਹ ਵੀ ਨਾ ਮਿਲ ਸਕਿਆ। ਇਹ ਬਹੁਤ ਵੱਡਾ ਸਵਾਲ ਸੀ। ਇਹਦੇ ਤੇ ਭਾਈ ਸਾਹਿਬ ਬਾਬਾ ਗੁਰਦਿੱਤ ਸਿੰਘ ਜੀ ਲੜੇ ਕਿ ਕਿੱਥੇ ਗਿਆ ਸਰੂਪ, ਕਿੱਥੇ ਗਏ ਸਾਡੇ ਜਿੱਥੇ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਨ। ਸੋ ਇਸ ਨੂੰ ਲੈ ਕੇ ਕੈਨੇਡਾ 'ਚ ਆਵਾਜ਼ ਉੱਠੀ, ਲਗਾਤਾਰ ਸੰਘਰਸ਼ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਹ ਗੱਲ ਉੱਠੀ ਕਿ ਕੈਨੇਡਾ 'ਚ ਮਲਟੀਕਲਚਰਜ਼ਮ ਹੋਣਾ ਚਾਹੀਦਾ ਤੇ ਉਹਦਾ ਆਧਾਰ ਇਹ ਜਹਾਜ਼ ਦਾ ਇੱਕ ਸਰੋਤ ਹੈ ਕਿ ਕਿਵੇਂ ਸਾਰੇ ਇੱਥੇ ਆਏ, ਕਿਵੇਂ ਉਹਨਾਂ ਨੂੰ ਮੋੜਿਆ ਗਿਆ ਤੇ ਮਾਫੀ ਮੰਗਣੀ ਚਾਹੀਦੀ ਹੈ। ਆਖਿਰਕਾਰ ਇਸ ਦੀ ਮਾਫੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਮੰਗੀ। ਸਾਰਿਆਂ ਨੇ ਇਸ ਗੱਲ ਲਈ ਸਾਂਝੇ ਤੌਰ ਤੇ ਯਤਨ ਕੀਤੇ। ਕਾਮਾਗਾਟਾ ਮਾਰੂ ਦੀ ਅਪੋਲੋਜੀ ਜਿਹੜੀ ਅੱਜ ਵਿਸ਼ਵ ਪੱਧਰੀ ਚਿੰਤਨ ਦਾ ਇੱਕ ਵਿਸ਼ਾ ਹੈ ਕਿ ਨਸਲਵਾਦ ਦੀਆਂ ਨੀਤੀਆਂ, ਉਸ ਦੇ ਲਈ ਸਰਕਾਰਾਂ ਕਿਵੇਂ ਮਾਫੀ ਮੰਗਦੀਆਂ ਤੇ ਅੱਗੇ ਤੋਂ ਇਹ ਗਲਤੀ ਨਾ ਦੁਹਰਾਉਣ ਦੀ ਗੱਲ ਹੈ। ਸੋ ਇਹ ਇੱਕ ਰਵਾਇਤ ਜਿਹੜੀ ਚੱਲੀ ਹੈ, ਉਹ ਜਿੱਥੋਂ ਚੱਲੀ ਹੈ ਉਹਦਾ ਮੈਂ ਇੱਕ ਇਤਿਹਾਸ ਜਿਹੜਾ ਮੌਜੂਦਾ ਸਮੇਂ ਦੱਸਿਆ ਤੇ ਉਹਨਾਂ ਸਾਰੀਆਂ ਧਿਰਾਂ ਦਾ ਹੀ ਬੇਹੱਦ ਸਤਿਕਾਰ ਹੈ, ਚਾਹੇ ਉਹ ਪਰਿਵਾਰ ਨੇ, ਚਾਹੇ ਉਹ ਸਥਾਨ ਨੇ, ਚਾਹੇ ਮੇਲੇ ਲਾਉਣ ਵਾਲੇ ਨੇ ਜਾਂ ਜਿਹੜੇ ਵੀ ਨੇ। ਕਿ ਇਹ ਨਸਲਵਾਦ ਦਾ ਇਹ ਚੈਪਟਰ ਸੀ, ਇਹ ਕਲੰਕ ਸੀ। ਇਹ ਬੇਸ਼ੱਕ ਕੈਨੇਡਾ ਨੇ ਤਾਂ ਮਾਫੀ ਮੰਗ ਲਈ ਹੈ, ਪਰ ਭਾਰਤ ਦੇ ਵਿੱਚ ਜਿੱਥੇ ਜਹਾਜ਼ ਪਹੁੰਚਿਆ ਸੀ, ਨਾ ਪਾਰਲੀਮੈਂਟ ਦੇ ਵਿੱਚ ਇਸ ਦੀ ਮਾਫੀ ਮੰਗੀ ਗਈ ਹੈ। ਪੰਜਾਬ ਜਿਸ ਦੀ ਵਿਧਾਨ ਸਭਾ ਬਕਾਇਦਾ ਲੱਗਦੀ ਹੈ, ਜਿੱਥੋਂ ਦੇ ਸਾਰੇ ਪੰਜਾਬੀ ਹੀ ਸਨ, ਚਾਹੇ ਉਹਦੇ 337-38 ਸਿੱਖ ਸਨ, ਚਾਹੇ 20-25 ਮੁਸਲਮਾਨ ਸਨ, 12-13 ਹਿੰਦੂ ਮੁਸਲਮਾਨ ਤੇ ਵੱਖ-ਵੱਖ ਸਨ। ਪਰ ਇਹਦੇ ਬਾਵਜੂਦ ਜਿਹੜਾ ਉੱਥੇ ਇਹ ਮਾਫੀ ਨਹੀਂ ਮੰਗੀ ਗਈ, ਇਹ ਗੱਲ ਦੁਖਦਾਈ ਹੈ। ਮੋਸ਼ਨ ਉੱਥੇ ਵੀ ਆਉਣਾ ਚਾਹੀਦਾ, ਪਰ ਕੈਨੇਡਾ ਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਕਾਮਾਗਾਟਾ ਮਾਰੂ ਨੂੰ ਮੋੜਿਆ ਗਿਆ, ਉਸ ਦੀ ਮਾਫੀ ਮੰਗੀ। ਇਹ ਮੌਜੂਦਾ ਸਮੇਂ ਜਿਹੜਾ ਰਵਾਇਤ ਦੇ ਅਨੁਸਾਰ ਚੱਲਦਾ ਹੈ, ਉਹ ਮੈਂ ਆਪ ਨਾਲ ਰੋਸ਼ਨੀ ਸਾਂਝਾ ਕੀਤਾ। ਜੀ। ਅੱਛਾ, ਤੁਹਾਨੂੰ ਕੀ ਲੱਗਦਾ ਹੈ ਡਾਕਟਰ ਸਾਹਿਬ, ਤੁਸੀਂ ਕਿੱਥੇ ਇਤਫਾਕ ਨਹੀਂ ਰੱਖਦੇ ਕਿ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਹੈ, ਇਹਦਾ ਜਿਹੜਾ ਨਾਂ ਸੀ ਉਹ ਬਾਬਾ ਨਾਨਕ ਜਹਾਜ਼ ਸੀ, ਪਰ ਬਾਅਦ ਦੇ ਵਿੱਚ ਇਸ ਨਾਮ ਨੂੰ ਤਬਦੀਲ ਕੀਤਾ ਗਿਆ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਕਿ ਤੁਹਾਨੂੰ ਕੀ ਲੱਗਦਾ ਕਿ ਕਿਉਂ ਇਸ ਨਾਂ ਨੂੰ ਤਬਦੀਲ ਕੀਤਾ ਗਿਆ, ਜਾਂ ਕਿਉਂ ਅੱਜ ਕਾਮਾਗਾਟਾ ਮਾਰੂ ਦੁਖਾਂਤ ਹੀ ਚਰਚਾ ਦੇ ਵਿੱਚ ਹੈ। ਕੈਨੇਡਾ ਨੇ ਵੀ, ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਹਾਂ, ਉਹਨਾਂ ਨੇ ਵੀ ਇਸੇ ਸੰਦਰਭ ਦੇ ਵਿੱਚ ਕਾਮਾਗਾਟਾ ਮਾਰੂ ਦੁਖਾਂਤ ਦੇ ਉੱਤੇ ਹੀ ਦੁੱਖ ਦਾ ਪ੍ਰਗਟਾਵਾ ਕੀਤਾ, ਮਾਫੀ ਮੰਗੀ ਹੈ। ਤੇ ਬਾਬਾ ਨਾਨਕ ਜਹਾਜ਼ ਜਿਹੜਾ ਲਫ਼ਜ਼ ਸੀਗਾ, ਜਿਹੜਾ ਉਹ ਸ਼ਬਦ ਸੀਗਾ, ਉਹ ਕਿੱਥੇ ਅਲੋਪ ਹੋਇਆ ਤੇ ਕਿਵੇਂ ਸਾਰਾ ਕੁਝ ਬਦਲਿਆ? ਸੋ ਜਿਹੜਾ ਇਹ ਦੂਸਰਾ ਪਹਿਲੂ ਹੈ, ਬਹੁਤ ਸੰਜੀਦਾ ਵੀ ਹੈ ਜੀ। ਕਈ ਸਾਡੇ ਸੱਜਣ ਮਿੱਤਰ, ਮੈਂ ਸਤਿਕਾਰ ਨਾਲ ਉਹਨਾਂ ਨੂੰ ਕਹਿਣਾ ਚਾਹੁੰਦਾ, ਉਹਨਾਂ ਨੂੰ ਥੋੜੀ ਜਿਹੀ ਇਸ ਗੱਲ ਦੇ ਲਈ ਹੋ ਸਕਦਾ ਕਿ ਤਕਲੀਫ ਵੀ ਹੋਵੇ, ਉਹਨਾਂ ਤੋਂ ਪਹਿਲਾਂ ਹੀ ਖਿਮਾ ਮੰਗਦੇ ਹਾਂ। ਪਰ ਤੱਥ ਤਾਂ ਤੱਥ ਨੇ, ਸੱਚ ਸੱਚ ਹੈ, ਉਸ ਨੂੰ ਝੁਠਲਾ ਨਹੀਂ ਸਕਦੇ। ਅਸੀਂ ਜਿਹੜੀ ਵੀ ਗੱਲ ਕਰਾਂਗੇ ਉਹ ਤੱਥਾਂ ਦੇ ਆਧਾਰ ਤੇ ਕਰਾਂਗੇ। ਇੱਕ ਬੜਾ ਦਿਲਚਸਪ ਪੱਖ ਹੈ ਪ੍ਰਵੀਨ ਸ਼ਰਮਾ ਜੀ, ਉਹ ਹੈ ਕਿ ਇਹ ਜਿਹੜੀ ਲੜਾਈ ਹੈ ਜਿਸ ਨੂੰ ਕਾਮਾਗਾਟਾ ਮਾਰੂ ਦਾ ਅਸੀਂ ਅਪੋਲੋਜੀ ਸੰਘਰਸ਼ ਕਹਿੰਦੇ ਹਾਂ, ਇਹ ਡਿਸਕ੍ਰਿਮੀਨੇਸ਼ਨ ਤੇ ਨਸਲਵਾਦ ਦੇ ਖਿਲਾਫ ਲੜਾਈ ਹੈ, ਬਿਨਾਂ ਸ਼ੱਕ, ਜਿਸ ਦੀ ਜਿੱਤ ਹੋਈ ਹੈ। ਇਹ ਡਿਸਕ੍ਰਿਮੀਨੇਸ਼ਨ ਸੀ ਕਿ ਜਿਹੜੇ ਚਿੱਟ ਚਮੜੀਆਂ ਨੇ ਕੀਤੀ ਤੇ ਏਸ਼ੀਅਨ ਜਾਂ ਜਿਹੜੇ ਭਾਰਤ ਤੋਂ ਆਏ ਜਿਹੜੇ ਇਹ ਸਨ ਲੋਕ, ਉਹਨਾਂ ਨੂੰ ਇੱਥੇ ਉਤਰਨ ਨਾ ਦਿੱਤਾ। ਇਹ ਡਿਸਕ੍ਰਿਮੀਨੇਸ਼ਨ ਦੀ ਮਾਫੀ ਤਾਂ ਮੰਗ ਲਈ ਗਈ। ਪਰ ਸਵਾਲ ਹੁਣ ਇਹ ਹੈ
ਜੀ। ਕਿ ਜਿਹੜਾ ਗੁਰੂ ਨਾਨਕ ਜਹਾਜ਼ ਲਫ਼ਜ਼ ਸੀ, ਉਸ ਲਫ਼ਜ਼ ਨੂੰ ਦਰਕਿਨਾਰ ਕਰਕੇ ਹੂੰ, ਉਸ ਦੀ ਥਾਂ ਤੇ ਕਾਮਾਗਾਟਾ ਮਾਰੂ ਲਫ਼ਜ਼ ਨੂੰ ਹੀ ਜਿਹੜਾ ਮੂਲ ਰੂਪ ਦੇ ਵਿੱਚ ਪ੍ਰਚਾਰ ਦਿੱਤਾ ਗਿਆ। ਇਹ ਹੂੰ, ਵੀ ਡਿਸਕ੍ਰਿਮੀਨੇਸ਼ਨ ਵਿਦਿਨ ਡਿਸਕ੍ਰਿਮੀਨੇਸ਼ਨ ਹੈ। ਇਹ ਵੀ ਤਾਂ ਆਪਣੇ ਆਪ ਦੇ ਵਿੱਚ ਇੱਕ ਵਿਤਕਰਾ ਹੀ ਹੈ। ਹੂੰ, ਹੂੰ, ਤੱਥ ਸ਼ੁਰੂ ਹੁੰਦੇ ਨੇ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜਿਹੜੇ ਜਹਾਜ਼ ਲਿਆਉਣ ਵਾਲੇ ਸਨ, ਉਹ ਹੂੰ। ਬਾਬਾ ਗੁਰਦਿੱਤ ਸਿੰਘ ਸਨ। ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਜੀ ਆਹ ਜੀਵਨੀ। ਤੁਸੀਂ ਜੀ, ਦੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਦਿਸ ਰਹੀ ਹੈ, ਠੀਕ ਹੈ ਜੀ। ਜੀ, 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 ਇਹਦਾ ਸਿਰਲੇਖ ਤੁਸੀਂ ਪੜ੍ਹੋਗੇ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਦਾਸਤਾਨ। ਜੀ, ਜੀ। ਇਹ ਕਿਤਾਬ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਖੁਦ ਲਿਖੀ ਹੈ। ਠੀਕ ਹੈ। ਇਸ ਕਿਤਾਬ ਦੇ ਪਹਿਲੇ ਪੰਨੇ ਤੋਂ ਲੈ ਕੇ ਅੰਤ ਤੱਕ ਉਹਨਾਂ ਨੇ ਹੂੰ, ਹੂੰ, ਇੱਕ-ਇੱਕ ਗੱਲ ਬਿਆਨ ਕੀਤੀ ਹੈ ਕਿ ਇਹ ਜਹਾਜ਼ ਜਿਹੜਾ ਕੈਨੇਡਾ ਦੇ ਵਿੱਚ ਕਿਉਂ ਲਿਆਂਦਾ ਗਿਆ, ਹੂੰ, ਹੂੰ। ਇਹ ਜਹਾਜ਼ ਕਿਵੇਂ ਲਿਆਂਦਾ ਗਿਆ, ਜੀ। ਇਹ ਜਹਾਜ਼ ਕਿਵੇਂ ਮੋੜਿਆ ਗਿਆ, ਹੂੰ, ਹੂੰ, ਉਸ ਤੋਂ ਬਾਅਦ ਕਿਵੇਂ ਇਹ ਜਿਹੜਾ ਉਹਨਾਂ ਦਾ ਸੰਘਰਸ਼ ਹੋਇਆ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਲਈ ਹੱਦੋਂ ਵੱਧ ਦੁਸ਼ਵਾਰੀਆਂ ਦੀਆਂ ਫਾਈਨੈਂਸ਼ੀਅਲੀ ਵੀ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਮੈਂ ਉਸ ਇਤਿਹਾਸ ਵੱਲ ਜਾਣਾ। ਜੀ। ਸੋ ਹਾਂਗਕਾਂਗ ਦੇ ਵਿੱਚ ਜਦੋਂ ਬਾਬਾ ਗੁਰਦਿੱਤ ਸਿੰਘ ਜੀ ਉਹਨਾਂ ਦੇ ਸਾਥੀ ਸਨ, ਹੂੰ, ਤਾਂ ਹੂੰ, ਉੱਥੇ ਉਹਨਾਂ ਨੇ ਕੁਝ ਜਹਾਜ਼ਾਂ ਦਾ ਪਤਾ ਕੀਤਾ ਕਿ ਉਹਨਾਂ ਨੂੰ ਕੋਈ ਨਾ ਕੋਈ ਜਹਾਜ਼ ਜਿਹੜਾ ਹੈ ਮਿਲੇ। ਹੂੰ, ਤਾਂ ਉਸ ਵੇਲੇ ਇੱਕ ਸਮੁੰਦਰੀ ਬੇੜਾ ਜਿਹੜਾ ਕਿ ਜਾਪਾਨੀ ਸੀ, ਹੂੰ। ਉਹ ਸਮੁੰਦਰੀ ਬੇੜਾ ਕੰਪਨੀ ਵੱਲੋਂ ਜਿਹੜਾ ਸੀ, ਇਹ ਬਾਕਾਇਦਾ ਲੀਜ਼ ਤੇ ਅਵੇਲੇਬਲ ਸੀ। ਠੀਕ ਹੈ। ਉਹ ਬੇੜਾ ਜਦੋਂ ਉਹਨਾਂ ਨੇ ਦੇਖਿਆ ਤੇ ਉਹ ਅਸਲ ਦੇ ਵਿੱਚ ਜਿਹੜਾ ਸੀ, ਉਹ ਕੋਲਾ ਢੋਣ ਵਾਲਾ ਸੀ। ਅੱਛਾ। ਤੇ ਬਾਬਾ ਜੀ ਨਾਲ ਭਾਈ ਦਲਜੀਤ ਸਿੰਘ ਜੀ ਸਨ, ਹੋਰ ਸਨ। ਉਹ ਕਹਿੰਦੇ ਵੀ ਆਪਾਂ ਇਉਂ ਕਰਾਂਗੇ, ਹੂੰ, ਇਹਨੂੰ ਬਾਕਾਇਦਾ ਤੌਰ ਤੇ ਇਹਦੇ ਤੇ ਕੁਝ ਪੈਸੇ ਲਾਉਣੇ ਆ, ਹੂੰ, ਇਹਨੂੰ ਇਸ ਤਰ੍ਹਾਂ ਮੁਸਾਫਰੀ ਰੂਪ ਦੇ ਵਿੱਚ ਤਬਦੀਲ ਕਰਦੇ ਆ ਤੇ ਇਹਦੀ ਜਿਹੜੀ ਹੈ ਕੈਪੈਸਿਟੀ ਹੈ, ਸਮਰੱਥਾ ਵਧੀਆ। ਸੋ ਲੀਜ਼ ਦੀ ਗੱਲ ਹੋਈ, ਪੱਟੇ ਤੇ ਕਿਰਾਏ ਤੇ ਕਹਿ ਲਓ ਜਾਂ ਲੈਣ ਦੇ ਵਾਸਤੇ 6 ਮਹੀਨੇ ਦੇ ਵਾਸਤੇ ਗੱਲਬਾਤ ਤੈਅ ਹੋਈ ਜੀ। ਤੇ ਕਿਹਾ ਗਿਆ ਕਿ ਇਹ ਜਿਹੜਾ ਜਹਾਜ਼ ਹੈ 6 ਮਹੀਨੇ ਵਾਸਤੇ ਲੈਣਾ। $11,000 ਦੀ ਇਹਦੀ ਕਿਸ਼ਤ ਤੈਅ ਕੀਤੀ ਗਈ। ਠੀਕ ਹੈ। 60,000 ਇੱਕ ਤਰ੍ਹਾਂ ਹੋ ਗਿਆ। ਹੂੰ, ਸੋ ਬਾਬਾ ਜੀ ਨੇ ਪੈਸੇ ਜਿੰਨੇ ਉਹਨਾਂ ਕੋਲੇ ਸਨ, ਉਹ ਕਿਉਂਕਿ ਸਿੰਗਾਪੁਰ ਰਹੇ ਸਨ, ਹੂੰ, ਉਹ ਹੂੰ, ਆਰਥਿਕ ਤੌਰ ਤੇ ਸੰਪੰਨ ਸਨ, ਹੂੰ, ਪਰ ਹੂੰ, ਉਹਨਾਂ ਦਾ ਮਕਸਦ ਇਹ ਵਪਾਰ ਨਹੀਂ ਸੀ। ਇੱਥੇ ਫਿਰ ਗੱਲ ਹੈ, ਭਾਈ ਹੂੰ, ਬਲਵੰਤ ਸਿੰਘ ਜੀ ਖੁਰਦਪੁਰ ਤੇ ਸਾਥੀਆਂ ਨੇ ਇਹ ਕਿਹਾ ਕਿ ਕਾਨੂੰਨ ਨੂੰ ਚੈਲੰਜ ਦੇਣਾ। ਉਹਨਾਂ ਨੂੰ ਪਤਾ ਸੀ ਕਿ ਇਹਦਾ ਨਤੀਜਾ ਬੜਾ ਖਤਰਨਾਕ ਹੋ ਸਕਦਾ ਹੈ। ਇਸ ਹੂੰ, ਕਿਤਾਬ ਦੇ ਪੰਨਾ ਦਰ ਪੰਨਾ, ਕਿਉਂਕਿ ਮੈਂ ਚਾਹਾਂਗਾ ਮੇਰੇ ਇਸ ਸਮੇਂ ਜਿੰਨੇ ਆਪ ਨਾਲ ਦਰਸ਼ਕ ਵੀ ਜੁੜੇ ਹੋਣੇ ਆ, ਮੇਰੇ ਸਨੇਹੀ, ਉਹ ਸਾਰੇ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ। ਇਹ ਹੂੰ। ਕਿਤਾਬ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ। ਸੋ ਮੈਨੂੰ ਲੱਗਦਾ ਹੈ ਕਿ ਜੇ ਮੈਂ ਇਸ ਨੂੰ, ਇਹਦੀ ਪਿਕਚਰ ਸਾਫ਼ ਦਿਸ ਰਹੀ ਹੈ ਜੀ? ਜੀ, ਬਿਲਕੁਲ ਦੂਰ ਤੋਂ ਸਾਫ਼ ਦਿਖਦੀ ਹੈ ਜੀ ਡਾਕਟਰ ਸਾਹਿਬ, ਪਰ ਜਦੋਂ ਤੁਸੀਂ ਪੜ੍ਹਿਆ ਕੋਲ ਜਾ ਰਿਹਾ ਜੀ। ਹਾਂਜੀ, ਪੜ੍ਹਿਆ ਜਾ ਰਿਹਾ ਬਿਲਕੁਲ। ਸੋ ਮੈਂ ਇਹ ਗੁਜ਼ਾਰਿਸ਼ ਕਰਾਂਗਾ ਇਹ ਜ਼ਰੂਰ ਪੜ੍ਹਨ। ਸੋ ਹੁਣ ਮੈਂ ਦੱਸਦਾ ਰੈਫਰੈਂਸ ਪੰਨੇ ਦਰ ਪੰਨੇ ਹਵਾਲੇ ਜਿਹੜੇ ਆ। ਹੂੰ, ਸੋ ਇਸ ਦੇ ਵਿੱਚ ਕੀ ਹੋਇਆ ਕਿ ਹਾਂਗਕਾਂਗ ਦੇ ਵਿੱਚ ਫੈਸਲਾ ਇਹ ਹੋਇਆ ਕਿ ਇਹ ਜਹਾਜ਼ ਲੈਣਾ। ਠੀਕ ਹੈ। ਹੁਣ ਜਦੋਂ ਇਹ ਫੈਸਲਾ ਹੋ ਗਿਆ ਹੂੰ, ਤੇ ਪਹਿਲਾਂ ਇੱਕ ਕੰਪਨੀ ਰਜਿਸਟਰਡ ਉਸ ਤੋਂ ਪਹਿਲਾਂ ਕਰਵਾਈ ਗਈ। ਹੂੰ, ਹੂੰ, ਉਹ ਕੰਪਨੀ ਰਜਿਸਟਰਡ ਇਸ ਕਰਕੇ ਕਰਾਈ ਗਈ ਕਿ ਜੇਕਰ ਕੋਈ ਵੀ ਜਹਾਜ਼ ਲਿਆਉਣਾ ਤਾਂ ਇੱਕ ਤੁਹਾਡੀ ਕੰਪਨੀ ਹੋਣੀ ਚਾਹੀਦੀ ਹੈ। ਜਿਵੇਂ ਕਿ ਤੁਸੀਂ ਮੈਂ ਇਹ ਜ਼ਿਕਰ ਕਰਨਾ ਚਾਹਾਂਗਾ, ਅਸੀਂ ਸਾਰੇ ਕਾਰੋਬਾਰੀ ਹਾਂ ਤੇ ਅਸੀਂ ਕੋਈ ਨਾ ਕੋਈ ਕੰਪਨੀ ਰਜਿਸਟਰਡ ਕਰਾਉਣੀ ਹੈ। ਹੂੰ, ਹੂੰ। ਗੁਰੂ ਨਾਨਕ ਸਟੀਮਸ਼ਿਪ ਕੰਪਨੀ, ਇਹ ਕੰਪਨੀ ਦਾ ਨਾਂ ਸੀ। ਹਾਂ, ਸੀਗਾ। ਇਸ ਕਿਤਾਬ ਦੇ ਵਿੱਚ ਇੱਕ ਹੋਰ ਕਿਤਾਬ ਮੈਂ ਆਪ ਜੀ ਨੂੰ ਸਾਂਝਾ ਕਰਦਾ। ਆਹ ਹੈ ਰਾਜਵਿੰਦਰ ਸਿੰਘ ਰਾਹੀ ਹੁਣਾਂ ਦੀ ਠੀਕ ਹੈ ਜੀ। ਕਾਮਾਗਾਟਾ ਮਾਰੂ ਦਾ ਅਸਲੀ ਸੱਚ ਕਿਤਾਬ ਹੈ। ਜੀ, ਜੀ। ਇਸ ਦੇ ਵਿੱਚ ਗੁਰੂ ਨਾਨਕ ਸਟੀਮਰ ਕੰਪਨੀ ਦੀਆਂ ਟਿਕਟਾਂ ਜਿਹੜੀਆਂ ਕਿ ਮੁਸਾਫਰਾਂ ਕੋਲ ਸਨ, ਉਹ ਛਾਪੀਆਂ ਗਈਆਂ। ਠੀਕ ਹੈ। ਟਿਕਟਾਂ ਜਿਹੜੀਆਂ ਇਕੱਲੇ-ਇਕੱਲੇ ਮੁਸਾਫਰ ਸਨ, ਉਹਦੇ ਉੱਪਰ ਲਿਖਿਆ ਗੁਰੂ ਨਾਨਕ ਜਹਾਜ਼। ਠੀਕ ਹੈ ਜੀ। ਹੁਣ ਗੱਲ ਕੀ ਹੋਈ, ਬਾਬਾ ਜੀ ਕਹਿੰਦੇ ਵੀ ਆਪਾਂ ਠੀਕ ਆ, ਇਹ ਜਿਹੜਾ ਜਹਾਜ਼ ਹੈ, ਅਸਲ ਦੇ ਵਿੱਚ ਸ਼ਬਦਾਂ ਦੇ ਵਿੱਚ ਵੀ ਮੈਂ ਦੱਸ ਦਿੰਦਾ ਕਿ ਹੂੰ, ਹੂੰ। ਕਾਮਾਗਾਟਾ ਉਹਦਾ ਨਾਂ ਸੀ ਮੂਲ, ਤੇ ਮਾਰੂ ਜਾਪਾਨ ਦੇ ਵਿੱਚ ਜਹਾਜ਼ ਨੂੰ ਕਹਿੰਦੇ ਮਾਰੂ। ਜੀ, ਜਿਵੇਂ ਜੀ। ਪਹਿਲਾਂ ਆਈ ਸੀ ਤੋਸ਼ਾ ਮਾਰੂ, ਪਨਾਮਾ ਮਾਰੂ ਤੇ ਹੋਰ। ਠੀਕ ਹੈ। ਸਾਡੇ ਵਾਸਤੇ ਕੀ ਆਧਾਰ ਸੀ ਕਿ ਅਸੀਂ ਇਸ ਨੂੰ ਬਾਕਾਇਦਾ ਤੌਰ ਤੇ ਹੂੰ, ਹੂੰ। ਪੰਜਾਬ ਦੇ ਧਰਤੀ ਦੇ ਲੋਕਾਂ ਦੇ ਲਈ, ਹੱਕਾਂ ਦੇ ਲਈ ਲੈ ਕੇ ਜਾਣਾ। ਜੀ। ਤੇ ਸਿੱਖੀ ਦਾ ਸਿਧਾਂਤ ਬਾਬਾ ਜੀ ਦੇ ਰੋਮ-ਰੋਮ ਦੇ ਵਿੱਚ ਸੀ। ਰੋਜ਼ ਹਾਂਜੀ। ਅਸੀਂ ਅਰਦਾਸ ਕਰਦੇ ਹਾਂ। ਅਰਦਾਸ ਵੀ ਸਾਡਾ ਜਿਹੜਾ ਸੰਸਾਰ ਤੋਂ ਵੀ ਪਾਰ ਉਤਾਰਾ ਹੋਣਾ, ਉਹ ਵੀ ਇੱਕੋ ਹੀ ਆਧਾਰ ਹੈ। ਉਹ ਹੂੰ, ਹੈ ਸਾਡਾ ਜਹਾਜ਼ ਤਾਂ ਗੁਰੂ ਨਾਨਕ ਦਾ ਨਾਮ ਹੀ ਹੈ। ਹੂੰ। ਅਸੀਂ ਇਹ ਕਹਿੰਦੇ ਹਾਂ ਕਿ ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮਦੇ ਪਾਰ ਉਤਾਰਨ ਹਾਰ। ਹੂੰ, ਹੂੰ, ਹੂੰ। ਸੋ ਅਖੰਡ ਪਾਠ ਪ੍ਰਕਾਸ਼ ਹੋਏ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ। ਠੀਕ ਹੈ। ਅਰਦਾਸ ਹੋਈ।
ਅਰਦਾਸ ਤੋਂ ਬਾਅਦ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਵਾਲਿਆਂ ਨੇ ਮਿਲ ਕੇ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਹੂੰ, ਨਾਮਕਰਨ ਕੀਤਾ ਕਿ ਇਹ ਜਿਹੜਾ ਜਾਪਾਨੀ ਸਮੁੰਦਰੀ ਬੇੜਾ ਹੈ, ਹੂੰ, ਅੱਜ ਤੋਂ ਇਹ ਬੇੜਾ ਆਪਾਂ ਲੈ ਕੇ ਇਹਦੇ ਤੇ ਸਵਾਰ ਹੋ ਕੇ, ਉਹ ਸ਼ਬਦ ਜਹਾਜ਼ ਦੇ ਨਾਲ ਬੋਹਿਤ ਸ਼ਬਦ ਵੀ ਵਰਤਦੇ ਆ, ਬੋਹਿਤ। ਠੀਕ ਹੈ, ਬੋਹਿਤ ਆਤਮਿਕ ਸ਼ਬਦ ਹੈ। ਠੀਕ ਹੈ, ਬੋਹਿਤਾ ਬੋਹਿਤ ਦਾ ਮਤਲਬ ਹੁੰਦਾ ਦਰਿਆ ਨੂੰ ਪਾਰ ਕਰਨ ਲਈ ਇੱਕ ਸਮੁੰਦਰੀ ਜਹਾਜ਼, ਬੋਹਿਤ ਠੀਕ ਹੈ, ਨਿਭਾਉਣ ਵਾਲਾ। ਠੀਕ, ਗੁਰਬਾਣੀ 'ਚ ਬਹੁਤ ਵਾਰੇ ਸ਼ਬਦ ਹੈ। ਹੂੰ, ਸੋ ਉਹ ਕਹਿੰਦੇ ਵੀ ਸਾਡਾ ਬੋਹਿਤ ਜਿਹੜਾ ਹੈ, ਸਾਡਾ ਤਾਂ ਇੱਕੋ ਹੀ ਬੋਹਿਤ ਹੈ, ਉਹ ਹੈਗਾ ਗੁਰੂ ਨਾਨਕ। ਠੀਕ ਠੀਕ, ਹੈ। ਤੇ ਗੁਰੂ ਨਾਨਕ ਤੋਂ ਵੱਡੀ ਛਤਰ ਛਾਇਆ ਕੋਈ ਨਹੀਂ, ਚਾਹੇ ਜਹਾਜ਼ ਦੇ ਵਿੱਚ ਮੁਸਾਫਰ ਸਿੱਖ ਹੋਣ, ਚਾਹੇ ਹਿੰਦੂ ਹੋਣ, ਚਾਹੇ ਹੂੰ, ਮੁਸਲਮਾਨ ਹੋਣ। ਹੂੰ, ਤੇ ਆਪਾਂ ਅੱਜ ਤੋਂ ਇਹਦਾ ਇੱਕ ਨਾਮਕਰਨ ਕਰ ਦਈਏ, ਰਜਿਸਟਰਡ ਕਰ ਦਈਏ। ਉਹ ਨਾਮ ਕੀ ਰਜਿਸਟਰ ਕਰਨਾ? ਹੂੰ, ਇਹ ਸਾਰੇ ਤੱਥ ਨੇ ਜਿਹੜੇ ਇਹਨਾਂ ਕਿਤਾਬਾਂ 'ਚ ਲਿਖੇ ਨੇ, ਜਿਹੜੀਆਂ ਜੀ, ਮੈਂ ਜ਼ਿਕਰ ਕਰ ਰਿਹਾ, ਜਿਹੜੀਆਂ ਕਿਤਾਬਾਂ ਇਹ ਵੇਰਵੇ ਨੇ। ਇਸ ਹੂੰ, ਤੋਂ ਇਲਾਵਾ ਮੈਂ ਕੁਝ ਕਿਤਾਬਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ। ਆਹ ਕਿਤਾਬ ਹੈ ਡਾਕਟਰ ਪੂਰਨ ਸਿੰਘ ਗਿੱਲ ਜੀ ਦੀ PhD ਦਾ, ਕਾਮਾ ਜਿਹੜਾ ਮਰੂਦਾ ਤੂਫਾਨ। ਇਹ ਵੀ। ਇਸ ਤੋਂ ਇਲਾਵਾ ਕਈ ਹੋਰ ਕਿਤਾਬਾਂ ਨੇ। ਖੈਰ ਜੀ, ਮੈਂ ਜੀ, ਥੋੜੀ ਵਿਚਾਰਨ ਵਾਲੀ ਗੱਲ ਇਹ ਹੈ ਵੀ ਸਾਡੇ ਜਿਹੜੇ ਵੀ ਇਤਿਹਾਸਕਾਰ ਹੋਏ ਆ ਜਿਨ੍ਹਾਂ ਨੇ ਇਹਦੇ ਬਾਰੇ ਲਿਖਿਆ, ਉਹਨਾਂ ਨੇ ਵੀ ਕਾਮਾਗਾਟਾ ਮਾਰੂ ਹੀ ਪਹਿਲਾਂ ਇਹਨੂੰ ਸੰਬੋਧਨ ਕੀਤਾ, ਬਾਅਦ ਦੇ ਵਿੱਚ ਇਹਦੇ ਬਾਰੇ ਕੁਛ ਅੰਦਰ ਜਿਹੜੀਆਂ ਚੀਜ਼ਾਂ। ਹਾਂ, ਇਹ ਮੈਂ ਉੱਥੇ ਵੀ ਆਉਣ ਲੱਗਿਆ। ਤੁਸੀਂ ਹਾਂਜੀ, ਦੇਖੋ, ਇੱਕ ਹੂੰ, ਟ੍ਰੈਂਡ ਹੁੰਦਾ ਨਾ, ਟ੍ਰੈਂਡ। ਮੈਂ ਹੁਣ ਥੋੜਾ ਜਿਹਾ ਗੱਲ ਨੂੰ ਹਟ ਕੇ ਕਰਨ ਲੱਗਿਆ। ਜੀ, ਜੀ, ਤੁਸੀਂ ਦੇਖੋ, ਜੂਨ 1984 'ਚ ਦਰਬਾਰ ਸਾਹਿਬ ਤੇ ਹਮਲਾ ਹੋਇਆ। ਹਾਂਜੀ, 84 ਤੋਂ ਲੈ ਕੇ ਹੂੰ, 20 ਸਾਲ ਤੱਕ ਦੇ ਸਮੇਂ ਦੀਆਂ ਕਿਤਾਬਾਂ ਦੇਖੋ। ਹੂੰ, ਹੂੰ, ਉਹਨਾਂ ਕਿਤਾਬਾਂ ਦਾ ਸਿਰਲੇਖ, ਆਪ ਜੀ ਹੈਰਾਨ ਹੋਵੋਗੇ ਪ੍ਰਵੀਨ ਹੂੰ, ਸ਼ਰਮਾ ਜੀ, ਉਹਨਾਂ ਦਾ ਸਿਰਲੇਖ ਕੀ ਹੈ? ਆਪਰੇਸ਼ਨ ਸਾਕਾ ਨੀਲਾ ਤਾਰਾ, ਹਾਂਜੀ, ਆਪਰੇਸ਼ਨ ਬਲੂ ਸਟਾਰ। ਹਾਂਜੀ, ਬਿਲਕੁਲ, ਬਿਲਕੁਲ ਪੜ੍ਹਦੇ ਆ ਪਤਾ। ਆਪਰੇਸ਼ਨ ਬਲੂ ਸਟਾਰ ਉਹ ਸਾਡੇ ਲਈ ਆਪਰੇਸ਼ਨ ਬਲੂ ਸਟਾਰ ਨਹੀਂ ਸੀ। ਜੀ, 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 ਸਾਡੇ ਲਈ ਇੱਕ ਸ਼ਹੀਦੀ ਘੱਲੂਘਾਰਾ ਸੀ। ਹੂੰ, ਦਰਬਾਰ ਸਾਹਿਬ ਤੇ ਹਮਲਾ ਸੀ। ਹੂੰ, ਇੰਡੀਅਨ ਸਟੇਟ ਗਵਰਨਮੈਂਟ ਦੇ ਵੱਲੋਂ ਕੀਤੇ ਗਏ ਅਟੈਕ ਲਈ ਇੱਕ ਲਫ਼ਜ਼ ਤਿਆਰ ਕੀਤਾ ਗਿਆ। ਉਹ ਹੂੰ, ਲਫ਼ਜ਼ ਕਿਸ ਤਰ੍ਹਾਂ ਸੀ ਕਿ ਇਹ ਕੋਡ ਵਰਡ ਹੈ, ਕਿਉਂਕਿ ਨੀਲੀਆਂ ਜੀ, ਦਸਤਾਰਾਂ ਤੇ ਅਟੈਕ ਕਰਨਾ, ਹੂੰ, ਆਪਰੇਸ਼ਨ ਬਲੂ ਸਟਾਰ। ਜੀ, ਜੀ, ਉਹ ਸਮਝ ਕੇ ਇੰਡੀਆ ਦੀ ਉਸ ਵੇਲੇ ਫੌਜ ਨੇ, ਫੌਜੀ ਹੂੰ, ਸ਼ਬਦ ਘਿਰਿਆ ਤੇ ਹੂੰ, ਸਾਡੇ ਸੁੱਤੇ ਸਿੱਧੀ ਚੰਗੇ ਚੰਗੇ, ਜੇ ਹੂੰ, ਮੈਂ ਲਿਖਾਰੀਆਂ ਦੀ ਗੱਲ ਕਰਾਂ, ਉਹਨਾਂ 'ਚ ਅਕਾਲ ਤਖਤ ਦੇ ਰਹਿ ਚੁੱਕੇ ਸਾਬਕਾ ਜਥੇਦਾਰ ਤੱਕ ਹੋਰ ਕਈਆਂ ਨੇ ਆਪਣੀਆਂ ਇਹ ਵੀ ਕਿਤਾਬਾਂ ਦੇ ਸਭ ਵਿੱਚ ਹੈਡਿੰਗ ਬਣਤਿਆ, ਜੀ, ਸਾਕਾ ਨੀਲਾ ਤਾਰਾ ਦਾ ਦੁਖਾਂਤ। ਜੀ, ਜੀ, ਪਰ ਬਿਲਕੁਲ, ਲੋਕੋ, ਸਾਕਾ ਨੀਲਾ ਤਾਰਾ ਸਾਡੇ ਲਈ ਨਹੀਂ ਸੀ, ਹੂੰ, 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 ਹੋ ਗਿਆ। ਬਿਲਕੁਲ, ਬਿਲਕੁਲ, ਸੋ ਮੈਂ ਇਸ ਕਰਕੇ ਇਹ ਪ੍ਰਚਲਿਤ ਸ਼ਬਦ ਇੰਨਾ ਜ਼ਿਆਦਾ ਕੀਤਾ ਗਿਆ। ਹੂੰ, ਬਾਬਾ ਗੁਰਦਿੱਤ ਸਿੰਘ ਦਾ ਆਹ ਜਿਹੜਾ ਸਰੋਤ ਹੈ ਮੇਰੇ ਲਈ, ਇਹ ਹਾਂਜੀ, ਸਭ ਤੋਂ ਵੱਡਾ। ਠੀਕ ਇਹ ਹੈ, ਇੱਥੇ ਤੁਸੀਂ ਪੜ੍ਹੋ, ਜੀ, ਸ੍ਰੀ ਜੀ, ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਦਰਦ ਭਰੀ ਦਾਸਤਾਨ। ਆਹ ਜਿਹੜਾ ਸੰਪਾਦਨ ਕੀਤਾ ਲਿਖਾਰੀ ਨੇ, ਹਾਂਜੀ, ਕੋਮਾਗਾਟਾ ਮਾਰੂ, ਜਿਹੜਾ ਇਹ ਵੀ ਲਿਖਿਆ ਨਾ ਬਾਅਦ 'ਚ, ਇਹ ਹਾਂਜੀ, ਐਡੀਸ਼ਨ ਕੀਤਾ। ਇਹ ਹੈਡਿੰਗ ਨਹੀਂ ਹੈ, ਹੈਡਿੰਗ ਆਹ ਮੋਟੇ ਤੌਰ ਤੇ ਜਿਹੜਾ ਹੈ ਠੀਕ ਹੈ, ਠੀਕ, ਦੁਰਲੱਭ ਦਸਤਾਵੇਜ਼। ਤੇ ਜੀ, ਇਸੇ ਨੂੰ ਇੱਕ ਹੋਰ ਜਿਹੜਾ ਦੂਜਾ ਭਾਗ ਆ, ਉਹਦੇ ਵਿੱਚ ਲਿਖਿਆ ਹੂੰ, ਗੁਰੂ ਨਾਨਕ ਜਹਾਜ਼ ਦੇ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਜ਼ੁਲਮੀ ਗਾਥਾ। ਠੀਕ ਉਹ ਹੈ। ਤੇ ਡਾਕਟਰ ਸਾਹਿਬ ਇੱਥੇ ਇੱਕ ਗੱਲ ਹੋਰ ਸਾਫ਼ ਕਰਦੇ ਜਾਓ ਕਿ ਜਦੋਂ ਤੁਸੀਂ ਹਾਂਗਕਾਂਗ ਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਵੀ ਹਾਂਗਕਾਂਗ ਦੇ ਵਿੱਚ ਅਰਦਾਸ ਹੋਈ, ਅਖੰਡ ਪਾਠ ਸਾਹਿਬ, ਬਾਅਦ ਦੇ ਵਿੱਚ ਉਹਨਾਂ ਸੰਪੂਰਨਤਾ ਉਪਰੰਤ ਅਰਦਾਸ ਕੀਤੀ ਗਈ ਤੇ ਲੀਜ਼ ਜਦੋਂ ਸਾਈਨ ਕੀਤੀ ਗਈ ਜਾਂ ਕੰਟਰੈਕਟ ਕਹਿ ਲਓ, ਜੋ ਵੀ ਸਾਈਨ ਕੀਤਾ ਗਿਆ, ਉਹ ਜਿਹੜਾ ਨਾਂ ਸੀ, ਉਹ ਕੰਪਨੀ ਬਣਾਈ ਗਈ, ਉਹ ਗੁਰੂ ਨਾਨਕ ਸੀ। ਤੇ ਜਹਾਜ਼ ਦਾ ਨਾਮ ਵੀ ਉਹਦੀ ਬਦਲਿਆ ਗਿਆ ਜਾਂ ਉਸ ਤੋਂ ਬਾਅਦ ਕੀ ਹੋਇਆ? ਜੇ ਕਾਮਾਗਾਟਾ ਮਾਰੂ ਨਾਲ-ਨਾਲ ਕਿਵੇਂ ਚੱਲਦਾ ਰਿਹਾ? ਇਹ ਜ਼ਰੂਰ ਸਾਫ਼। ਦਰਅਸਲ ਇਹ ਹੁਣ ਮੈਂ ਇੱਥੇ ਆਉਣ ਲੱਗਿਆ ਸੀ ਕਿ ਜਿਸ ਤਰ੍ਹਾਂ ਮਾਰੂ ਸ਼ਬਦ ਹੈ ਜਹਾਜ਼ ਲਈ ਜਾਪਾਨੀ, ਠੀਕ ਹੈ। ਹਾਂਜੀ, ਹਾਂਜੀ, ਸਾਡੇ ਜਦੋਂ ਇਹਦਾ ਨਾਮਕਰਨ ਕੀਤਾ ਗਿਆ ਗੁਰੂ ਨਾਨਕ ਜਹਾਜ਼, ਉਸ ਦੇ ਜਿਹੜੇ ਮੁੱਖ ਕਾਰਨ, ਜਿਸ ਤਰ੍ਹਾਂ ਦੇਖਿਆ ਕਿ ਇਸ ਦੇ ਵਿੱਚ ਸਾਰਿਆਂ ਨੂੰ ਸਵਾਰ ਕਰਨਾ ਹੈ, ਸਾਰਿਆਂ ਲਈ ਸਾਂਝਾ ਬੋਹਿਤ ਹੈ। ਸੋ ਉਸ ਦੇ ਵਾਸਤੇ ਸ਼ਬਦ ਮੂਹਰੇ ਰੱਖਿਆ ਗਿਆ ਗੁਰੂ ਨਾਨਕ ਜਹਾਜ਼। ਠੀਕ ਹੈ ਜੀ। ਹੁਣ ਕਿਉਂਕਿ ਇਹ ਲੀਜ਼ ਤੇ ਲਿਆ ਗਿਆ ਸੀ, ਪੁਰਾਣਾ ਨਾਮ ਇਹਦਾ ਕਾਮਾਗਾਟਾ ਮਾਰੂ ਸੀ, ਚੱਲਦਾ ਸੀ। ਹੂੰ, ਜਦੋਂ ਇਸ ਦੀ ਪਛਾਣ ਵਾਸਤੇ ਇਸ਼ਤਿਹਾਰਬਾਜ਼ੀ ਹੋਈ ਕਿ ਹਾਂਜੀ, ਕਿਹੜਾ ਜਹਾਜ਼ ਹੈ, ਤਾਂ ਹਾਂਜੀ, ਉਸ ਦੇ ਵਿੱਚ ਬ੍ਰੈਕਟਾਂ ਪਾ ਕੇ ਲਿਖਿਆ ਗਿਆ। ਆ ਮੇਰੇ ਕੋਲ ਇੱਕ ਕਿਤਾਬ ਹੈ ਜੀ, ਠੀਕ ਹੈ ਜੀ। ਆਹ ਕਿਤਾਬ ਪੜ੍ਹਨ ਵਾਲੀ ਇਹ ਸਭ ਤੋਂ ਵਧੀਆ ਸਰੋਤ ਹੈ, ਬਾਬਾ ਸੋਹਣ ਸਿੰਘ ਭਕਨਾ ਦੀ ਹਾਂਜੀ, ਮੇਰੀ ਰਾਮ ਕਹਾਣੀ। ਹਾਂਜੀ, ਇਹ ਮੈਂ ਸਤਿਕਾਰ ਸਹਿਤ ਉਹਨਾਂ ਸਾਰੇ ਖੱਬੇ ਪੱਖੀ ਲੇਖਕਾਂ ਨੂੰ ਵੀ ਕਹਾਂਗਾ, ਹੂੰ, ਜਿਹੜੇ ਗੱਲ ਤੇ ਕਈ ਵਾਰ ਇਤਰਾਜ਼ ਵੀ ਕਰਦੇ ਨੇ, ਜੀ ਕੀ ਲੋੜ ਹੈ। ਜੀ, ਅੱਛਾ, ਲੋੜ ਦੀ ਗੱਲ ਵੀ ਮੈਂ ਦੱਸਦਾ। ਉਸ ਤੋਂ ਪਹਿਲਾਂ ਇਹ ਦੱਸਦਾ ਕਿ ਇਸ ਕਿਤਾਬ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਨਾ, ਹੂੰ, ਗੁਰੂ ਨਾਨਕ ਜਹਾਜ਼ ਲਿਖ ਕੇ ਬ੍ਰੈਕਟ ਦੇ ਵਿੱਚ ਲਿਖਿਆ ਕਾਮਾਗਾਟਾ ਮਾਰੂ, ਜਹਾਂ ਪਾ ਕੇ ਲਿਖਿਆ ਠੀਕ ਹੈ, ਕਾਮਾਗਾਟਾ ਮਾਰੂ, ਪਰ ਗੁਰੂ ਨਾਨਕ ਜਹਾਜ਼ ਬਾਬਾ ਸੋਹਣ ਸਿੰਘ ਭਕਨਾ ਹੁਣਾਂ ਨੇ ਹਵਾਲਿਆਂ ਦੇ ਵਿੱਚ ਹਰ ਥਾਂ ਤੇ ਲਿਖਿਆ। ਠੀਕ ਹੈ। ਫਿਰ ਇਸ ਤੋਂ ਇਲਾਵਾ ਜਿਹੜੀ ਗਿਆਨੀ ਕੇਸਰ ਸਿੰਘ ਨਾਵਲਿਸਟ ਹੋਏ ਨੇ, ਹਾਂਜੀ, ਉਹਨਾਂ ਨੇ ਹਾਂਜੀ, ਨਾਵਲ ਲਿਖਿਆ। ਹੂੰ, ਉਹਨਾਂ ਨੇ ਜਿੱਥੇ-ਜਿੱਥੇ ਵੇਰਵਾ ਦਿੱਤਾ ਗੁਰੂ ਨਾਨਕ ਜਹਾਜ਼। ਹੁਣ ਸਵਾਲ ਪਤਾ ਕੀ ਹੈ? ਹੂੰ, ਬੁਨਿਆਦੀ ਸਵਾਲ ਇਹ ਸੀ ਕਿ ਜਿਹੜਾ ਸ਼ਬਦ ਜਹਾਜ਼ ਵੀ ਸਾਡੇ ਭਾਈਚਾਰੇ ਨੇ ਉਸ ਵੇਲੇ ਲਿਆ, ਹਾਂਜੀ, ਉਹ ਸ਼ਿਪ ਵੀ ਕਹਿ ਸਕਦੇ ਸੀ। ਹੂੰ, ਸ਼ਿਪ, ਗੁਰੂ ਨਾਨਕ ਸ਼ਿਪ, ਉਹ ਕਹਿੰਦੇ ਨਹੀਂ,
ਸਾਡੀ ਪੰਜਾਬੀ ਗੁਰਮੁਖੀ ਇਹ ਲਫ਼ਜ਼ ਹੈ, ਇਹ ਜਿਹਨੇ ਸਿੱਖਣਾ ਉਹ ਸਿੱਖੇ, ਸਮਝੇ, ਇਹਦੇ ਅਰਥ ਵਿਚਾਰੇ ਕਿ ਹੂੰ, ਸ਼ਿਪ ਨੂੰ ਸਾਡੀ ਭਾਸ਼ਾ 'ਚ ਕੀ ਕਹਿੰਦੇ ਆ? ਹੂੰ, ਜਹਾਜ਼। ਜਹਾਜ਼ ਕਹਿੰਦੇ ਆ। ਤੇ ਗੁਰੂ ਨਾਨਕ ਸਾਡੇ ਲਈ ਅੰਬਰੇਲਾ, ਛਤਰਛਾਇਆ, ਹੂੰ, ਸਾਡੇ ਲਈ ਇੱਕ ਮੰਚ ਆ, ਪਲੇਟਫਾਰਮ ਆ, ਤੇ ਹਾਂਜੀ, ਸਾਡੇ ਲਈ ਇਹ ਪਲੇਟਫਾਰਮ ਆ। ਹੂੰ, ਤੇ ਉਸ ਤੋਂ ਬਾਅਦ ਉਹਨਾਂ ਨੇ ਹਰ ਥਾਂ ਤੇ ਲਿਖਣਾ ਸ਼ੁਰੂ ਕਰ ਦਿੱਤਾ। ਰਵਾਇਤ ਕਿਵੇਂ ਚੱਲੀ? ਜੀ। ਕਿਉਂਕਿ ਉਹ ਬੇੜਾ ਜਿਹੜਾ ਸੀ ਜਾਪਾਨ ਤੋਂ ਲਿਆ ਗਿਆ ਸੀ। ਹੂੰ, ਹੂੰ, ਲਫ਼ਜ਼ ਜਾਪਾਨ ਦਾ ਜਿਹੜਾ ਸੀ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤਾ। ਹੂੰ, ਅਖ਼ਬਾਰਾਂ ਤੋਂ ਬਾਅਦ ਜਿਹੜੇ ਹਨ, ਉਹ ਤੋਂ ਬਾਅਦ ਲੇਖਕ ਵਰਗ ਜਿਹੜੇ ਸਨ, ਇਤਿਹਾਸਕਾਰ ਸਨ, ਉਹਨਾਂ ਨੇ ਇੱਕ ਤੋਂ ਬਾਅਦ ਇੱਕ ਸ਼ਬਦ ਵਾਰ-ਵਾਰ ਵਰਤਿਆ। ਜਦ ਕਿ ਜੇ ਇਸੇ ਗੱਲ ਨੂੰ ਅਸੀਂ ਉੱਥੇ ਵੀ ਦੇਖੀਏ ਜਿਨ੍ਹਾਂ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ, ਆਪਣੇ ਖ਼ਾਸ ਤੌਰ ਤੇ ਜਿਨ੍ਹਾਂ ਦੇ ਵਿੱਚੋਂ ਸਾਡੇ ਪੁਰਾਣੇ ਮੁੱਢਲੇ ਇਤਿਹਾਸਕਾਰ ਨੇ ਡਾਕਟਰ ਗੰਡਾ ਸਿੰਘ। ਠੀਕ ਹੈ ਜੀ। ਡਾਕਟਰ ਗੰਡਾ ਸਿੰਘ ਹੋਰਾਂ ਨੇ 10 ਸਿੱਖਸ ਕਿਤਾਬ ਲਿਖੀ ਹੈ। ਉਹਨਾਂ ਨੇ ਬਾਬਾ ਨਾਨਕ ਗੁਰਦਿੱਤ ਸਿੰਘ ਹੋਰਾਂ ਦੀ ਤੇ ਬਾਬਾ ਸੋਹਣ ਸਿੰਘ ਭਕਨਾ ਤੇ ਬਾਕੀ ਹਵਾਲੇ ਦੇ ਨਾਲ ਗੁਰੂ ਨਾਨਕ ਜਹਾਜ਼ ਹੀ ਸ਼ਬਦ ਵਰਤੇ ਆ। ਠੀਕ ਪਰ ਹੈ। ਜਦੋਂ 50ਵਿਆਂ ਤੋਂ ਬਾਅਦ ਇੱਕ ਟ੍ਰੈਂਡ ਹੀ ਚੱਲ ਪਿਆ। ਪਹਿਲਾਂ ਇਹ ਸ਼ਬਦ ਦੀ ਵਰਤੋਂ ਬਹੁਤ ਘੱਟ ਹੋਈ। ਉਸ ਤੋਂ ਬਾਅਦ ਤਾਂ ਲਗਾਤਾਰ ਇਹ ਸ਼ਬਦ ਹੀ ਹੋ ਗਿਆ। ਕਿਸੇ ਨੇ ਇਸ ਤੇ ਸਵਾਲ ਨਹੀਂ ਉੱਠਿਆ, ਹੂੰ, ਇਤਰਾਜ਼ ਨਹੀਂ ਕੀਤਾ, ਜੀ। ਗੱਲਬਾਤ ਨਹੀਂ ਕੀਤੀ। ਹੂੰ, ਤੇ ਜਦੋਂ ਕਿਸੇ ਚੀਜ਼ ਨੂੰ, ਜਿਵੇਂ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ ਹੈ, ਹਾਂਜੀ, ਹਾਂਜੀ। ਜਦੋਂ ਤੁਸੀਂ ਕਿਸੇ ਚੀਜ਼ ਦੀ ਗੱਲ ਕਰਨੀ ਬੰਦ ਕਰ ਦਿਓ ਨਾ, ਤਾਂ ਹੂੰ, ਹੌਲੀ-ਹੌਲੀ ਸਵੀਕਾਰ ਕਰ ਲਿਆ ਜਾਂਦਾ। ਜਿਵੇਂ 1984 ਦੇ ਵਿੱਚ ਮੈਂ ਇੱਕ ਹੋਰ ਹਵਾਲਾ ਦਿੰਦਾ, ਹਾਂਜੀ। ਸਿੱਖ ਰਾਈਟਸ ਕਹਿਣਾ ਸ਼ੁਰੂ ਕਰ ਦਿੱਤਾ ਸ਼ਬਦ, ਸਿੱਖ ਹਾਂਜੀ, ਦੰਗੇ। ਹਾਂਜੀ, ਹਾਂਜੀ, ਸਿੱਖ ਦੰਗੇ ਜਦੋਂ ਬਿਲਕੁਲ। ਦੱਸਿਆ ਵੀ ਇਹ ਦੰਗੇ ਨਹੀਂ, ਇਹ ਨਸਲਕੁਸ਼ੀ ਸੀ, ਜੈਨੋਸਾਈਡ ਸੀ, ਇਹ ਕਤਲੇਆਮ ਸੀ। ਹੂੰ, 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 ਹੂੰ। ਕਿੰਨੇ ਸਾਲ ਲੱਗੇ? ਅੱਜ 35 ਸਾਲ ਹੋ ਗਏ ਨਾ। ਹਾਂਜੀ, ਤੁਸੀਂ ਹਾਂਜੀ। ਅੱਜ ਵੀ ਅਖਬਾਰ ਦੇਖੋ, ਹਾਂਜੀ, ਅੰਗਰੇਜ਼ੀ ਦੇ ਅਖਬਾਰ ਦੇਖੋ, ਪੰਜਾਬੀ ਤੇ ਇੱਥੇ ਤੁਸੀਂ ਅਮਰੀਕਾ 'ਚ ਵੀ ਬੈਠੇ ਹੋ, ਮੈਂ ਕੈਨੇਡਾ 'ਚ, ਸਿੱਖ ਅੰਗਰੇਜ਼ੀ ਵਿਰੋਧੀ ਦੰਗੇ। ਬਿਲਕੁਲ, ਅੰਗਰੇਜ਼ੀ ਤਾਂ ਛੱਡੋ, ਪੰਜਾਬੀ ਦੇ ਕੀ ਸੁਲਝੇ ਲੋਕ ਵੀ ਜਦੋਂ ਖਬਰਾਂ ਦੇ ਵਿੱਚ ਵਰਤਦੇ ਆ ਲਫ਼ਜ਼ ਨੂੰ ਵਿਸ਼ਲੇਸ਼ਣ ਦੇ ਤੌਰ ਤੇ, ਉਹ ਵੀ ਸਿੱਖ ਦੰਗੇ ਹੀ ਲਿਖਦੇ ਆ। ਜਦਕਿ ਖੁਦ ਉਹ ਪੜ੍ਹੇ ਲਿਖੇ ਨੇ। ਦੰਗੇ ਉਹ ਹੁੰਦਾ ਜਦੋਂ ਕੋਈ ਫਿਰਕੇ ਟੈਂ ਬੰਨ੍ਹ ਕੇ ਲੜਦੇ ਆ। ਹੂੰ। ਸਰਕਾਰੀ ਮਸ਼ੀਨਰੀ ਦੁਆਰਾ ਕੀਤੇ ਗਏ ਕਤਲੇਆਮ ਨੂੰ ਦੰਗੇ ਨਾਮ ਦੇਣਾ, ਇਹ ਉਸ ਕਤਲੇਆਮ ਦੇ ਨਾਲ ਹੀ ਮੈਂ ਕਹੂੰਗਾ ਕਿ ਧੋਖਾ ਵਾ। ਇਹ ਗੱਲ ਬਿਲਕੁਲ ਤੁਸੀਂ ਬਹੁਤ ਸੋਹਣੇ ਸ਼ਬਦਾਂ 'ਚ ਇਹ ਗੱਲ ਕਹੀ ਹੈ। ਹੂੰ, ਹੁਣ ਤੁਸੀਂ ਇਹ ਦੇਖੋ, ਮੈਂ ਹੋਰ ਵੀ ਇੱਥੇ ਗੱਲ ਕਰਨਾ, ਫਿਰ ਇਹ ਗੱਲ ਹੁੰਦੀ ਹੈ ਕਿ ਕਈ ਵਾਰ ਹੂੰ, ਇਉਂ ਲੱਗਦਾ ਵੀ ਸ਼ਾਇਦ ਅਸੀਂ ਕਿਤੇ ਕਿਸੇ ਨੂੰ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਭਾਵਨਾ ਤੇ ਸ਼ੱਕ ਨਹੀਂ, ਜਿਨ੍ਹਾਂ ਨੇ ਇਸ ਲਈ ਉਪਰਾਲੇ ਕੀਤੇ ਆ, ਉਹ ਹੂੰ, ਸਾਡੇ ਸਤਿਕਾਰਯੋਗ ਨੇ, ਮੇਰੇ ਆਪਣੇ ਪਰਮ ਮਿੱਤਰ ਉਹਨਾਂ 'ਚ ਨੇ। ਜੀ। ਮੈਂ 20 ਸਾਲ ਤੋਂ 22 ਸਾਲ ਤੋਂ ਇਹ ਗੱਲ ਵਾਰ-ਵਾਰ ਕਹਿ ਰਿਹਾ, ਗੁਰੂ ਨਾਨਕ ਜਹਾਜ਼ ਹੂੰ, ਸ਼ਬਦ ਵਰਤੋ। ਕਈ ਵਾਰ ਇੰਨਾ ਹੈ ਕਿ ਇਸ ਗੱਲ ਨੂੰ ਬਹੁ ਗਿਣਤੀ ਦੇ ਵੱਲੋਂ ਸਵੀਕਾਰ ਨਹੀਂ ਕੀਤਾ ਜਾਂਦਾ। ਤੇ ਜੀ। ਫਿਰ ਇਉਂ ਲੱਗਦਾ ਹੈ ਕਿ ਆਪਣਾ ਫਰਜ਼ ਤਾਂ ਢਿੰਡੋਰਾ ਦੇਣਾ। ਹੂੰ, ਇਹ ਇੱਕ ਮੈਨੂੰ ਸਵਾਲ ਵੀ ਮੈਨੂੰ ਕਿਸੇ ਦੇ ਵੱਲੋਂ ਕੀਤਾ ਗਿਆ ਜੀ, ਹੁਣ ਕੀ ਲੋੜ ਹੈ ਜੀ? ਅੱਗੇ ਤਾਂ ਕਿਸੇ ਨੇ ਵਰਤਿਆ ਨਹੀਂ। ਠੀਕ ਜੇ ਹੈ। ਪਹਿਲਾਂ ਨਹੀਂ ਵਰਤਿਆ ਤਾਂ ਹੁਣ ਮੈਂ ਕਿਹਾ ਮੇਰਾ ਕਸੂਰ ਆ ਬਈ। ਹੂੰ, ਤੁਸੀਂ ਦੇਖੋ ਇਤਿਹਾਸਕ ਸੱਚ ਕੀ ਹੈ? ਜੀ। ਮੈਂ ਜੇ ਨੀਅਤ ਸਾਫ਼ ਹੈ, ਜੇ ਨੀਅਤ ਸਾਫ਼ ਹੈ ਹੂੰ, ਤਾਂ ਹੂੰ, ਫਿਰ ਕੋਈ ਇਤਰਾਜ਼ ਨਹੀਂ ਹੋਏਗਾ। ਜੇ ਹੂੰ, ਨੀਅਤ ਨਹੀਂ ਸਾਫ਼ ਤਾਂ ਫਿਰ ਇਤਰਾਜ਼ ਹੋਏਗਾ। ਜੀ, ਜੀ। ਬਿਜ਼ਨਸ, ਕਾਰੋਬਾਰ, ਵਪਾਰ, ਅਦਾਰਾ, ਸੰਸਥਾ ਕਿਵੇਂ ਹੈ? ਹੂੰ, ਮੈਂ ਤੁਹਾਡੇ ਪਿੱਛੇ ਇੱਕ ਨਾਮ ਪੜ੍ਹ ਰਿਹਾ, ਜੀ। ਪੰਜਾਬੀ ਰੇਡੀਓ USA। ਹਾਂਜੀ, ਹਾਂ, ਹੁਣ ਜਿਸ ਥਾਂ ਤੇ ਤੁਸੀਂ ਇਹ ਪ੍ਰੋਗਰਾਮ ਲਾਈਵ ਕਰ ਰਹੇ ਹੋ, ਹਾਂਜੀ। ਇਹ ਬਿਲਡਿੰਗ ਲੀਜ਼ ਤੇ ਲਈ ਹੋਈ ਹੈ ਜੀ? ਜੀ, ਨਹੀਂ ਆਪਣੀ ਪੰਜਾਬੀ ਰੇਡੀਓ ਯੂਐਸਏ ਦੀ ਹੈ ਜੀ। ਇਹ ਇਸ ਤੋਂ ਪਹਿਲਾਂ ਜਦੋਂ ਬਿਲਡਿੰਗ ਸੀ, ਇਸ ਹਾਂਜੀ, ਦਾ ਕੋਈ ਹੋਰ ਨਾਂ ਹੋਏਗਾ? ਹਾਂਜੀ, ਇੱਥੇ ਕੋਈ ਹੋਰ ਕਾਰੋਬਾਰ ਵੀ ਹੋ ਸਕਦਾ, ਇੱਥੇ ਰੈਸਟੋਰੈਂਟ ਵੀ ਹੋ ਸਕਦਾ, ਠੀਕ ਹਾਂਜੀ, ਹੈ ਜੀ? ਜੀ। ਹੁਣ ਕੋਈ ਆ ਕੇ ਕਵੇ ਹੂੰ, ਕਿ ਮੈਂ ਆਹ ਫਲਾਣੇ ਰੈਸਟੋਰੈਂਟ ਤੇ ਚੱਲਾਂ, ਤੁਸੀਂ ਕਹਣਾ ਹੋਲਡ ਔਨ, ਜੀ। ਤੈਨੂੰ ਪਤਾ ਨਹੀਂ ਇਹਦਾ ਨਾਂ ਕੀ ਹੈ? ਇਹਦਾ ਨਾਂ ਪੰਜਾਬੀ ਪੰਜਾਬੀ ਰੇਡੀਓ ਰੇਡੀਓ USA ਆ। ਉਹ ਹਾਂਜੀ, ਜਿਹੜਾ ਪਹਿਲਾਂ ਨਾਂ ਇਹ ਹੁੰਦਾ ਸੀ, ਹੂੰ, ਹੂ ਕੇਅਰਸ? ਕਿਹਦਾ ਮਤਲਬ ਹੈ? ਉਹ ਹੂੰ, ਭਾਈ ਲਈ ਅਸੀਂ ਹੈ, ਹੂੰ, ਸਾਡਾ ਸਾਰਾ ਸਰਮਾਇਆ ਲੱਗ ਗਿਆ, ਹੂੰ, ਸਾਡੀ ਭਾਵਨਾ ਜੁੜੀ ਹੈ, ਅਸੀਂ ਜਾ ਕੇ ਰੇਡੀਓ ਦਾ ਇਹ ਨਾਮਕਰਨ ਕੀਤਾ, ਜਗ੍ਹਾ ਸਾਡੀ ਹੈ, ਅਸੀਂ ਨਾਂ ਰੱਖਿਆ, ਤੇ ਜੀ। ਤੁਸੀਂ ਇਹ ਕਿਵੇਂ ਕਰ ਰਹੇ ਹੋ? ਇੱਕ ਹੂੰ, ਹੋਰ ਗੱਲ, ਜਦੋਂ ਸਤੰਬਰ 29 ਤੋਂ ਬਾਅਦ ਕਾਮਾਗਾਟਾ ਮਾਰੂ ਜਹਾਜ਼ ਹਾਂਜੀ, ਬਜਬਜ ਘਾਟ ਤੋਂ ਮੋੜ ਦਿੱਤਾ ਗਿਆ, ਹਾਂਜੀ, ਉਸ ਤੋਂ ਬਾਅਦ ਫਿਰ ਇਹ ਜਹਾਜ਼ ਵਾਪਸ ਜਿਹੜਾ ਹੈ, ਜਿਵੇਂ ਪਹੁੰਚਿਆ ਹਾਂਗਕਾਂਗ, ਜਾਪਾਨ, ਜੋ ਵੀ, ਉਸ ਤੋਂ ਮਗਰੋਂ ਇਹ ਜਹਾਜ਼ ਕਿਸੇ ਨੇ ਹੋਰ ਨੇ ਲੈ ਲਿਆ। ਹੂੰ, ਇਤਿਹਾਸ ਦੇ ਵਿੱਚ ਇਹ ਵੀ ਸਰੋਤ ਮਿਲਦੇ ਨੇ ਕਿ ਕਾਮਾਗਾਟਾ ਮਾਰੂ ਨਾਂ ਵੀ ਬਦਲ ਕੇ ਯਾ ਮਾਰੂ ਜਾਂ ਕੁਝ ਹੋਰ ਰੱਖ ਦਿੱਤਾ ਗਿਆ। ਇਹਦੀ ਠੀਕ ਅਗਲੀ ਜਰਨੀ ਕੀ ਹੈ? ਉਹ ਹੋਰ ਵੀ ਬਦਲ ਗਈ। ਹੁਣ ਹੂੰ, ਅਸੀਂ ਉਹ ਨਾਂ ਲਵਾਂਗੇ ਵੀ ਜੀ ਹੂੰ, ਅੱਜ ਕੀ ਨਾਮ ਹੈ? ਅਸੀਂ ਤਾਂ, ਸਾਡਾ ਸੰਬੰਧ ਇਸ ਦੇ ਨਾਲ 14 ਅਪ੍ਰੈਲ ਤੋਂ ਲੈ ਕੇ 29 ਸਤੰਬਰ ਤੱਕ ਹੈ। ਹੂੰ, ਸਾਡਾ ਇੱਕ ਜਹਾਜ਼ ਦੇ ਨਾਲ ਨਹੀਂ, ਸਾਡਾ ਇੱਕ ਸਿਧਾਂਤ ਨਾਲ ਸੰਬੰਧ ਹੈ। ਹੂੰ, ਹੂੰ, ਸਾਡੀ ਲੜਾਈ ਉਸ ਵੇਲੇ ਹੱਕਾਂ ਦੀ ਹੈ। ਤੇ ਜਿਹੜੇ ਲੋਕ ਕਹਿੰਦੇ ਨੇ ਕੀ ਫਰਕ ਪੈਂਦਾ ਹੈ ਹੂੰ, ਹੂੰ, ਜੇ ਗੁਰੂ ਨਾਨਕ ਜਹਾਜ਼ ਦੀ ਥਾਂ ਤੇ ਕਾਮਾਗਾਟਾ ਮਾਰੂ ਜਹਾਜ਼ ਕਹਿ ਲਿਆ ਜਾਵੇ, ਹੂੰ, ਬਹੁਤ ਵੱਡਾ ਫਰਕ ਪੈਂਦਾ ਹੈ। ਹੂੰ, ਕਿਉਂ? ਇੱਕ ਬਿਰਤਾਂਤ ਦਾ ਫਰਕ ਪੈਂਦਾ। ਗੁਰੂ ਨਾਨਕ ਦਾ ਬਿਰਤਾਂਤ ਸੀ ਜਿਹਨੇ ਹੂੰ, ਮਨੁੱਖੀ ਹੱਕਾਂ ਦੀ ਲੜਾਈ ਦੇ ਵਾਸਤੇ ਸਾਨੂੰ ਪ੍ਰੇਰਿਤ ਕੀਤਾ।
ਜੀ, ਜੀ। ਗੁਰੂ ਨਾਨਕ ਦਾ ਬਿਰਤਾਂਤ ਹੈ ਜਿਹੜਾ ਰਾਜੇਸ਼ੀ ਮੁਕੱਦਮ ਕੁੱਤੇ, ਇਹ ਹੂੰ, ਆਖਦਾ ਹੈ। ਗੁਰੂ ਹੂੰ। ਨਾਨਕ ਸਾਹਿਬ ਦਾ ਬਿਰਤਾਂਤ ਹੈ ਕਿ ਸਮੇਂ ਦੀ ਹਕੂਮਤ ਦੀ ਹਿੱਕ 'ਚ ਵੱਜਣਾ। ਜਦੋਂ ਬਾਬਰ ਨੂੰ ਉਹਨਾਂ ਨੇ ਕਿਹਾ ਕਿ ਜਹਾਜ਼ ਡੁੱਬਣਾ ਹੈ, ਤਾਂ ਵੈਨਕੂਵਰ ਦੇ ਸਿੱਖ ਕੀ ਕਹਿੰਦੇ ਕਿ ਜੇਕਰ ਸੀ ਲਾਈਨ ਦੇ ਨਾਲ ਇਸ ਜਹਾਜ਼ ਨੂੰ ਡੁੱਬਿਆ ਗਿਆ ਤਾਂ ਵੈਨਕੂਵਰ ਨੂੰ ਅੱਗ ਲਾ ਕੇ ਫੂਕ ਦਿਆਂਗੇ। ਹੂੰ, ਹੂੰ, ਇਹ ਹੂੰ, ਖਾਲਸਾਈ ਜਿਹੜਾ ਜਜ਼ਬਾ ਸੀ, ਇਹ ਹੂੰ, ਗੁਰੂ ਨਾਨਕ ਸਾਹਿਬ ਦਾ "ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ" ਦਾ ਸੀ। ਹੂੰ, ਹੂੰ। ਸਿਧਾਂਤ ਸਾਡਾ ਇੱਕ ਸਿੱਖ ਸਿਵਲਾਈਜੇਸ਼ਨ, ਜੀ। ਉਸ ਦੇ ਵਿੱਚ ਜਿੱਥੇ ਸਾਰੇ ਦੇ ਸਾਰੇ ਸਾਡੇ ਨਾਲ ਨੇ, ਹੂੰ, ਹੂੰ, ਜਦੋਂ ਇਹ ਗੱਲ ਸਪਸ਼ਟ ਹੈ, ਇੱਕ ਹੂੰ। ਸਿੰਪਲ ਗੱਲ ਮੈਂ ਤੁਹਾਡੇ ਹਵਾਲੇ ਨਾਲ ਤਾਂ ਗੱਲ ਕੀਤੀ ਸੀ ਕਿਉਂਕਿ ਤੁਸੀਂ ਉਸ ਅਦਾਰੇ ਦੇ ਮੇਰੇ ਸਾਹਮਣੇ ਤੁਹਾਡਾ ਜਦੋਂ ਮੈਂ ਹਾਂਜੀ, ਪੜ੍ਹ ਰਿਹਾ ਸੀ, ਜੀ। ਮੈਂ ਇੱਕ ਬੁਨਿਆਦੀ ਤੌਰ ਤੇ ਗੱਲ ਕਰਦਾ, ਜਦੋਂ ਨਾ ਹੀ ਬਾਬਾ ਗੁਰਦਿੱਤ ਸਿੰਘ ਜੀ ਨੇ ਜਿਨ੍ਹਾਂ ਨੇ ਪੈਸੇ ਦਿੱਤੇ, ਹੂੰ, ਜਿਨ੍ਹਾਂ ਨੇ ਜਹਾਜ਼ ਲਿਆ, ਹੂੰ, ਜਿਨ੍ਹਾਂ ਨੇ ਅਰਦਾਸ ਕੀਤੀ, ਜਿਨ੍ਹਾਂ ਨੇ ਨਾਮ ਹੀ ਰੱਖ ਦਿੱਤਾ ਗੁਰੂ ਨਾਨਕ ਜਹਾਜ਼, ਹੂੰ, ਭਾਈ ਤੁਸੀਂ ਧੱਕਾ ਕਿਉਂ ਕਰਦੇ ਹੋ? ਕਿ ਹੂੰ, ਇਹਨੂੰ ਮਾਮਾ-ਬੇਟਾ ਮਾਰੂ ਕਹੋ। ਹੂੰ, ਕੀ ਗੱਲ ਹੈ? ਕੀ ਮਜਬੂਰੀ ਹੈ? ਤੁਹਾਨੂੰ ਤੁਸੀਂ ਨਾ ਕੋਈ ਦਿੱਤਾ, ਨਾ ਕੁਛ ਲਿਆ, ਹੂੰ, ਤੁਸੀਂ ਇਤਿਹਾਸ ਨੂੰ ਵਿਗਾੜੀ ਜਾਂਦੇ ਹੋ। ਹੂੰ, ਚਲੋ, ਫਿਰ ਵੀ ਅਸੀਂ ਕਹਿੰਦੇ ਹਾਂ ਜੋ ਹੋ ਗਿਆ ਠੀਕ ਹੈ, ਹੂੰ, ਹੁਣ ਹੀ ਸੁਧਰ ਜਾਓ। ਬਾਬਾ ਗੁਰਦਿੱਤ ਸਿੰਘ ਤੋਂ ਲੈ ਕੇ, ਬਾਬਾ ਸੋਹਣ ਸਿੰਘ ਭਕਨਾ ਤੋਂ ਲੈ ਕੇ, ਗਿਆਨੀ ਕੇਸਰ ਸਿੰਘ ਤੋਂ ਲੈ ਕੇ, ਡਾਕਟਰ ਗੰਡਾ ਸਿੰਘ ਤੋਂ ਲੈ ਕੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੋਂ ਲੈ ਕੇ, ਹੂੰ, ਜਗਜੀਤ ਸਿੰਘ ਵਰਗੇ ਇਤਿਹਾਸਕਾਰਾਂ ਤੋਂ ਲੈ ਕੇ ਸਾਰਿਆਂ ਨੇ, ਰਾਜਵਿੰਦਰ ਸਿੰਘ ਰਾਹੀ, ਅਜਮੇਰ ਸਿੰਘ, ਕਿੰਨਿਆਂ ਕੁ ਦੇ ਮੈਂ ਨਾਂ ਲਵਾਂ, ਉਹ ਹੂੰ। ਸਾਰੇ ਕਹਿੰਦੇ ਵੀ ਗੁਰੂ ਨਾਨਕ ਜਹਾਜ਼ ਤੁਸੀਂ ਬ੍ਰੈਕਟ ਦੇ ਵਿੱਚ ਪਾ ਦਿਓ, ਖਾਮਾ-ਘਾਟਾ ਮਾਰੂਗਾ, ਹਾਂਜੀ। ਸਾਨੂੰ ਕੀ ਵਿਸ਼ਵਾਸ ਹੋ ਸਕਦਾ ਹੈ। ਹੂੰ, ਪਰ ਇਹ ਤਾਂ ਗੱਲ ਹੈ, ਮੈਂ ਤਾਂ ਇਹ ਕਹਿੰਦਾ ਕਿ ਜਿਵੇਂ ਅੱਜ ਇਹ ਪ੍ਰੋਗਰਾਮ ਹੋ ਰਿਹਾ, ਹੂੰ, ਸਮੂਹਿਕ ਤੌਰ ਤੇ ਸਤਿਕਾਰ ਨਾਲ ਇਹ ਗੱਲ ਨੂੰ ਬਿਨਾਂ ਕਿਸੇ ਓਫੈਂਸਿਵ ਹੋ ਕੇ ਵਿਰੋਧ ਕਰਨ ਦੇ ਕਹਿਣਾ ਚਾਹੀਦਾ, ਸਾਨੂੰ ਚੰਗਾ ਲੱਗਿਆ ਕਿ ਸਾਨੂੰ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹਦਾ ਇਹ ਨਾਂ ਸੀ। ਹੂੰ, ਆਓ ਮਿਲ ਜੁਲ ਕੇ ਚਾਅ ਦੇ ਨਾਲ ਇਹਨੂੰ ਗੁਰੂ ਨਾਨਕ ਜਹਾਜ਼ ਅੱਜ ਤੋਂ ਬਾਅਦ ਕਹੀਏ। ਸਾਡੇ ਵਿੱਚ ਸ਼ਬਦ ਗੁਰਮੁਖੀ, ਸਾਡੀ ਸਿੱਖ ਸੱਭਿਅਤਾ, ਸਾਡੀ ਵਿਰਾਸਤ, ਸਾਡਾ ਸੈਕੂਲਰਿਜ਼ਮ ਇਹਦੇ ਚੋਂ ਬਿਹਤਰ ਢੰਗ ਨਾਲ ਝਲਕਦਾ ਤੇ ਇਤਿਹਾਸਕ ਤੱਥ ਵੀ ਹੈ ਇਹਦੇ 'ਚ। ਹੂੰ। ਬਿਲਕੁਲ, ਬਿਲਕੁਲ। ਅੱਛਾ, ਇਹ ਜਦੋਂ ਤੁਸੀਂ 50ਵਿਆਂ ਦਾ ਜ਼ਿਕਰ ਕਰ ਰਹੇ ਸੀਗੇ, 50ਵਿਆਂ ਤੋਂ ਬਾਅਦ ਤੁਸੀਂ ਕਿਹਾ ਕਿ ਲਫ਼ਜ਼ ਸ਼ਬਦ ਕਾਮਾਗਾਟਾ ਮਾਰੂ ਬੜੀ ਤੇਜ਼ੀ ਦੇ ਨਾਲ ਉੱਭਰਿਆ ਅਖਬਾਰਾਂ, ਆਰਟੀਕਲਾਂ, ਰਸਾਲਿਆਂ ਦੇ ਵਿੱਚ। ਇੱਥੋਂ ਤੱਕ ਕਿ ਜਿਹੜਾ ਅਸੀਂ ਸਕੂਲ ਦੇ ਵਿੱਚ ਇਤਿਹਾਸ ਪੜ੍ਹਿਆ, ਉਹਦੇ ਵਿੱਚ ਵੀ ਕਾਮਾਗਾਟਾ ਮਾਰੂ ਹੀ ਦੱਸਿਆ ਗਿਆ, ਉਹਦੇ ਵਿੱਚ ਵੀ ਕਾਮਾਗਾਟਾ ਮਾਰੂ ਹੀ ਲਿਖਿਆ ਗਿਆ। ਇਹ ਕਿਉਂ ਕਿਆ ਕੀਤਾ ਗਿਆ ਏਦਾਂ? ਕਿਉਂ ਪੜ੍ਹਾਇਆ ਗਿਆ? ਕਿਉਂ ਲਿਖਿਆ ਗਿਆ? ਕਿਉਂ ਪ੍ਰਚਾਰਿਆ ਗਿਆ? ਕੀ ਮੰਤਵ ਤੁਹਾਡੇ ਮੁਤਾਬਿਕ? ਮਤਲਬ ਇਹਦਾ 2 ਮਕਸਦ ਨੇ ਜੀ। ਇੱਕ ਤਾਂ ਗੱਲ ਇਹ ਹੈ ਕਿ ਜਿਹੜੀ ਧਿਰ ਹੂੰ, ਆਪਣੇ ਇਤਿਹਾਸ ਨੂੰ, ਵਿਰਾਸਤ ਨੂੰ ਨਹੀਂ ਸਾਂਭਦੀ, ਜੀ। ਕਸੂਰਵਾਰ ਉਹੀ ਹੈ, ਮੈਂ ਤਾਂ ਉਹਨਾਂ ਨੂੰ ਕਹਾਂਗਾ। ਠੀਕ ਹੈ ਜੀ। ਇਹ ਸਾਡੇ ਸਿੱਖਾਂ ਦੇ ਵਿੱਚ ਬੜੀ ਵੱਡੀ ਸਮੱਸਿਆ ਰਹੀ ਹੈ। ਹੂੰ, ਅਸੀਂ ਸ਼ਹਾਦਤਾਂ ਵੀ ਦਿੱਤੀਆਂ, ਹੂੰ, ਕਾਲੇ ਪਾਣੀਆਂ ਦੀ ਸਜ਼ਾ ਸਭ ਤੋਂ ਵੱਧ, ਹੂੰ, ਫਾਂਸੀਆਂ ਦੀ ਸਜ਼ਾ ਸਭ ਤੋਂ ਵੱਧ, ਜੀ। ਬਾਰਡਰ ਤੇ ਸ਼ਹੀਦੀਆਂ ਸਭ ਤੋਂ ਵੱਧ। ਹੂੰ, ਹੁਣ ਵੀ ਕਿਸਾਨ ਮੋਰਚਾ ਥਾਂ ਹੋਵੇ, ਹੂੰ, ਆ ਜਿਹੜਾ ਪੰਜਾਬ ਦੇ ਹੜ੍ਹਾਂ ਤੋਂ ਲੈ ਕੇ ਦੂਰ ਦੁਰਾਡੇ ਤੱਕ, ਜੇ ਕੋਈ ਰਾਣਾ ਆਯੂਬ ਦੇ ਖਿਲਾਫ 4 ਕਾਰਵਾਈ ਚੱਲਦੀ ਹੈ ਤੇ ਕੈਨੇਡਾ, ਅਮਰੀਕਾ 'ਚ ਸੰਘਰਸ਼ ਕਰਨ ਵਾਲੇ ਕਰਦੇ ਨੇ ਸਾਡੇ ਬਿਲਕੁਲ। ਸਿੱਖ, ਜੇ ਕਿਤੇ ਤੀਸਰਾ ਸੀਤਲਾਵਾੜ ਖਿਲਾਫ ਪਰਚਾ ਦਰਜ ਹੁੰਦਾ ਤਾਂ ਇੱਥੇ ਹੂੰ, ਮਣੀਪੁਰ ਦੀ ਘਟਨਾ ਹੋ ਰਹੀ ਹੈ, ਪ੍ਰੋਟੈਸਟ ਦੇ ਵਿੱਚ ਥਾਂ ਅੱਗੇ ਹੋ ਕੇ। ਸੋ ਹੂੰ, ਕਈ ਤਾਂ ਕਹਿੰਦੇ ਇਹਨਾਂ ਦੇ ਦਿਮਾਗ ਨੂੰ ਕੀ ਹੋਇਆ? ਜੀ, ਸਾਡੇ ਜੀ। ਦਿਮਾਗ ਨੂੰ ਤਾਂ ਇਹ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੂੰ, ਕਿ ਵਿਚਾਰ ਵੱਖਰੇ ਵੀ ਹੋਣ, ਹੂੰ, ਪਰ ਜਦੋਂ ਮੁਸ਼ਕਲ ਆ ਬਣੇ ਤਾਂ ਹੂੰ, ਉਸ ਵੇਲੇ ਤੁਸੀਂ ਭਰੋਸਾ ਉਹਨਾਂ ਵਿਚਾਰਾਂ 'ਚ ਨਾ ਰੱਖਦੇ ਹੋਏ ਵੀ ਉਹਨਾਂ ਦੇ ਲਈ, ਮਨੁੱਖੀ ਹੱਕਾਂ ਦੇ ਲਈ ਜੀ। ਜਾਨ ਤੱਕ ਦੇ ਦੇਣੀ। ਸਾਡੇ ਰਗਾਂ ਦੇ ਵਿੱਚ ਉਹ ਖੂਨ ਹੈ। ਹੂੰ, ਸੋ ਮੈਂ ਜਿਹੜੀ ਤੁਸੀਂ ਗੱਲ ਛੂਹੀ ਹੈ, ਮਾਫ਼ ਕਰਨਾ ਮੈਂ ਤੁਹਾਨੂੰ ਰੋਕ ਦਿੱਤਾ। ਜਿਹੜੀ ਤੁਸੀਂ ਗੱਲ ਛੂਹੀ ਹੈ ਨਾ, ਜਿਹੜੇ ਅੱਜ ਤੁਸੀਂ ਨਾਂ ਲਏ ਹੈ, ਬਹੁਤ ਘੱਟ ਲੋਕਾਂ ਤੋਂ ਮੈਂ ਸੰਘਰਸ਼ੀ ਪਿੜਾਂ ਦੇ ਵਿੱਚ ਇਹ ਨਾਮ ਸੁਣਦਾ। ਤੀਸਤਾ ਸੀਤਲਵਾੜ, ਵਰਵਰਾ ਰਾਓ ਜਾਂ ਕਲਬੁਰਗੀ ਵਰਗੇ ਲੋਕਾਂ ਦਾ ਜਦੋਂ ਜ਼ਿਕਰ ਆਉਂਦਾ, ਰਾਣਾ ਆਯੂਬ ਵਰਗੇ ਲੋਕਾਂ ਦਾ। ਲੋਕ ਇਹਨਾਂ ਨੂੰ ਵਿਚਾਰਧਾਰਕ ਵਖਰੇਵਿਆਂ ਦੇ ਵਿੱਚ ਵੰਡ ਕੇ ਸਾਰੇ ਲੋਕ ਕਦੇ ਵੀ ਇਹਨਾਂ ਚੀਜ਼ਾਂ ਦੇ ਲਈ ਇਕੱਠੇ ਨਹੀਂ ਹੁੰਦੇ। ਹਾਲਾਂਕਿ ਇਹ ਵੀ ਜ਼ੁਲਮ ਦੀ ਇੱਕ ਪ੍ਰਕਿਰਿਆ ਕਹਿ ਸਕਦੇ ਹਾਂ, ਸੱਤਾ ਵੱਲੋਂ ਕੀਤੇ ਜਾ ਰਹੇ ਲੋਕਾਂ ਦੇ ਜ਼ੁਲਮ ਦੀ ਇੱਕ ਪ੍ਰਕਿਰਿਆ। ਪਰ ਚੰਗੀ ਗੱਲ ਹੈ ਕਿ ਮੈਨੂੰ ਬੜਾ ਚੰਗਾ ਲੱਗਿਆ ਕਿ ਤੁਸੀਂ ਇਸ ਚੀਜ਼ ਤੋਂ ਉੱਪਰ ਉੱਠ ਕੇ ਉਹਨਾਂ ਨਾਵਾਂ ਦਾ ਜ਼ਿਕਰ ਕੀਤਾ ਜਿਹੜੇ ਨਾਂ ਬੇਸ਼ੱਕ ਸਾਡੀ ਵਿਚਾਰਧਾਰਾ ਨਾਲ ਮੇਲ ਖਾਂਦੇ ਹੋਣ ਜਾਂ ਨਾ ਖਾਂਦੇ ਹੋਣ। ਪਰ ਅਸਲ 'ਚ ਪ੍ਰਵੀਨ ਹਾਂ, ਸ਼ਰਮਾ ਜੀ, ਹਾਂਜੀ, ਮੈਨੂੰ ਇਹ ਗੱਲ ਇਸ ਕਰਕੇ ਚੰਗੀ ਲੱਗਦੀ ਹੈ, ਜਦੋਂ ਰਾਣਾ ਆਯੂਬ ਕੈਨੇਡਾ ਦੇ ਵਿੱਚ ਆਏ, ਹਾਂਜੀ, ਇੱਥੋਂ ਦੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਗਦਰੀ ਬਾਬਿਆਂ ਨੇ ਬਣਾਈ ਸੀ, ਜੀ, ਜੀ। ਜਿੱਥੇ ਮੋਦੀ ਦਾ ਸਵਾਗਤ ਹੋਇਆ, ਕਦੇ ਇੱਥੇ ਇੰਦਰਾ ਗਾਂਧੀ ਦਾ ਸਵਾਗਤ ਵੀ ਹੋਇਆ, ਹੂੰ, ਹੂੰ, ਫਾਸ਼ੀਵਾਦੀਆਂ ਦਾ। ਠੀਕ ਹੈ, ਤੇ ਰਾਣਾ ਆਯੂਬ ਨੂੰ ਬੋਲਣ ਦੇ ਵਾਸਤੇ ਸਮਾਂ ਮੰਗਿਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਠੀਕ ਹੈ, ਖਾਲਸਾ ਦੀਵਾਨ ਸੁਸਾਇਟੀ, ਕਿਉਂਕਿ ਮੋਦੀਵਾਦ ਉੱਥੇ ਭਾਰੂ ਹੈ, ਉਹ ਸੰਸਥਾ ਜਿਹੜੀ ਕਿ ਬਾਬੇ ਗਦਰੀ ਬਾਬਿਆਂ ਦੀ ਸੰਸਥਾ, ਠੀਕ ਹੈ। ਕਿੱਡੀ ਅਫਸੋਸ ਵਾਲੀ ਗੱਲ ਹੈ। ਤਾਂ ਹੂੰ, ਉਸ ਵੇਲੇ ਮੈਂ ਬੇਨਤੀ ਕੀਤੀ, ਐਬਸਫੋਰਡ ਗੁਰਦੁਆਰਾ ਸਾਹਿਬ ਮੈਂ ਲੈ ਕੇ ਗਿਆ, ਹਾਂ, ਰਾਣਾ ਆਯੂਬ ਦੀ ਸਪੀਚ ਕਰਾਈ, ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਸਤਿਕਾਰ ਦਿੱਤਾ ਆਨਲਾਈਨ ਤੇ ਸਤਿਕਾਰ ਨਾਲ, ਤੇ ਉਹਦੇ ਲਫ਼ਜ਼ ਸੀ
ਕਿ ਮੈਂ ਜਿਹੜੀ ਇਸ ਵੇਲੇ ਗੁਜਰਾਤ ਦੀਆਂ ਫਾਈਲਾਂ ਕਿਤਾਬ ਲਿਖੀ ਹੈ ਨਾ, ਹਾਂਜੀ, ਤੇ ਇਹ ਜਿਹੜੀ ਆ ਮੈਂ ਮਤਲਬ ਅੱਜ ਮਹਿਸੂਸ ਕਰਦੀ ਹਾਂ ਕਿ ਮਾਫ਼ ਕਰਨਾ ਇਹ ਸੱਚੀ ਹੈ ਕਿ ਮੁਸਲਿਮ ਭਾਈਚਾਰੇ ਨਾਲ ਬੇਸ਼ੱਕ ਉਹਨਾਂ ਦਾ ਜਨਮ ਸਿਧਾਂਤ ਸੰਬੰਧ ਹੈ, ਪਰ ਸੱਚਾਈ ਇਹ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਮੁਸਲਿਮ ਸੰਸਥਾ ਇੱਕ ਅੱਧੀ ਨੂੰ ਛੱਡ ਕੇ ਕਿਸੇ ਨੇ ਆ ਕੇ ਬਿਲਕੁਲ। ਸਾਥ ਨਹੀਂ ਦਿੱਤਾ। ਤੇ ਗੁਰਦੁਆਰੇ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਚੜ੍ਹਦੀ ਕਲਾ ਵਾਲੇ ਗੁਰੂ ਦੇ ਪਿਆਰੇ ਸਨ, ਜਿਨ੍ਹਾਂ ਨੇ ਕਿਹਾ 30 ਦਾ ਸੀਤਲਾ ਵਾਰਡ, ਜੀ, ਜਿਹੜੇ ਕਿ ਇਸ ਵੇਲੇ ਜਿਨ੍ਹਾਂ ਤੇ ਝੂਠੇ ਕੇਸ ਦਰਜ ਕਰਕੇ ਹਾਂਜੀ, ਅੰਦਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜਿੱਦਣ ਉਹ ਆਏ, ਅਸੀਂ ਜਦੋਂ ਲੈਕਚਰ ਕਰਾਇਆ, ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ, ਸਮਾਂ ਗੁਜ਼ਾਰਿਆ, ਤੇ ਲਿਟਰਲੀ ਉਹ ਕਹਿ ਰਹੇ ਸਨ ਕਿ ਭਾਈ ਜੀ, ਤੁਹਾਡੇ ਭਾਈ ਸਾਹਿਬ ਜੋ ਸ਼ਬਦ ਨੇ ਜਾਂ ਤੁਸੀਂ ਲੋਕ ਜਿਹੜੇ ਸਾਨੂੰ ਪਿਆਰ ਦਿੰਦੇ ਹੋ, ਮੇਰਾ ਸਿਰ ਝੁਕਦਾ। ਤੇ ਪਰ ਉਹ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਨੇ। ਗੌਤਮ ਨਵਲਖਾ ਕੌਣ ਹੈ? ਗੌਤਮ ਨਵਲਖਾ ਉਹ ਹੈ ਜਿਨ੍ਹਾਂ ਨੇ 1984 ਦੇ ਵਿੱਚ ਹੂ ਆਰ ਦਾ ਗਿਲਟੀ ਕਿਤਾਬ ਦਾ ਜਿਹੜਾ ਮੂਲ ਸਰੋਤ ਤਿਆਰ ਕੀਤਾ, ਆਪਣੇ ਸਾਥੀਆਂ ਨਾਲ ਮਿਲ ਕੇ ਸਾਨੂੰ ਭੁੱਲ ਗਿਆ। ਉਹ ਲੜਾਈ ਉਹਨੇ ਲੜੀ ਹੈ, ਕਿਉਂ ਨਹੀਂ? ਉਹ ਸਾਡੇ ਨੂੰ, ਅਸੀਂ ਰਾਣਾ ਅਯੂਬ ਦੀ ਗੱਲ ਕਰਦੇ ਹਾਂ, ਬਾਰਬਰਾ ਰਾਓ ਸਾਡੇ ਨੇ। ਅਸੀਂ ਉਹਨਾਂ ਲੋਕਾਂ ਦੇ ਲਈ ਬਿਲਕੁਲ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਮੈਂ ਜਿੱਥੇ ਇੱਕ ਪਾਸੇ ਦੀਪ ਸਿੱਧੂ ਵਰਗੇ ਆਪਣੀ ਜ਼ਿੰਦਗੀ ਜਿਹੜੀ ਹੈ, ਚਾਹੇ ਉਹ ਪਹਿਲਾਂ ਬੀਜੇਪੀ ਜਾਂ ਆਰਐਸਐਸ ਜਾਂ ਭਾਜਪਾ ਜਾਂ ਜੋ ਮਰਜ਼ੀ ਪਿਛੋਕੜ ਹੋਵੇ, ਜਾਂ ਸਨੀ ਦਿਓਲ ਦਾ ਜਾਂ ਕੁਝ ਵੀ ਹੋਵੇ, ਪਰ ਜਿੱਦਣ ਤੋਂ ਉਹ ਡਟਿਆ ਨੌਜਵਾਨ, ਉਹਨੇ ਡਟ ਕੇ ਉਹ ਇੱਕ ਨੈਰੇਟਿਵ ਬਿਰਤਾਂਤ ਬਿਆਨ ਕੀਤਾ, ਕਮਾਲ ਦਾ ਸੀ। ਜੇ ਜੱਗੀ ਜੌਲ ਜੇਲ੍ਹ 'ਚ, ਅਸੀਂ ਉਹਦੀ ਰਿਹਾਈ ਦੀ ਗੱਲ ਕਰਦੇ ਹਾਂ। ਜੇ ਹਰਦੀਪ ਸਿੰਘ ਵਰਗਿਆਂ ਨੂੰ ਸਾਜ਼ਿਸ਼ੀ ਢੰਗ ਨਾਲ ਇੰਡੀਅਨ ਸਟੇਟ ਨੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦ ਕੀਤਾ, ਅਸੀਂ ਉਸ ਦੀ ਵਿਰੋਧਤਾ ਕਰਦੇ ਹਾਂ। ਜੇਕਰ ਗਦਰ ਲਹਿਰ ਦੇ ਇਹ ਜਿਹੜੇ ਸਥਾਨ ਹੈ ਜਿਨ੍ਹਾਂ ਦੇ ਉੱਪਰ ਸਰਕਾਰੀ ਪ੍ਰਚਾਰ ਹੋ ਰਿਹਾ, ਉਹਦੀ ਵਿਰੋਧਤਾ ਕਰਦੇ ਆ। ਇੱਥੇ ਮਸਲਾ ਮਨੁੱਖੀ ਅਧਿਕਾਰਾਂ ਦਾ ਉਹੀ ਜਿਹੜੀ ਲੜਾਈ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੀ ਸੀ, ਜਿਹੜੀ ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਦੀ ਸੀ। ਅੱਜ ਜਦੋਂ ਤੁਸੀਂ ਜਿਵੇਂ ਗੱਲ ਕੀਤੀ ਹੈ, ਮੈਂ ਇੱਕ ਗੱਲ ਇੱਥੇ ਹੋਰ ਐਡ ਕਰਨੀ ਚਾਹਾਂਗਾ। ਜਿਹੜਾ ਗੁਰੂ ਨਾਨਕ ਜਹਾਜ਼ ਦਾ ਇਹ ਸੰਘਰਸ਼ ਹੈ, ਜੇਕਰ ਸੋਚ ਖੁੱਲੀ ਹੋਵੇ, ਜਿਹੜੇ ਮਨ ਦੇ ਵਿੱਚ ਇਸ ਗੱਲ ਨੂੰ ਸੁਣਨ ਦੀ ਸਮਰੱਥਾ ਹੋਵੇ, ਉਹ ਕੀ ਕਹੇਗਾ? ਉਹ ਕਹੇਗਾ ਕਿਉਂਕਿ ਇਹ ਇਤਿਹਾਸਕ ਸੱਚ ਹੈ, ਮੈਂ ਇਸ ਸੱਚ ਨੂੰ ਸਵੀਕਾਰ ਕਰਦਾ, ਦੁਨੀਆਂ ਗਲਤੀਆਂ ਦੀ, ਗੁਸਤਾਖੀਆਂ ਦੀ ਖਿਮਾ, ਅੱਜ ਤੋਂ ਬਾਅਦ ਅਸੀਂ ਗੁਰੂ ਨਾਨਕ ਜਹਾਜ਼ ਕਹਾਂਗੇ। ਪਰ ਜਿਹੜੇ ਵਿਅਕਤੀ ਇਸ ਤੇ ਕਿੰਤੂ ਪਰੰਤੂ ਕਰ ਰਹੇ ਨੇ ਕਿ ਜੀ ਤੁਸੀਂ ਆਹ ਕਿਉਂ ਗੱਲ ਕਰ ਰਹੇ ਹੋ, ਉਹ ਸਾਨੂੰ ਇਹ ਉਲਟਾ ਸਵਾਲ ਕਰ ਰਹੇ ਨੇ ਕਿ ਸਵਾਲ ਸਾਨੂੰ ਕਰਨਾ ਚਾਹੀਦਾ ਕਿ ਭਾਈ ਤੁਸੀਂ ਕਿਉਂ ਇਹ ਨਾਮ ਵਿਗਾੜਿਆ, ਤੁਸੀਂ ਕਿਉਂ ਗੁਰੂ ਨਾਨਕ ਦਾ ਨਾਮ ਇੱਥੋਂ ਜਾਣ-ਬੁੱਝ ਕੇ ਡਿਲੀਟ ਕੀਤਾ। ਉਲਟਾ ਸਾਨੂੰ ਸਵਾਲ ਕਰ ਰਹੇ ਨੇ ਜੀ ਤੁਸੀਂ ਕਿੱਥੋਂ ਆ ਗਏ? ਆ ਗਏ ਤਾਂ ਹੁਣ ਕਰਾਂਗੇ, ਹੁਣ ਵਿੱਚ ਵਿਚਾਲੇ ਤਾਂ ਨਹੀਂ ਛੱਡਦੇ। ਹੁਣ ਤਾਂ ਅਸੀਂ ਬਾਬੇ ਨਾਨਕ ਦੀ ਉਮਦ ਆ, ਤੇ ਬਾਬੇ ਨਾਨਕ ਨੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਰੱਖਿਆ। ਸਾਨੂੰ ਪੈਰ ਫੜਨੇ ਪੈਣ, ਹੱਥ ਜੋੜਨੇ ਪੈਣ, ਜਾਂ ਹੱਥ ਫੜਨੇ ਵੀ ਪੈਣ, ਲਿਖਣਾ ਪਵੇ, ਖੜਨਾ ਪਵੇ, ਅੜਨਾ ਪਵੇ, ਲੜਨਾ ਪਵੇ, ਅਸੀਂ ਸਿਧਾਂਤ ਤੇ ਪਹਿਰਾ ਦੇ ਕੇ। ਇਹ ਤਾਂ ਕਾਮਰੇਡ ਵੀ ਨਹੀਂ ਜਿਹੜੇ ਵਿਰੋਧ ਕਰਦੇ ਨੇ, ਕਾਮਰੇਡ ਵੀ ਸ਼ਬਦ ਬੜਾ ਵੱਡਾ ਹੈ। ਕਾਮਰੇਡ ਹਰੀ ਸ਼ਰਮਾ ਵਰਗੇ ਸੀ, ਜਾਂ ਜਿਨ੍ਹਾਂ ਚ ਤੁਸੀਂ ਕਈਆਂ ਦੇ ਨਾਂ ਲਏ ਨੇ, ਅਸਲੀ ਕਾਮਰੇਡ ਹਰਦਿਆਲ ਬੈਂਸ ਵਰਗੇ ਨੇ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੱਥੇ ਉਹਨਾਂ ਨੇ ਇਕੱਠ ਕੀਤੇ। ਡਾਕਟਰ ਹਰੀ ਸ਼ਰਮਾ ਨੇ ਕਿਹਾ ਕਿ ਫਾਸ਼ੀਵਾਦੀ ਸਟੇਟ ਦੇ ਖਿਲਾਫ ਮੈਂ ਸੰਘਰਸ਼ ਲੜ ਰਿਹਾ। ਅਸਲੀ ਕਾਮਰੇਡ ਜਿਹੜੇ ਨੇ, ਉਹ ਹੱਕਾਂ ਦੀ ਲੜਾਈ ਦੇ ਵਿੱਚ ਅਗਲੀ। ਇਹ ਤੇ ਜਾਲੀ ਲੋਕ ਨੇ, ਜਿਨ੍ਹਾਂ ਦੀ ਨਾ ਕੋਈ ਵਿਚਾਰਧਾਰਾ, ਜਿੱਥੇ ਦੇਖਾ ਤਵਾ ਪ੍ਰਾਤ, ਉੱਥੇ ਗਾਵਾਂ ਨਿੰਤੇ ਰਾਤ। ਇਹੋ ਜਿਹੇ ਕਾਮਰੇਡਾਂ ਦੇ ਮੱਥੇ ਤੇ ਵੀ ਕਲੰਕ ਨੇ। ਹੱਕਾਂ ਦੀ ਲੜਾਈ ਲੜਨੀ ਆ ਤਾਂ ਕਾਮਰੇਡਾਂ ਨੇ ਸਿੱਖੀ ਹੈ ਗੁਰੂ ਨਾਨਕ ਸਾਹਿਬ ਤੋਂ। ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਉਹ ਲੜਾਈ ਲੜੀ ਹੈ ਰਾਜਿਆਂ ਦੇ ਖਿਲਾਫ। ਕਾਮਰੇਡਾਂ ਦੀ ਲੜਾਈ ਰਾਜਿਆਂ ਦੇ ਖਿਲਾਫ ਸੀ, ਗੁਰੂ ਸਾਹਿਬ ਦੀ ਲੜਾਈ ਕਿਹਦੇ ਨਾਲ ਸੀ? ਮੈਂ ਉੱਥੇ ਹਾਂਜੀ ਬਿਲਕੁਲ ਆਪਾਂ ਉੱਥੇ ਫੇਰ ਆਉਣੇ ਆ ਕਿ 47 ਤੋਂ ਬਾਅਦ, ਜਿਵੇਂ ਤੁਸੀਂ 50ਵਾਂ ਦਾ ਜ਼ਿਕਰ ਕੀਤਾ, 47 ਤੋਂ ਬਾਅਦ ਐਸਾ ਕੀ ਵਾਪਰਿਆ ਕਿ ਜਿਹੜੇ ਤੁਸੀਂ ਇਤਿਹਾਸਕ ਤੱਥਾਂ ਦੇ ਹਵਾਲੇ ਦੇ ਨਾਲ ਜੋ ਗੱਲ ਕਰ ਰਹੇ ਹੋ, ਜੋ ਇਹਦੇ ਵਿੱਚ ਜੋ ਲੋਕ ਸੀ, ਮਹਾਨ ਲੋਕ ਸੀ, ਜਿਨ੍ਹਾਂ ਨੇ ਬਾਬਾ ਗੁਰਦਿੱਤ ਸਿੰਘ ਜੀ ਜਿਹੜੇ ਨੇ ਸਾਰਾ ਕੁਝ ਕੀਤਾ। ਬੇਸ਼ੱਕ ਉਹ ਵਪਾਰੀ ਸੀ, ਆਰਥਿਕ ਤੌਰ ਤੇ ਸਮਰੱਥ ਸੀ, ਚਾਹੁੰਦੇ ਤਾਂ ਉਹ ਇਸ ਤੋਂ ਟਾਲਾ ਹੀ ਵੱਟ ਸਕਦੇ ਸੀ, ਪਰ $11,000 ਦਾ ਤੁਸੀਂ ਜ਼ਿਕਰ ਕੀਤਾ, ਔਰ ਬਕਾਇਦਾ ਸਾਰੀ ਫਰਮ ਬਣਾ ਕੇ ਸਾਰਾ ਕੁਝ ਕਰਕੇ। ਤਾਂ ਉਹਨਾਂ ਇਤਿਹਾਸ ਦੇ ਪਾਤਰਾਂ ਨੂੰ, ਉਹਨਾਂ ਇਤਿਹਾਸ ਦੇ ਮਹਾਨ ਲੋਕਾਂ ਨੂੰ ਸਾਈਡ ਲਾਈਨ, ਜਾਂ ਉਹ ਜਿਹੜੇ ਇੱਕ ਥੀਮ ਲਾਈਨ ਸੀ, ਉਹਦੇ ਤੋਂ ਪਾਸੇ ਕਰਨ ਦੇ ਕੀ ਮਨਸ਼ਾ ਸੀ, ਕਿਉਂ ਕੀਤਾ ਗਿਆ? ਤੁਸੀਂ ਕੁਝ ਇਤਿਹਾਸ ਨੂੰ ਫਰੋਲਦੇ ਇਹਨਾਂ ਚੀਜ਼ਾਂ ਵੱਲ ਵਧੇ ਜਾਂ ਇਹਨਾਂ ਨੂੰ ਫੜ ਸਕੇ? ਦਰਅਸਲ ਇਹ ਬਹੁਤ, ਜਿਹਨੂੰ ਕਹਿੰਦੇ ਇੱਕ ਦੁੱਖ ਦੀ ਰਗ ਤੇ ਤੁਸੀਂ ਹੱਥ ਧਰ ਰਹੇ ਹੋ। ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜੇ ਬਚ ਜਾ, ਕਿਉਂਕਿ ਇਹ ਜਜ਼ਬਾ ਇਹਦੇ ਚ ਦਰਦ ਝਲਕਦਾ ਹੈ। ਜਿੰਨੇ ਗਦਰੀ ਯੋਧੇ ਆ, ਉਹਨਾਂ ਦੇ ਨਾਮ ਕਿਵੇਂ ਸ਼ੁਰੂ ਹੁੰਦੇ ਆ? ਕੋਈ ਇੱਕ ਯੋਧੇ ਦਾ ਨਾਂ ਲਓ, ਤੁਸੀਂ ਲਓ ਨਾਮ। ਜੀ ਬਾਬਾ ਸੋਹਣ ਸਿੰਘ ਭਕਨਾ, ਜਾਂ ਜਿੰਨੇ ਵੀ ਜਗ ਸਿੰਘ ਥਿੰਦ, ਭਾਈ ਜਗ ਸਿੰਘ ਜੀ, ਭਾਈ ਮੇਵਾ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਈ ਸਾਹਿਬ, ਭਾਈ ਭਾਗ ਸਿੰਘ ਜੀ ਭਿੱਖੀਵਿੰਡ,
ਤੇ ਭਾਈ ਭਾਈ ਸ਼ਬਦ ਵਰਤਦੇ ਸੀ ਜੀ। ਹੂੰ, ਭਾਈ ਸ਼ਬਦ ਕਦੋਂ ਦਾ ਉੱਡ ਗਿਆ? ਹੂੰ, ਮੈਂ ਸਵਾਲ ਕਰਦਾ। ਹੂੰ, ਅੱਜ ਇਹ ਸਾਰੇ ਕਹਿੰਦੇ ਨੇ ਇਹ ਖੱਬੇ ਪੱਖੀ ਵਿਚਾਰਧਾਰਾ ਦੇ ਹੂੰ, ਬਾਅਦ ਦੇ ਵਿੱਚ ਜੀ ਗਦਰ ਲਹਿਰ ਦੇ ਤੇ ਗਦਰ ਮੂਵਮੈਂਟ ਦੇ ਜਿਹੜੇ ਇਹ ਸਾਡੇ ਆਗੂ ਨੇ, ਹੂੰ। ਇਹਨਾਂ ਨੇ ਤਾਂ ਭਾਈ ਸ਼ਬਦ ਵਰਤਿਆ ਸੀ। ਤੁਸੀਂ ਭਾਈ ਸ਼ਬਦ ਕਿਉਂ ਉਡਾਤਾ? ਮੇਰਾ ਪਹਿਲਾ ਸਵਾਲ ਹੈ। ਠੀਕ ਹੈ, ਠੀਕ ਹੈ। ਭਾਈ ਸ਼ਬਦ ਗੁਰੂ ਦੀ ਪ੍ਰੇਰਨਾ ਸੀ। ਸੋ ਸਿੱਖ ਸਖਾ ਬੰਧ ਬਹਿ ਭਾਈ, ਜੋ ਗੁਰ ਕੇ ਭਾਰੇ ਵਿੱਚ ਆਵੇ ਜਾਂ ਤੂੰ ਮੇਰਾ ਗੁਰਹਾਈ। ਭਾਈ ਸ਼ਬਦ ਗੁਰੂ ਸਾਹਿਬ ਨੇ ਦਿੱਤਾ। ਤੂੰ ਮੇਰਾ ਭਾਈ ਹੈ, ਠੀਕ ਤੂੰ ਹੈ। ਮੇਰਾ ਸਾਥੀ ਹੈ, ਤੂੰ ਮੇਰਾ ਭਰਾ ਹੈ, ਤੂੰ ਹੂੰ, ਮੇਰਾ ਆਪਣਾ ਹੈ। ਹੂੰ, ਸਾਡੇ ਵਿਰਸੇ ਦਾ ਸ਼ਬਦ ਸੀ। ਜੀ। ਪਰ ਮੈਨੂੰ ਹੁਣ ਕਹਿਣਾ ਪੈ ਰਿਹਾ ਹੂੰ, ਕਿ ਇਸ ਸ਼ਬਦ ਨੂੰ ਇੰਟੈਂਸ਼ਨਲੀ ਡਿਲੀਟ ਕਰ ਦਿੱਤਾ ਗਿਆ, ਠੀਕ ਹੈ। ਖਤਮ ਕਰ ਦਿੱਤਾ ਗਿਆ, ਇਸ ਨੂੰ ਸਾਥੀ ਸ਼ਬਦ ਦੇ ਨਾਲ ਬਦਲ ਦਿੱਤਾ ਗਿਆ। ਕਿਉਂਕਿ ਜਿਹੜਾ ਉਸੇ ਖਾਸ ਕਿਸਮ ਦੀ ਵਿਚਾਰਧਾਰਾ ਦੇ ਸ਼ਬਦਾਵਲੀ ਸੀ, ਉਸ ਨੂੰ ਠੋਕ ਦਿੱਤਾ ਗਿਆ, ਮਨੋਮਲੀ ਠੋਸਿਆ ਗਿਆ। ਹੂੰ, ਉਸ ਤੋਂ ਬਾਅਦ ਜਿਹੜਾ ਅਖਬਾਰ ਸੀ ਗਦਰ, ਜੀ। ਉਹਦੇ ਉੱਪਰ ਇਹ ਸ਼ਬਦ ਸੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤਮਾਰੇ ਪੈਰ ਤਰੀਜੇ ਸਿਰ ਤੀਜੇ ਕਾਣ ਕੀ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ। ਜੀ, ਜੀ। ਇਹ ਸ਼ਬਦ ਚੱਲਿਆ ਜਦੋਂ ਸਾਡੇ ਯੋਧਿਆਂ ਨੇ ਮੁੱਢਲੇ ਰੂਪ ਦੇ ਵਿੱਚ ਗਦਰ ਅਖਬਾਰ ਪੰਜਾਬੀ ਦਾ ਸ਼ੁਰੂ ਕੀਤਾ। ਹੂੰ, ਹੌਲੀ ਹੌਲੀ ਇਹ ਸ਼ਬਦ ਜਿਹੜਾ ਇੱਥੋਂ ਬਦਲ ਦਿੱਤਾ ਗਿਆ, ਹੂੰ, ਉਡਾ ਦਿੱਤਾ ਗਿਆ ਸ਼ਬਦ। ਠੀਕ ਹੈ। ਇਹ ਉਡਾ ਦਿੱਤਾ ਗਿਆ। ਹੁਣ ਕਿਹੜੀ ਸਾਜ਼ਿਸ਼ ਸੀ? ਹੂੰ, ਜਦੋਂ ਕਿਰਤੀ ਅਖਬਾਰ ਸ਼ੁਰੂ ਹੁੰਦਾ ਹੈ ਹੂੰ, ਤਾਂ ਉਸ ਵੇਲੇ ਸਾਡੇ ਜਿਹੜੇ ਮੁਖੀ ਯੋਧੇ ਸਨ, ਉਹਨਾਂ ਨੇ ਕਿਰਤੀ ਅਖਬਾਰ ਸ਼ੁਰੂ ਕਰਨ ਵੇਲੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ। 3 ਦਿਨ ਪਾਠ ਚੱਲੇ। ਪਾਠ ਦੇ ਭੋਗ ਤੋਂ ਬਾਅਦ ਹੁਕਮਨਾਮਾ ਲਿਆ ਗਿਆ ਤੇ ਹੁਕਮਨਾਮੇ ਦੇ ਵਿੱਚ ਸ਼ਬਦ ਆਇਆ ਤੇ ਉਹ ਲੈ ਕੇ ਕਿਰਤੀ ਅਖਬਾਰ ਸ਼ੁਰੂ ਕੀਤਾ ਗਿਆ, ਜਿਵੇਂ ਕਿ ਗੁਰੂ ਨਾਨਕ ਜਹਾਜ਼ ਦੀ ਮੈਂ ਗੱਲ ਕੀਤੀ ਹੈ। ਜੀ, ਜੀ। ਇਹ ਬਕਾਇਦਾ ਸਾਡੀ ਰਵਾਇਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਉਣੇ, ਅਰਦਾਸ ਕਰਨੀ। ਨਾਮਕਰਨ ਵੀ ਤਾਂ ਏਦਾਂ ਹੀ ਹੁੰਦਾ। ਅੱਜ ਵੀ ਬੱਚੇ ਦਾ ਨਾਮ ਰੱਖਦੇ ਨੇ। ਨਾਮ ਰੱਖਣ ਵੇਲੇ ਕਿਹਾ ਜਾਂਦਾ ਅਰਦਾਸ ਕਰੋ ਤੇ ਫਿਰ ਨਾਮ ਰੱਖੋ, ਚਾਹੇ ਜਹਾਜ਼ ਦਾ ਨਾਮ ਹੋਵੇ, ਚਾਹੇ ਕਿਸੇ ਦਾ ਨਾਮ ਹੋਵੇ। ਈਵਨ ਤੁਸੀਂ ਹੈਰਾਨ ਹੋਵੋਗੇ, ਬੱਬਰ ਅਕਾਲੀ ਲਹਿਰ ਦੇ ਯੋਧੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਬੱਬਰ ਅਕਾਲੀ, ਉਹਨਾਂ ਦਾ ਸ਼ਹੀਦੀ ਦਿਨ ਆ ਰਿਹਾ, 100ਵਾਂ ਸ਼ਹੀਦੀ ਦਿਨ 1 ਸਤੰਬਰ ਨੂੰ। ਜੇ ਮੌਕਾ ਹੋਇਆ ਅਸੀਂ ਗੱਲ ਵੀ ਕਰਾਂਗੇ। ਉਹਨਾਂ ਦਾ ਨਾਮ ਪਹਿਲਾਂ ਕੈਨੇਡਾ ਦੇ ਵਿੱਚ ਨਰੈਣ ਸਿੰਘ ਸੀ। ਜੀ, ਜੀ। ਜਦੋਂ ਪੰਜਾਬ ਪਹੁੰਚੇ, ਪੰਜਾਬ ਪਹੁੰਚ ਕੇ ਉਹਨਾਂ ਨੇ ਜਾ ਕੇ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋਇਆ, ਉੱਥੇ ਅੰਮ੍ਰਿਤ ਛਕਿਆ। ਉਦੋਂ ਨਰੈਣੂ ਮਹੰਤ ਦਾ ਨਾਮ ਬੜਾ ਪ੍ਰਚਲਿਤ ਸੀ ਤੇ ਬਦਨਾਮ ਰੱਖਿਆ ਸੀ। ਹਾਂਜੀ, ਹਾਂਜੀ। ਪਾਠ ਦੇ ਪ੍ਰਕਾਸ਼ ਤੋਂ ਬਾਅਦ, ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਸ਼ਬਦ ਜਿਹੜਾ ਸੀ ਆਪਣਾ ਨਾਂ ਨਰੈਣ ਛੱਡ ਕੇ ਕਰਮ ਸਿੰਘ ਰੱਖਿਆ। ਉਦੋਂ ਬਾਅਦ ਉਹ ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਬੱਬਰ ਅਕਾਲੀ ਬਣੇ। ਅਨੇਕਾਂ ਮਿਸਾਲਾਂ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਕਿਉਂ ਬਦਲੇ ਗਏ? ਇਹਦੇ ਪਿੱਛੇ ਇੱਕ ਬਹੁਤ ਵੱਡੀ ਸੋਚ ਹੈ। ਸੋਚ ਕੀ ਹੈ ਕਿ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਫਲਸਫੇ ਨੂੰ ਜਿਹੜੀ ਮਾਨਤਾ ਮਿਲਣੀ ਸੀ, ਜਿਹਦੇ ਨਾਲ ਇਹ ਇਤਿਹਾਸ ਸਿਰਜਿਆ ਜਾਣਾ ਸੀ, ਕਿ ਇਹ ਜਿਹੜੇ ਲੜਾਈਆਂ ਨੇ, ਜਿਹੜੇ ਸੰਘਰਸ਼ ਨੇ, ਇਹਨਾਂ ਸੰਘਰਸ਼ਾਂ ਦੀ ਬੁਨਿਆਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ। ਜੀ, ਜੀ। ਇਹ ਸੈਂਟਰਲ ਪੁਆਇੰਟ ਨਾ ਬਣ ਜਾਏ। ਅਸੀਂ ਹੌਲੀ ਹੌਲੀ ਇਹ ਤੋਂ ਇੱਕ ਦੂਰੀ ਸਥਾਪਿਤ ਕਰ ਦਈਏ। ਜਿੱਥੇ ਵੀ ਜਾ ਕੇ ਲੜੀ ਜੁੜਦੀ ਹੈ, ਚਾਹੇ ਉਹ ਗਦਰੀ ਬਾਬਿਆਂ ਦੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਦੀ ਜੁੜਦੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਗੱਲ ਹੁੰਦੀ ਹੈ, ਚਾਹੇ ਗੁਰੂ ਨਾਨਕ ਜਹਾਜ਼ ਦੀ ਗੱਲ ਹੁੰਦੀ ਹੈ, ਚਾਹੇ ਭਾਈ ਸ਼ਬਦ ਦੀ ਗੱਲ ਹੁੰਦੀ ਹੈ, ਜਾਂ ਕੋਈ ਵੀ ਇਤਿਹਾਸਿਕ ਸਰੋਤ ਦੀ ਗੱਲ ਹੁੰਦੀ ਹੈ, ਉਹਨੂੰ ਹਟਾ ਦਿਓ। ਪਿੱਛੇ ਜੇ ਇੱਕ ਗੱਲ ਹੋਈ, ਜਰਨੈਲ ਸਿੰਘ ਚਿੱਤਰਕਾਰ ਮੇਰੇ ਦੋਸਤ ਨੇ, ਅਸੀਂ ਬੈਠੇ ਤੇ ਉਹਨਾਂ ਕੋਲ ਕੋਈ ਵਿਅਕਤੀ ਆਇਆ, ਸੋ ਅਖੌਤੀ ਅਗਾਂਹ ਵਧੂ, ਮੈਂ ਕਹਿੰਦਾ ਅਖੌਤੀ ਕਾਮਰੇਡ, ਕਹਿੰਦਾ ਜੀ ਤੁਸੀਂ ਮੈਨੂੰ ਦੱਸੋ ਕੁਛ ਬੀਬੀਆਂ ਦੀਆਂ ਜਿਹੜੀਆਂ ਹੈਗੀਆਂ, ਉਹਨਾਂ ਦੀਆਂ ਕੋਈ ਪੇਂਟਿੰਗਸ ਬਣਾਈਆਂ ਜਿਹੜੀਆਂ ਸੂਰਬੀਰ ਹੋਣ? ਉਹ ਕਹਿੰਦੇ ਹਾਂਜੀ ਬਣਾਈਆਂ। ਚੰਗੀਆਂ ਸ਼ਖਸੀਅਤਾਂ ਦੀਆਂ? ਹਾਂਜੀ। ਮਾਈ ਭਾਗੋ ਦੀ ਬਣਾਈ ਹੈ ਪੇਂਟਿੰਗ, ਬੀਬੀ ਖੀਰ ਜੀ ਦੀ ਬਣਾਈ ਹੈ। ਜਦੋਂ ਨਾਲ ਲੱਗ ਕਹਿੰਦਾ ਜੀ ਕੋਈ ਸੈਕੂਲਰ ਵੀ ਦੱਸੋ। ਅੱਛਾ, ਇਦੋਂ ਸੈਕੂਲਰ ਕੌਣ ਹੋ ਸਕਦਾ ਹੈ? ਤੁਹਾਡਾ ਸੈਕੂਲਰਿਜ਼ਮ ਇਹ ਹੈ ਕਿ ਤੁਸੀਂ ਜਿਹੜੀ ਅੱਜ ਪਾਣ ਜਿਹੜੀ ਇਸ ਵੇਲੇ ਮੋਦੀਵਾਦ ਚਾੜ ਰਿਹਾ, ਮੋਦੀਵਾਦ ਵੀ ਤਾਂ ਇਤਿਹਾਸ ਦਾ ਵਿਗਾੜ ਕਰ ਰਹੇ ਹੈ। ਹੋਰ ਕੀ ਹੈ? ਇਤਿਹਾਸਿਕ ਕਿਤਾਬਾਂ ਵਿਗਾੜ ਦਿਓ, ਇਤਿਹਾਸ ਵਿਗਾੜ ਦਿਓ, ਨਾਮ ਵਿਗਾੜ ਦਿਓ, ਇਹ ਤਾਂ ਹੋ ਰਿਹਾ। ਤੇ ਇਹਨਾਂ ਸੱਜਣਾ ਨੇ ਕੀ ਕੀਤਾ? ਜਿੱਥੇ ਜਿੱਥੇ ਮੌਕਾ ਮਿਲਿਆ ਨਾਮ ਵਿਗਾੜੇ। ਬਾਬਿਆਂ ਦੇ ਨਾਮ ਦੇ ਵਿੱਚ ਕੋਈ ਇੱਕ ਨਾਮ ਮੈਨੂੰ ਦੱਸ ਦਿਓ ਜਿਹਦੇ ਨਾਂ ਨਾਲ ਸਿੰਘ ਨਹੀਂ ਸੀ ਲੱਗਿਆ। ਤੇ ਅੱਜ ਦੇ ਜਿਹੜੇ ਸੋਗਾਲਡੇ ਲਿਖਾਰੀ ਨੇ, ਇੱਕ ਨਾਂ ਦੱਸ ਦਿਓ ਜਿਹਦੇ ਨਾਲ ਸਿੰਘ ਲੱਗਿਆ। ਹਰੇਕ ਉਹ ਭਾਈ, ਤੇ ਇੱਥੇ ਭਾਈ ਸ਼ਬਦ ਨੂੰ ਇਉਂ ਕਹਿਣਗੇ ਵੀ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ। ਸਾਹਿਤ ਸਭਾ ਦੇ ਵਿੱਚ ਦੇਖਣਾ ਹੋਵੇ ਤਾਂ ਸਾਹਿਤਕਾਰ ਉਹਨੂੰ ਮੰਨਦੇ ਨੇ ਜਿਹਦੇ ਮੂੰਹ ਤੇ ਕੇਸ ਦਾੜੀ ਨਾ ਹੋਣ, ਸਿਰ ਤੇ ਪੱਗ ਨਾ ਹੋਵੇ, ਨਾਮ ਚ ਸਿੰਘ ਨਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਦਾ ਹੋਵੇ, ਤੇ ਆਉਣ ਸਾਰ ਸਿੱਧੀ ਗੱਲ ਹੀ ਕਰੇ ਉਹ, ਜਿਹੜੀ ਕਿ ਇਹਨਾਂ ਦੀ ਭਾਸ਼ਾ ਦੇ ਵਿੱਚ ਸ਼ਬਦਾਵਲੀ ਹੈ। ਤੇ ਫਿਰ ਅਸੀਂ ਹੁਣ ਇਤਿਹਾਸ ਨੂੰ ਵਿਗੜਦਾ ਦੇਖੀ ਜਾਈਏ।
ਆਪਣੇ ਨਾਲ ਧਰੋਹ ਹੁੰਦਾ ਦੇਖੀ ਜਾਈਏ। ਹੂੰ, ਹੂੰ, ਜੇ ਰੱਬ ਨੇ ਸਮੱਤ ਦਿੱਤੀ ਹੈ ਹੂੰ, ਤਾਂ ਹੂੰ। ਫਿਰ ਇਹ ਬਰਦਾਸ਼ਤ ਨਹੀਂ ਹੁੰਦਾ। ਜੀ, ਜੀ, ਅਸੀਂ ਇਸ ਕਰਕੇ ਇਹ ਗੱਲ ਦਾ ਝੰਡਾ ਚੁੱਕਿਆ ਕਿ ਠੀਕ, ਇਹ ਆਵਾਜ਼ ਬੁਲੰਦ ਕਰਨੀ ਹੈ। ਫਿਰ ਮੈਂ ਕਹਿੰਦਾ ਜੀ, ਸਤਿਕਾਰ ਨਾਲ, ਜੀ। ਦਲੀਲ ਨਾਲ, ਹੂੰ, ਹੂੰ, ਵਿਚਾਰ ਨਾਲ, ਤਕਰਾਰ ਨਾਲ ਨਹੀਂ। ਹੂੰ, ਹੂੰ। ਸਾਹਮਣੇ ਇਹ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਏ ਕਿਸ ਸਿੱਖ ਕਹੀਏ। ਇਹ ਹਾਂਜੀ, ਇਹ ਤਾਂ ਬਿਲਕੁਲ। ਕਹਿਣਾ ਨਾ ਅਸੀਂ ਤਾਂ ਵਿਚਾਰਾਂ ਕਰਨੀਆਂ। ਜੀ, ਜੀ, ਜੀ। ਅਸੀਂ ਵਿਚਾਰ ਨਾਲ ਕਹਿੰਦੇ ਹਾਂ, ਹੂੰ, ਹੂੰ, ਵਿਚਾਰ ਹੀ ਸਾਡਾ ਹਥਿਆਰ ਹੈ। ਹੂੰ, ਅਸੀਂ ਵਿਚਾਰ ਨਾਲ ਕਹਿੰਦੇ ਹਾਂ ਵੀ ਜਾਂ ਤਾਂ ਤੁਸੀਂ ਦੱਸ ਦਿਓ ਅਸੀਂ ਗਲਤ ਹਾਂ ਕਿ ਹੂੰ, ਇਹ ਬਾਬਾ ਗੁਰਦਿੱਤ ਸਿੰਘ ਜੀ ਤੇ ਉਹਨਾਂ ਸਾਥੀਆਂ ਨੇ ਇਸ ਜਹਾਜ਼ ਦਾ ਨਾਂ ਕਾਮਾਗਾਟਾ ਮਾਰੂ ਦੀ ਥਾਂ ਤੇ ਗੁਰੂ ਨਾਨਕ ਜਹਾਜ਼ ਨਹੀਂ ਸੀ ਰੱਖਿਆ, ਤੇ ਉਹਨਾਂ ਨੇ ਇੱਕ ਵੇਰੀ ਵੀ ਨਹੀਂ ਇਹ ਕਿਹਾ ਕਿ ਹੂੰ, ਤੁਸੀਂ ਇਸ ਜਹਾਜ਼ ਦਾ ਨਾਂ ਕਾਮਾਗਾਟਾ ਮਾਰੂ ਵਰਤੋ। ਹਰ ਵੇਰੀ ਉਹਨਾਂ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ, ਗੁਰੂ ਨਾਨਕ ਬੋਹਿਥ ਤੇ ਗੁਰੂ ਨਾਨਕ ਬੋਹਿਥਾ ਹੈ, ਗੁਰੂ ਹੂੰ, ਨਾਨਕ ਤਾਰਨਹਾਰ ਹੈ, ਹੂੰ, ਆਓ ਹੂੰ। ਇਸ ਜਹਾਜ਼ ਨੂੰ ਉਹੀ ਸਿਰੇ ਲਾਏਗਾ। ਤੇ ਤੁਸੀਂ ਸਾਡੇ ਤੇ ਇੰਨਾ ਹੀ ਉਪਕਾਰ ਕਰੋ ਕਿ ਜੀ, ਹੁਣ ਤੋਂ ਬਾਅਦ ਜੀ। ਜਿਹੜੀ ਉਹ ਗਲਤੀ ਸੁਧਾਰ ਲਓ। ਇਹੀ ਗੱਲ ਮੈਂ ਸਾਰਿਆਂ ਨੂੰ ਕਹਿਣੀ ਚਾਹੁੰਦਾ, ਜਿਹੜੇ ਵੀ ਹੁਣ ਮੇਰੀ ਇੱਕ ਗੱਲ ਉਹਨਾਂ ਨੂੰ ਵੀ ਹੈ ਜਿਹੜੇ ਇੱਕ ਤਾਂ ਇਹ ਲੇਖਕ ਨੇ, ਇੱਕ ਤਾਂ ਹੁੰਦਾ ਇੰਟੈਂਸ਼ਨਲੀ ਠੀਕ ਹੈ। ਮਿੱਥ ਕੇ ਕੁਝ ਕੀਤਾ ਜਾਣਾ, ਇੱਕ ਸੁਚੇਤ ਪੱਧਰ ਤੇ, ਇੱਕ ਅਚੇਤ ਪੱਧਰ ਤੇ। ਨਿੱਜੀ ਪੱਧਰ ਦੇ ਵੀ ਹੁੰਦਾ, ਜਿਹੜੇ ਬਿਲਕੁਲ। ਨਾ ਅਚੇਤ ਪੱਧਰ ਤੇ ਜਿਹੜੇ ਲੋਕ ਨੇ ਹੂੰ, ਉਹਨਾਂ ਲਈ ਸਾਡੇ ਦਿਲ ਦੇ ਵਿੱਚ ਹੱਦੋਂ ਵੱਧ ਪਿਆਰ ਹੈ ਤੇ ਸਾਥੋਂ ਵੀ ਚੰਗੇ ਨੇ, ਹੂੰ, ਕਿਉਂਕਿ ਉਹਨਾਂ ਦੀ ਮਨ ਦੀ ਭਾਵਨਾ ਸਾਫ਼ ਹੈ। ਮੈਨੂੰ ਅਨੇਕਾਂ ਐਸੇ ਮਿਲੇ ਕਹਿੰਦੇ ਸੱਚੀ ਜੀ ਇਹ ਨਾਮ ਗੁਰੂ ਨਾਨਕ ਜਹਾਜ਼ ਹੈ। ਮੈਂ ਹੂੰ, ਕਿਹਾ ਜੀ ਮੇਰੇ ਤੇ ਵਿਸ਼ਵਾਸ ਨਾ ਕਰੋ, ਆਹ ਦੇਖੋ ਭਾਈ ਹੂੰ, ਸਾਹਿਬ ਦੀ ਆਟੋਬਾਇਓਗ੍ਰਾਫੀ, ਤੇ ਹੂੰ, ਆਹ ਦੇਖੋ ਕਿੱਦਣ ਉਹਨਾਂ ਨੇ ਇਸ ਦਾ ਨਾਂ ਰੱਖਿਆ, ਤੇ ਆਹ ਦੇਖੋ ਟਿਕਟਾਂ। ਹੂੰ, ਕਹਿੰਦੇ ਕਿ ਫਿਰ ਅਸੀਂ ਤਾਂ ਪਤਾ ਨਹੀਂ ਸੀ, ਹੂੰ, ਮਾਫ਼ ਕਰਨਾ, ਅਸੀਂ ਤਾਂ ਗੁਰੂ ਨਾਨਕ ਜਹਾਜ਼ ਕਿਹਾ ਕਰਾਂਗੇ। ਮੈਂ ਕਿਹਾ ਹੂੰ, ਸ਼ਾਬਾਸ਼। ਜੀ। ਸਾਡੇ ਗੁਰਦੁਆਰਾ ਸਥਾਨਾਂ ਤੇ, ਹੂੰ, ਸਾਡੇ ਮੰਦਰਾਂ ਮਸਜਿਦਾਂ ਦੇ ਵਿੱਚ, ਹੂੰ, ਸਾਡੀਆਂ ਸਾਹਿਤ ਸਭਾਵਾਂ ਦੇ ਵਿੱਚ ਜਿਹੜੇ ਹੂੰ, ਜਾਗਰੂਕ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ, ਘੱਟੋ ਘੱਟ ਉਹ ਤਾਂ ਵਰਤਣ। ਜੀ, ਜਿਹੜੇ ਜੀ। ਬੰਦੇ ਮਿੱਥ ਕੇ ਇਸ ਗੱਲ ਤੇ ਅੜੇ ਹੋਏ ਨੇ, ਹੂੰ, ਉਹਨਾਂ ਨੂੰ ਤਕਲੀਫ ਹੋਏਗੀ। ਕੈਨੇਡਾ ਦੀ ਸਰਕਾਰ ਨੂੰ ਕੋਈ ਤਕਲੀਫ ਨਹੀਂ, ਉਹਨਾਂ ਹੂੰ, ਨੇ ਤਾਂ ਰੇਸਿਜ਼ਮ ਦੇ ਖਿਲਾਫ ਮਾਫੀ ਮੰਗੀ ਹੈ, ਤੇ ਹੂੰ, ਮਾਫੀ ਉਹਨਾਂ ਨੇ ਕਾਮਾਗਾਟਾ ਮਾਰੂ ਤੋਂ ਥੋੜਾ ਮੰਗੀ ਹੈ, ਜੀ, ਜੀ, ਉਸ ਜੀ, ਧੱਕੇਸ਼ਾਹੀ ਤੋਂ ਮੰਗੀ ਹੈ। ਜੇ ਉੱਥੇ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੁੰਦਾ ਫਿਰ ਮਾਫੀ ਨਾ ਮੰਗਦੇ। ਜੀ, ਜੀ। ਧੱਕਾ ਤਾਂ ਉਹਨਾਂ ਮੁਸਾਫਰਾਂ ਨਾਲ ਹੋਇਆ। ਅਸਪਸ਼ਟਤਾ ਤਾਂ ਇੰਨੀ ਕੁ ਫੈਲਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਗਿਆ ਹੈ ਕਿ ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹਦੇ ਆ, ਸਟੋਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਵਡਮੁੱਲਾ ਇਤਿਹਾਸ ਪਿਆ। ਉੱਥੇ ਮਤੇ ਪਏ ਨੇ ਇਤਿਹਾਸ ਦੇ ਵਿੱਚ ਦਰਜ ਕਿ ਕਦੋਂ ਕਿਹੜਾ ਮਤਾ ਤੇ ਕਿਹੜੇ ਸਿੰਘ ਨੇ ਕਿੰਨੇ ਪੈਸੇ, ਕੋਈ ਸ਼ਹੀਦੀ ਹੋ ਗਈ ਆ ਉਹਦੇ ਬਾਬਤ ਪਰਿਵਾਰ ਨੂੰ ਭੇਜੇ, ਕਿੰਨੇ ਡਾਲਰ ਜੋੜੇ। ਔਰ ਦੇਖੋ ਤੁਸੀਂ ਉਦੋਂ ਵੀ $5-5 $6-6 $10-10 ਜੋੜੇ ਗਏ ਨੇ ਸਮਰੱਥਾ ਦੇ ਮੁਤਾਬਕ, ਜਦਕਿ ਇੱਕ ਸਦੀ ਤੋਂ ਵੱਧ ਸਮੇਂ ਦੀਆਂ ਗੱਲਾਂ ਨੇ। ਕਹਿੰਦੇ ਕਿ ਇੱਕ ਇਤਿਹਾਸ ਦੇ ਵਿੱਚ ਹਵਾਲਾ ਆਉਂਦਾ ਜਿਹੜੀ ਉਹ ਵੈਬਸਾਈਟ ਆ ਜਾਂ ਕਹਿ ਲਓ ਕਿਤਾਬ ਆ, ਉਹ ਖੱਬੇ ਪੱਖੀ ਧਿਰਾਂ ਨਾਲ ਸੰਬੰਧਿਤ ਹੋ ਸਕਦੀ ਹੈ, ਪਰ ਉਹ ਕਹਿੰਦੇ ਕਿ ਖੱਬੇ ਪੱਖੀ ਤੇ ਹੋਰ ਲੇਖਕ ਜਿਹੜੇ ਨੇ ਗਦਰ ਲਹਿਰ ਦਾ ਮੋਢੀ ਬਾਬਾ ਸੋਹਣ ਸਿੰਘ ਭਕਨਾ ਦੀ ਬਜਾਏ ਪ੍ਰੋਫੈਸਰ ਹਰਦਿਆਲ ਸਿੰਘ ਨੂੰ ਮੰਨਦੀਆਂ, ਜਦਕਿ ਇਤਿਹਾਸ ਗਵਾਹ ਹੈ ਕਿ ਬਾਬਾ ਸੋਹਣ ਸਿੰਘ ਜੀ ਦੀ ਸਵੈ ਜੀਵਨੀ ਦੇ ਵਿੱਚ ਹੀ ਸਾਫ਼ ਲਿਖਿਆ ਹੈ ਕਿ ਪ੍ਰੋਫੈਸਰ ਹਰਦਿਆਲ ਗਦਰ ਅਖਬਾਰ ਦਾ ਸਿਰਫ ਸੰਪਾਦਕ ਸੀ, ਜਿਹਦੀ ਸੋਚ ਤਿਲਕਵੀਂ ਤੇ ਸਪਸ਼ਟ ਸੀ। ਤੇ ਗਦਰ ਲਹਿਰ ਦੇ ਬਾਰੇ ਉਹਨਾਂ ਨੇ ਬੜੀ ਇੱਕੋ ਲਾਈਨ 'ਚ ਹੀ ਸਾਰੀ ਗੱਲ ਮੁਕਾਤੀ ਹੈ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਨੂੰ ਗਏ ਕਿਰਤੀ ਸਿੱਖ ਕਿਸਾਨਾਂ ਨੇ ਆਪਣੇ ਸਿੱਖ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਲੈ ਕੇ 1913 ਦੇ ਵਿੱਚ ਗਦਰ ਲਹਿਰ ਦੀ ਸਥਾਪਨਾ ਕੀਤੀ। ਜੀ, ਮੈਂ ਤੁਹਾਡੀ ਗੱਲ ਦੀ ਜਿਹੜੀ ਹੈ ਉਸ ਦੀ ਪ੍ਰਮਾਣਿਕਤਾ ਇਸ ਆਹ ਕਿਤਾਬ ਆ ਜੀ ਜਿਹਦੇ 'ਚ ਉਹਨਾਂ ਨੇ ਲਿਖਿਆ, ਜੀ, 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 ਇਹ ਮੇਰੇ ਕੋਲੇ ਆ। ਤੇ ਠੀਕ ਹੈ। ਇਹ ਜੇ ਮੈਂ ਪੈਰਾਗ੍ਰਾਫ ਪੜ੍ਹਨ ਲੱਗਿਆ ਨਾ ਉਹ ਸਾਰੇ ਦਾ ਸਾਰਾ ਲਾਲਾ ਹਰਦਿਆਲ ਬਾਰੇ, ਜੀ, ਤੇ ਜੀ। ਉਹਨਾਂ ਨੇ ਸਖਤ ਸ਼ਬਦ ਵੀ ਵਰਤੇ ਨੇ, ਮਾਫ਼ ਕਰਨਾ। ਉਹਨਾਂ ਨੇ ਇਹ ਵੀ ਕਿਹਾ ਕਿ ਹੂੰ, ਲਾਲਾ ਹਰਦਿਆਲ ਜਦੋਂ ਵੀ ਮੌਕਾ ਆਇਆ ਇਹ ਜੀ। ਮੌਕੇ ਤੋਂ ਭੱਜਿਆ। ਲਾਲਾ ਹਰਦਿਆਲ ਨੇ ਅਖਬਾਰ ਅਸੀਂ ਸ਼ੁਰੂ ਕਰਨਾ ਸੀ ਉਸ ਹੂੰ, ਨੂੰ ਡਿਲੇ ਕਰਾਇਆ। ਲਾਲਾ ਹੂੰ, ਹਰਦਿਆਲ ਨੇ ਇਹੋ ਜਿਹੇ ਮੌਕਿਆਂ ਤੇ ਖੁਨਾਮੀ ਕੀਤੀ ਜਿਹੜੀ ਕਿ ਅਸੀਂ ਸੋਚਦੇ ਹਾਂ ਕਿ ਗਦਰ ਮੂਵਮੈਂਟ ਨੂੰ ਬੜੀ ਵੱਡੀ ਸੱਟ ਮਾਰੀ ਹੈ। ਹੂੰ, ਲਾਲਾ ਹਰਦਿਆਲ ਨੂੰ ਅਸੀਂ ਜਾ ਕੇ ਲੈ ਕੇ ਆਏ। ਉਹ ਹੂੰ, ਭਲਿਓ ਲੋਕੋ, ਜਿਹੜੀ ਗਦਰ ਪਾਰਟੀ ਦੀ ਸਥਾਪਨਾ ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਜੀ, ਬਾਬਾ ਸੰਤੋਖ ਸਿੰਘ, ਭਾਈ ਸੰਤੋਖ ਸਿੰਘ ਜੀ ਧਰਦਿਓ, ਹੂੰ, ਜਿਹੜੇ ਹੂੰ, ਕਿਰਤੀ ਅਖਬਾਰ ਵੀ ਜਿਹੜੇ ਨੇ ਬਾਅਦ ਚ ਲੈ, ਇਹੋ ਜਿਹੇ ਲੋਕਾਂ ਨੇ ਕੀਤੀ ਹੈ। ਤੇ ਹੂੰ, ਉਹਦੇ ਵਿੱਚ ਸਤਿਕਾਰ ਉਸ ਵਿਅਕਤੀ ਨੂੰ ਵੀ ਦਿੱਤਾ, ਪਰ ਗੱਲ ਇਹ ਹੈ ਕਿ ਤਾਕਤ ਕਿਹਦੇ ਕੋਲੇ ਸੀ? ਜੀ, ਜੀ, ਲਾਲਾ ਹਰਦਿਆਲ ਨੂੰ ਅੱਜ ਵੀ ਸਤਿਕਾਰਿਆ ਜਾਂਦਾ। ਹੂੰ, ਤੁਸੀਂ ਕਿਸੇ ਨੇ ਇਸ ਗੱਲ ਤੇ ਇਤਰਾਜ਼ ਨਹੀਂ ਉਠਾਉਣਾ ਵੀ ਬਾਕੀ ਗਦਰੀ ਬਾਬੇ ਤਾਂ, ਜੇ ਤੁਸੀਂ ਕਹਿੰਦੇ ਹੋ ਕਿ ਇਹ ਗਦਰ ਮੂਵਮੈਂਟ ਜਿਸ ਪੰਜਾਬ ਦੇ ਸਿੱਖਾਂ ਨੇ ਹੂੰ, ਅਗਵਾਈ ਨਹੀਂ ਦਿੱਤੀ ਹੂੰ, ਤੇ ਬਾਕੀਆਂ ਨੇ ਸਾਰਿਆਂ ਨੇ ਅਗਵਾਈ ਦਿੱਤੀ ਹੈ, ਤਾਂ ਦੱਸੋ ਜੀ, ਮੈਨੂੰ ਇਹ ਹੂੰ, ਦੱਸੋ ਭਾਰਤ ਤੇ ਹਿੰਦੁਸਤਾਨ ਦੇ ਬਾਕੀ ਹਿੰਦੁਸਤਾਨ ਸ਼ਬਦ ਜਿਹੜਾ ਵਰਤਦੇ ਨੇ, ਹਿੰਦੁਸਤਾਨ ਚੋਂ ਕਿੰਨੇ ਇਕੱਠੇ ਸੀ ਜੀ? ਉਂਗਲਾਂ ਹੂੰ, ਤੇ ਗਿਣੇ ਜਾਣ ਵਾਲੇ, ਕੋਈ 1, ਕੋਈ 2, ਕੋਈ 3। ਜੀ, ਉਹਨਾਂ ਜੀ, ਦਾ ਸਤਿਕਾਰ ਹੈ। ਜੀ, ਚਾਹੇ ਉਹ ਜੇ ਵਿਸ਼ਨੂੰ ਗਣੇਸ਼ ਪੁੰਗਲੇ ਆ ਉਹਨਾਂ ਦਾ ਸਤਿਕਾਰ ਹੈ, ਹੂੰ, ਜਾਂ ਜਿਹੜੇ ਆ ਇੱਕ ਦੋ ਸਾਡੇ ਮੁਸਲਿਮ ਭਾਈਚਾਰੇ ਦੇ ਸਤਿਕਾਰਤ ਸ਼ਖਸੀਅਤਾਂ ਜਿਹੜੇ ਨਾਮ ਨੇ,
ਅਸੀਂ ਉਹਨਾਂ ਦਾ ਆਦਰ ਕਰਦੇ ਹਾਂ। ਹਸਨ ਰਹੀਮ ਹੈ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਜੀ। ਪਰ ਕਿੰਨੇ ਆ ਜੀ ਬਾਕੀ ਸਾਰੇ ਦੇ ਸਾਰੇ ਜਾ ਕੇ ਜਿਹੜੇ ਸ਼ਹੀਦ ਹੋਏ ਆ, ਹੂੰ, ਉਦੋਂ ਕਿਉਂ ਬਾਕੀਆਂ ਨੂੰ ਦੰਦਲਾਂ ਪੈ ਗਈਆਂ? ਸ਼ਹੀਦ ਹੋਣ ਵਾਲੇ ਉਹ ਤੇ ਜਦੋਂ ਗਦਰ ਮੂਵਮੈਂਟ ਦੀ ਅਗਵਾਈ ਦੇ ਨੰਬਰ ਬਣਾਉਣੇ ਨੇ ਜਾਂ ਉਹਦਾ ਨਾਮਕਰਨ ਉਹਦੇ ਹੂੰ, ਜਿਹਦੇ ਤੇ ਆਉਣਾ, ਤੇ ਉਦੋਂ ਹਰਦਿਆਲ ਜੀ ਆ ਗਏ। ਇਸੇ ਜੀ, ਤਰ੍ਹਾਂ ਲਾਜਪਤ ਰਾਏ ਬਾਰੇ ਹੈ। ਜੀ। ਲਾਜਪਤ ਰਾਏ ਪੰਜਾਬ ਕੇਸਰੀ, ਹੂੰ, ਜਦੋਂ ਇਹ ਜਹਾਜ਼ ਗੁਰੂ ਨਾਨਕ ਜਹਾਜ਼ ਦਾ ਰੌਲਾ ਪਿਆ ਹਾਂਜੀ, ਜਾਂ ਉਸ ਵੇਲੇ ਆਵਾਜ਼ ਉਠਾਈ ਗਈ, ਬਾਬਾ ਗੁਰਦਿੱਤ ਸਿੰਘ ਜੀ ਉਹਨੂੰ ਮਿਲੇ ਤੇ ਲਾਜਪਤ ਰਾਏ ਨੇ ਉਸ ਵੇਲੇ ਇਹ ਕਿਹਾ ਕਿ ਇਹ ਤਾਂ ਸਿੱਖਾਂ ਦਾ ਸੰਘਰਸ਼ ਹੈ ਜੀ, ਮੈਂ ਨਹੀਂ ਕੁਛ ਕਰਨਾ। ਅੱਛਾ, ਜੀ। ਬਲਵੰਤ ਸਿੰਘ ਜੀ, ਭਾਈ ਬਲਵੰਤ ਸਿੰਘ ਖੁਰਦਪੁਰ ਹੂੰ, ਕੈਨੇਡਾ ਤੋਂ ਜਾ ਕੇ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਮੈਂ ਨਹੀਂ ਸਾਥ ਦੇਣਾ। ਹੂੰ, ਉਹ ਇੱਕ ਪੱਕਾ ਕੱਟੜ ਜਿਹੜਾ ਹਿੰਦੂਤਵੀ ਏਜੰਡੇ ਤੇ ਕੇਂਦਰਿਤ ਸੀ। ਹੂੰ, ਪਰ ਹੂੰ, ਅੱਜ ਦੇਖੋ ਪੰਜਾਬ ਕੇਸਰੀ ਹੋਇਆ। ਅੱਜ ਦੀ ਗੱਲ ਮੈਂ ਕਰ ਰਿਹਾ, ਹੂੰ, 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 ਅਜੇ ਵੀ ਨਹੀਂ ਖੁੱਲੀਆਂ, ਅਸੀਂ ਕਿਹਦੀ ਗੱਲ ਕਰਾਂਗੇ? ਹੂੰ, ਲਾਲਾ ਲਾਜਪਤ ਰਾਏ ਬਾਰੇ ਇਸ ਕਿਤਾਬ ਦੇ ਵਿੱਚ ਮੈਂ ਫਿਰ ਗੁਜ਼ਾਰਿਸ਼ ਕਰਾਂਗਾ, ਜੀ, ਮੇਰੀ ਨਾਮ ਕਹਾਣੀ ਅੱਜ ਮੇਰੇ ਹੱਥ ਦੇ ਵਿੱਚ ਸੰਪੂਰਨ ਹੈ। ਜੀ, ਜੀ, ਕੱਲ੍ਹ ਨੂੰ ਇਹ ਵੀ ਨਹੀਂ ਪਤਾ ਕਿ ਇਹ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨੂੰ ਵੀ ਬਦਲ ਦੇਣਾ। ਜੀ, 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 ਕਿਤਾਬ ਦੇ ਵਿੱਚੋਂ ਵੀ ਲਾਈਨਾਂ ਬਦਲ ਦੇਗਾ। ਇਹ ਜੀ, ਕੋਈ ਜੀ, ਭਰੋਸਾ ਨਹੀਂ, ਕਿਉਂਕਿ ਇਤਿਹਾਸ ਨੂੰ ਜਿਹਨੇ ਮਿੱਥ ਹੀ ਲਿਆ ਕਿ ਮੈਂ ਵਿਗਾੜਨਾ, ਉਹ ਕਿਤੇ ਵੀ ਵਿਗਾੜ ਸਕਦਾ ਹੈ। ਜੀ, ਜੀ। ਬਹੁਤ-ਬਹੁਤ ਧੰਨਵਾਦ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਜੀ। ਇਹਨਾਂ ਇਤਿਹਾਸਿਕ ਤੱਥਾਂ ਤੇ ਹਵਾਲਿਆਂ ਦੇ ਨਾਲ ਇਸ ਗੱਲਬਾਤ ਨੂੰ ਸਿਰੇ ਚੜ੍ਹਾਉਣ ਦੇ ਲਈ। ਬਹੁਤ ਵਾਰ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਕਈ ਗੱਲਾਂ ਤੇ ਕਈ ਧੁੰਦੂਕਾਰੇ ਸਾਫ਼ ਕਰਨ ਦੇ ਯਤਨ ਕੀਤੇ ਸੀ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਉਦੋਂ ਦੇ ਜਿਹੜੇ ਮਹਾਨ ਸ਼ਹੀਦ ਨੇ, ਜਿਨ੍ਹਾਂ ਦੀਆਂ ਕੁਰਬਾਨੀਆਂ ਲਾਸਾਨੀ ਨੇ, ਉਹਨਾਂ ਦੀ ਜਿਹੜੀਆਂ ਆਪਣੀਆਂ ਲਿਖਤਾਂ ਨੇ, ਉਹਨਾਂ ਦੇ ਵਿੱਚੋਂ ਹਵਾਲੇ ਕੱਢ ਕੇ ਤੇ ਇਹ ਜਿਹੜਾ ਪ੍ਰਚਲਿਤ ਸ਼ਬਦ ਕਾਮਾਗਾਟਾ ਮਾਰੂ ਹੈ, ਤੇ ਇਹਦੇ ਪਿੱਛੇ ਜੋ ਇਤਿਹਾਸ ਸੀ, ਜੋ ਹਿਸਟਰੀ ਸੀ ਕਿ ਕਿਵੇਂ ਸਾਰਾ ਕੁਛ ਹੋਇਆ, ਅਰਦਾਸ ਉਪਰੰਤ ਨਾਮ ਰੱਖਿਆ ਗਿਆ, ਫਰਮ ਵੀ ਰਜਿਸਟਰ ਕਰਵਾਈ ਗਈ, ਤੇ ਉਸ ਬਾਬਤ ਤੁਸੀਂ ਹਵਾਲੇ ਸਾਡੇ ਨਾਲ ਸਾਂਝੇ ਕੀਤੇ। ਬਹੁਤ-ਬਹੁਤ ਧੰਨਵਾਦ ਜੀ। ਅਖੀਰ 'ਚ ਤੁਹਾਡਾ ਧੰਨਵਾਦ ਹੈ। ਮੈਂ ਜਾਣ ਤੋਂ ਪਹਿਲਾਂ ਇੱਕੋ ਹੀ ਬੇਨਤੀ ਕਰਾਂਗਾ, ਕੋਈ ਸਵਾਲ ਨਹੀਂ, ਕਿ ਕੋਸ਼ਿਸ਼ ਕਰੋ ਇਹ ਕਿਤਾਬ ਹਰ ਘਰ ਦੇ ਵਿੱਚ ਹੋਵੇ। ਜੀ, ਇਹ ਕਿਤਾਬ ਜਿਹੜੀ ਹੈ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਸਵੈ ਜੀਵਨੀ ਹੈ। ਜੀ, ਇਹਦੇ ਸਾਰੇ ਤੱਥ ਪਹਿਲਾ ਸਰੋਤ ਨੇ, ਹੂੰ, ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ, ਇਹਨਾਂ ਦੇ ਦਾਇਰੇ ਤੋਂ ਕੋਈ ਬਾਹਰ ਜਾ ਕੇ ਗੱਲ ਨਹੀਂ ਕੀਤੀ। ਤੇ ਜੀ, ਇਹ ਗੱਲ ਉਹਨਾਂ ਨੇ ਲਗਾਤਾਰ ਜਾਰੀ ਰੱਖੀ। 1954 ਦੇ ਵਿੱਚ 24 ਜੁਲਾਈ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਠੀਕ ਹੈ। ਬਾਬਾ ਜੀ ਨੇ ਲਗਾਤਾਰ ਇਹ ਗੱਲ ਕੀਤੀ ਹੈ। ਮੇਰਾ ਇੱਕੋ ਹੀ ਅਖੀਰ 'ਚ ਕਹਿਣਾ ਹਾਂਜੀ, ਕਿ ਕਾਮਾਗਾਟਾ ਮਾਰੂ ਸ਼ਬਦ ਜਿਹੜਾ ਹੈ, ਜੀ, ਉਹ ਟ੍ਰੈਂਡ ਦੇ ਮੁਤਾਬਕ, ਰਵਾਇਤ ਦੇ ਮੁਤਾਬਕ ਪ੍ਰਚਲਿਤ ਹੋਇਆ। ਜੀ, ਸਾਡੇ ਲਈ ਇਹ ਇੱਕ ਇਤਿਹਾਸ ਦਾ ਬਿਰਤਾਂਤ ਹੈ ਜਿਹੜਾ, ਹੂੰ, ਜਦੋਂ ਨਸਲਵਾਦ ਦਾ ਵਿਤਕਰਾ ਹੋਇਆ, ਉਹ ਮਹੱਤਵਪੂਰਨ ਹੈ। ਹੂੰ, ਉਹ ਬਿਰਤਾਂਤ ਦੇ ਲਈ ਲੜਾਈ ਦੀ ਪ੍ਰੇਰਨਾ ਸੀ ਜਿਹੜੀ, ਹੂੰ, ਉਹ ਗੁਰੂ ਨਾਨਕ ਜਹਾਜ਼ ਦੇ ਅੰਤਰਗਤ ਇਹ ਲੜੀ ਗਈ। ਉਹ ਹੂੰ, ਮੰਚ ਸੀ। ਉਹ ਮੰਚ ਤੇ ਜਹਾਜ਼ ਦੇ ਵਿੱਚ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ, ਹੂੰ, ਮੁਸਲਮਾਨਾਂ ਲਈ ਨਮਾਜ਼, ਹਿੰਦੂਆਂ ਲਈ ਪੂਜਾ ਪ੍ਰਤਿਸ਼ਠਾ, ਤਿੰਨੇ ਝੰਡੇ ਲੱਗੇ ਹੋਏ ਸੀ। ਸਾਰਿਆਂ ਨੂੰ ਬਰਾਬਰ ਸਤਿਕਾਰ ਸੀ। ਸਾਰਿਆਂ ਦੀ ਸਮਾਨਤਾ ਗੁਰੂ ਨਾਨਕ ਦੇ ਛਤਰ ਛਾਇਆ ਹੇਠ ਸੀ। ਹੂੰ, ਸੋ ਹੂੰ, ਮੇਰਾ ਮਕਸਦ ਕੇਵਲ ਨਾਮ ਨੂੰ ਠੀਕ ਕਰਨਾ ਹੀ ਨਹੀਂ ਹੈ। ਜੀ, ਜੀ, ਮੇਰਾ ਮਕਸਦ ਪ੍ਰਵੀਨ ਜੀ ਇਹ ਹੈ ਕਿ ਜਿਹੜਾ ਉਹ ਬਿਰਤਾਂਤ ਹੈ ਨਾ, ਨੈਰੇਟਿਵ ਹੈ, ਹੂੰ, ਹੂੰ, ਉਹ ਹੂੰ, ਨੈਰੇਟਿਵ ਵਾਪਸ ਸਿਰਜਣ ਤੇ ਪ੍ਰਚਾਰਨ ਦੀ ਗੱਲ ਹੈ। ਉਹ ਨੈਰੇਟਿਵ ਸੀ ਜੀ, ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਜੀ, ਉਹ ਨੈਰੇਟਿਵ ਸੀ ਕਿ ਪਾਪੀ ਕੋ ਦੰਡ ਦਿਓ ਰੇ। ਉਹ ਨੈਰੇਟਿਵ ਸੀ ਕਿ ਰਾਜੇਸ਼ੀ ਮੁਕੱਦਮ ਕੁੱਤੇ। ਹੂੰ, ਉਹ ਹੂੰ, ਨੈਰੇਟਿਵ ਹੈ ਕਿ ਜ਼ੁਲਮ ਦੇ ਖਿਲਾਫ ਲੜਨਾ। ਅਸੀਂ ਉਸੇ ਬਿਰਤਾਂਤ ਨੂੰ ਲਿਆਉਣਾ, ਜਿੱਦਣ ਗੁਰੂ ਨਾਨਕ ਜਹਾਜ਼ ਹਰ ਥਾਂ ਤੇ ਅਸੀਂ ਆਪਣੀ ਜ਼ੁਬਾਨ ਤੋਂ ਕਥਨ ਦੇ ਵਿੱਚ ਲਿਆਵਾਂਗੇ, ਤਾਂ ਹੂੰ, ਉਹਦੇ ਪਿੱਛੇ ਇੱਕ ਸਿਧਾਂਤ ਬੋਲੇਗਾ, ਜੀ, ਸਨਮਾਨ ਬੋਲੇਗਾ, ਤੇ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਚੱਲਣ ਦੀ ਗੱਲ ਹੋਏਗੀ। ਤੁਹਾਡੇ ਅਦਾਰੇ ਦਾ, ਜੀ, ਪੰਜਾਬ ਰੇਡੀਓ ਦੀ, ਪੰਜਾਬੀ ਰੇਡੀਓ ਦੇ ਸਮੂਹ ਜਿਹੜੇ ਸਾਡੇ ਸਰੋਤੇ ਦਰਸ਼ਕ ਜਾਂ ਜਿਹੜੇ ਮੰਚ ਹੈ, ਤੇ ਸਮੂਹ ਆਪ ਦੇ ਪ੍ਰਬੰਧਕ ਸਾਹਿਬਾਨਾਂ ਦਾ ਇਸ ਵਿਸ਼ੇ ਤੇ ਵਿਚਾਰ ਚਰਚਾ ਲਈ ਬਹੁਤ-ਬਹੁਤ ਧੰਨਵਾਦ। ਜੀ, ਹਾਰਦਿਕ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਜੀ, ਜੀ। ਬਹੁਤ-ਬਹੁਤ ਧੰਨਵਾਦ ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਡਾਕਟਰ ਸਾਹਿਬ ਤੁਹਾਡਾ ਵੀ। ਤੇ ਆਖਿਰ ਦੇ ਵਿੱਚ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।